हाँ जी बॉस। हाँ रुकी जी। गल सुन मेरी ध्यान नाल। ओ यार चरण सिंह नहीं मिल रहा, तू एक काम कर, चैंपियन ਨੂੰ ਲੱਭ। नहीं चरण सिंह ਨੂੰ ਲੱਭਣਾ ਹੈ ਕਿ ਚੈਂਪੀਅਨ ਨੂੰ ਲੱਭਣਾ ਹੈ? ओ यार तेरे पंजाबी समझ नहीं आती। चरण सिंह चैंपियन ਨੂੰ ਬਾਹਰ ਘੁਮਾਉਣ ਲੈ ਕੇ ਗਿਆ ਹੋਇਆ ਹੈ। ਚੈਂਪੀਅਨ ਲੱਭ ਗਿਆ ਤਾਂ ਚਰਨ ਸਿੰਘ ਆਪਣੇ ਆਪ ਲੱਭ ਜੂ। ਤੂੰ ਚੈਂਪੀਅਨ ਨੂੰ ਲੱਭ। ਕੀ ਕੰਮ ਲਾਤਾ ਯਾਰ, ਹੁਣ ਦਿਹਾੜੀ ਲਾਵਾਂ ਕਿ ਚੈਂਪੀਅਨ ਨੂੰ ਲੱਭਾਂ? ਚੈਂਪੀਅਨ ਪੁੱਤ ਮੈਂ ਆ ਰਿਹਾ। नहीं जाना मेरी माए मैं ओदे नाल नहीं जाना, नहीं जाना, नहीं जाना मेरी माए मैं ओदे नाल नहीं जाना। Alright, now's the time for छाता रिपोर्ट। well, हमारी छाता रिपोर्ट इस समय हमें ये बता रही है कि बाहर का मौसम कुछ भीगम भागा टाइप्स वाला रहने वाला है। जी हाँ, इस भीगे भागे मौसम में आज का मैक्सिमम टेम्परेचर 15 डिग्री सेल्सियस के करीब रहेगा और मिनिमम 5 डिग्री सेल्सियस। मैं हूं आपका होस्ट गौरव शाह and sign out for now. ਕਿੱਥੇ ਆ ਚੈਂਪੀਅਨ ਪੁੱਤ? चोर में चोर दे दिल दा चोर मैं दे नाल नहीं जाना, नहीं जाना, नहीं जाना मेरी माए मैं दे नाल नहीं जाना। ਓਹ ਤਾਂ ਚੈਂਪੀਅਨ ਜਨਾਬ ਇੱਥੇ ਬੈਠੇ ਨੇ। ਮੈਂ ਸਾਰੇ ਸ਼ਹਿਰ ਦਾ ਗੇੜਾ ਲਾ ਛੱਡਿਆ। ਗੱਲ ਸੁਣੋ ਏ, ਪਿਓ ਕਿੱਥੇ ਤੇਰਾ? ਮੈਨੂੰ ਕੀ ਪਤਾ, ਛੱਲੀ ਦੇ ਕੇ ਗਿਆ ਸੀ, ਕਹਿੰਦਾ ਖਤਮ ਹੋਣ ਤੋਂ ਪਹਿਲਾਂ ਆ ਜਾਏਗਾ। ਹਾਲੇ ਤੱਕ ਤਾਂ ਆਇਆ ਨਹੀਂ। ਆ ਜਿਸ ਹਿਸਾਬ ਨਾਲ ਤੇਰਾ ਪਿਓ ਤੈਨੂੰ ਛੱਲੀਆਂ ਦਾ ਸਟਾਕ ਦੇ ਕੇ ਗਿਆ ਨਾ, ਮੈਨੂੰ ਲੱਗਦਾ ਸਾਲ ਭਰ ਨਹੀਂ ਮੁੱਕਣੀਆਂ। ਕਿਤੇ ਕੈਨੇਡਾ ਤੋਂ ਡਿਪੋਰਟ ਤਾਂ ਨਹੀਂ ਕਰਤਾ? ਹਾਂ ਤੂੰ ਮੇਰੇ ਪਿਓ ਨੂੰ ਛੱਡ, ਆਪ ਤਿਆਰ ਤੇ ਇੰਜ ਹੋ ਕੇ ਆਇਆ ਜਿੱਦਾਂ ਕਾਰ ਡਰਾਈਵਰ ਨਹੀਂ ਇਸ ਫਿਲਮ ਦਾ ਹੀਰੋ ਹੋਵੇ। ਕਿਤੇ ਕਾਰ ਡਰਾਈਵਿੰਗ ਜੌਬ ਤੋਂ ਫਾਇਰ ਤਾਂ ਨਹੀਂ ਹੋ ਗਿਆ? ਇਹ ਤਾਂ ਬੇਇੱਜ਼ਤੀ ਕਰੀ ਜਾ ਰਿਹਾ ਹੈ। ਕਾਕਾ ਜੀ ਖੁੱਲੇ ਚ ਇਹ ਜੀ ਗੱਲ ਨਹੀਂ ਕਰਦੇ ਹੁੰਦੇ। ਨਾਲੇ ਇਸ ਫਿਲਮ ਚ ਨਾ ਸਹੀ ਪਰ ਅਗਲੀ ਫਿਲਮ ਦਾ ਹੀਰੋ ਤਾਂ ਮੈਂ ਹੀ ਹੋਵਾਂਗਾ ਨਾ। ਇਹ ਛੱਡ, ਜੇ ਤੇਰਾ ਪਿਓ ਨਹੀਂ ਲੱਭ ਰਿਹਾ ਤਾਂ ਟੀਵੀ 'ਚ ਟਾਕ ਸ਼ੋ ਕਰਾ ਦਈਏ। ਕੈਨੇਡਾ 'ਚ ਟਾਕ ਸ਼ੋ ਬਹੁਤ ਚੱਲਦੇ ਨੇ। ਨਾ 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 ਨਾ, ਤੂੰ ਕੀ ਚਾਹੁੰਦਾ ਮੇਰੇ ਮਾਂ ਪਿਓ ਦਾ ਤਲਾਕ ਹੋਵੇ? ਹੈ ਟਾਕ ਸ਼ੋ ਤਲਾਕ? ਇਹ ਬਾਸੀ ਦਾ ਸ਼ੋ ਥੋੜੀ ਚੱਲ ਰਿਹਾ। ਉਹ ਕਿਵੇਂ? ਵੈਰੀ ਆਬਵੀਅਸ ਰੌਕੀ ਅੰਕਲ, ਟਾਕ ਸ਼ੋ ਤੋਂ ਬਾਅਦ ਡੈਡੀ ਦੇ 2-4 ਫਾਈਲਾਂ ਹੋਰ ਖੁੱਲ ਜੂ, ਫਿਰ ਡੈਡੀ ਅੰਦਰ ਮੰਮੀ ਬਾਹਰ, ਹੋ ਗਿਆ ਨਾ ਤਲਾਕ। ਸਮਝਿਆ? ਨਹੀਂ ਸਮਝਿਆ? ਆ ਛੱਲੀ ਖਾ, ਮੈਂ ਹੁਣੇ ਆਂਦਾ ਹੂੰ। ਪਰ ਅੰਦਰ ਬਾਹਰ ਸਮਝਿਆ ਨਹੀਂ ਸਮਝਿਆ ਯਾਰ? ਮੈਨੂੰ ਤਾਂ ਸਮਝਾ ਕੇ ਪਰ ਹੁਣ ਬੌਸ ਨੂੰ ਕੌਣ ਸਮਝਾਊ ਯਾਰ? ਬੌਸ ਆਪਣੇ ਆਪ ਸਮਝੂਗਾ ਯਾਰ। ਮੇਰਾ ਤਾਂ ਪੈਟਰੋਲ ਵੀ ਲੱਗਿਆ ਯਾਰ। ਚੈਂਪੀਅਨ ਚੈਂਪੀਅਨ ਹੁਣ ਆਇਆ ਤੂੰ? ਪਿਛਲੇ 1 ਘੰਟੇ ਤੋਂ ਮੈਂ ਤੇਰੀ ਵੇਟ ਕਰਦਾ ਪਿਆ ਵਾਂ। ਉਹ ਸ਼ੁਕਰ ਕਰੋ ਆਇਆ ਤੇ ਹੈ ਨਾ। ਕੰਮ ਦੱਸੋ। 3 ਦਿਨ ਦਾ ਤੂੰ ਕਿੱਥੇ ਮਰਿਆ ਪਿਆ ਸੀ? ਨਾ ਤੂੰ ਬੇਸ ਤੇ ਆਇਆ ਵਾਂ, ਨਾ ਤੂੰ ਕੋਈ ਟੈਕਸੀ ਦਾ ਹਿਸਾਬ ਦਿੱਤਾ। ਲੱਗਦਾ ਤੁਸੀਂ ਆਪਣਾ ਫੋਨ ਨਹੀਂ ਚੈੱਕ ਕਰਦੇ। ਉਹ ਯਾਰ ਚੈੱਕ ਤੇ ਕਰੋ, ਮੈਸੇਜ ਭੇਜਿਆ ਸੀ ਤੁਹਾਨੂੰ, ਛੁੱਟੀ ਅਪਲਾਈ ਕੀਤੀ ਹੈ ਮੈਂ। ਅਪਲਾਈ ਕਰਨ ਦਾ ਮਤਲਬ ਆ ਨਹੀਂ ਛੁੱਟੀ ਮਿਲ ਗਈ ਆ। ਔਰ ਜਦੋਂ ਅਸੀਂ ਮੈਸੇਜ ਕਰਤਾ ਸਮਝੋ ਛੁੱਟੀ ਮਿਲ ਗਈ। ਛੱਡੋ ਬਾਰੇ। ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਆ ਲੇਕ ਦੇਖ ਰਹੇ ਹੋ? ਲੇਕ ਇੱਕ ਵਾਰ ਮੇਰੇ ਸਾਲੇ ਦਾ ਵਿਆਹ ਹੋ ਜਾਏ ਬਸ, ਸਗਨ ਪੈਣੇ ਆ ਦਵਾ ਦਬ, ਨਾਲੇ ਮੇਰੀਆਂ ਹੋਣੀਆਂ ਮਿਲਣੀਆਂ। ਉਸ ਤੋਂ ਬਾਅਦ ਲੇਕ ਹਟਾ ਕੇ ਇੱਥੇ ਬਣਾ ਦੇਣਾ ਹੈਗਾ ਮੈਂ ਟੈਕਸੀ ਰੈਂਕ, ਉਹ ਵੀ ਆਪਣਾ ਟੈਕਸੀ ਰੈਂਕ। ਤੇਰਾ ਸਾਲਾ ਉਹ ਮਜਨੂ। ਤੈਨੂੰ ਉੱਥੇ ਸ਼ਗਨ ਨਹੀਂ ਪੈਣੇ, ਤੈਨੂੰ ਪੈਣੇ ਨੇ ਧੱਕੇ। तेरी मां दी, बुगे तेरी मां दी, बुगे तू एक नंबर दा कुत्ता है। No बुगे कुत्ता has 4 legs I have 2 legs कुत्ता has long tail I have no tail बुगे। Don't show me your face again. ਨਾ बुगे ਨਾ, ਤੇਰੀ ਤਾਂ ਮੈਨੂੰ ਬਹੁਤ ਲੋੜ ਹੈ। ਜੇ ਤੂੰ ਰੁੱਸ ਗਈ ਤਾਂ ਮੈਂ ਕੈਨੇਡਾ ਕਿਵੇਂ ਜਾਵਾਂਗਾ? ਮੇਰੇ ਤਾਂ ਸੁਖਨਾ ਬੈਂਡ ਵੀ 4 ਆਏ ਨੇ। ਉਹ ਮੇਰੀ ਤਾਂ ਭੂਆ ਵੀ ਉਰੇ ਰਹਿੰਦੀ ਹੈ बुगे। ਆ ਜਿਹੜੇ ਭਾਈ ਸਾਹਿਬ ਮਾਰ ਖਾ ਰਹੇ ਆ ਨਾ, ਇਹਨਾਂ ਦਾ ਨਾਮ ਹੈ ਮਜਨੂ, ਤੇ ਜਿਹੜੀ ਕੁੜੀ ਇਹਨਾਂ ਦੀ ਸੇਵਾ ਪਾਣੀ ਕਰ ਰਹੀ ਹੈ ਇਹ ਹੈ ਪਰੀ, ਮਜਨੂ ਦੀ ਗਰਲਫ੍ਰੈਂਡ। ਪਰੀ ਅੱਜ ਕੈਨੇਡਾ ਛੱਡ ਕੇ ਪੰਜਾਬ ਇਸ ਕਰਕੇ ਆਈ ਹੈ ਕਿਉਂਕਿ ਉਹਨੂੰ ਪਤਾ ਲੱਗਿਆ ਕਿ ਮਜਨੂ ਆਪਣਾ ਵਿਆਹ
ਕਿਤੇ ਹੋਰ ਕਰਵਾ ਰਿਹਾ। ਸੌ ਲੱਗੇ ਜੀ ਪਹਾੜੀ ਵਾਲੇ ਬਾਬੇ ਦੀ, ਮੁੰਡਾ ਤਾਂ ਬੜਾ ਹੀ ਸ਼ਰੀਫ ਆ, ਸਾਡੀ ਕੋਰਵੀ ਵਰਗਾ। ਉਹਨੇ ਤਾਂ ਵਿਚਾਰੇ ਨੇ ਕਿਸੇ ਦੀ ਅੱਜ ਤੱਕ ਕੰਧ ਤੱਕ ਨਹੀਂ ਟੱਪੀ। ਇੱਕ ਤੁਹਾਡਾ ਜਮਾਈ ਹੈ ਜਿਹਨੇ ਅੱਜ ਤੱਕ ਕਦੇ ਕੰਧ ਨਹੀਂ ਟੱਪੀ ਹੈ। ਕਿਹਨੂੰ ਦੇਖ ਲਓ ਹਰ ਰੋਜ਼ ਆ ਜਾਂਦਾ ਕੰਧਾ ਟੱਪਣ। ਇਹਦਾ ਨਾ ਸਾਹਮਣੇ ਵਾਲੀ ਕੁੜੀ ਦੇ ਨਾਲ ਇਸ਼ਕ ਪਿੱਛ ਹੈ। ਲੈ ਮੈਂ ਤਾਂ ਕਹਿੰਨੀ ਆ ਤੁਸੀਂ ਆਪਣੀ ਅੱਖਾਂ ਨਾਲ ਹੀ ਦੇਖ ਲਓ, ਦੇਖ ਲਓ। ਮੰਮੀ हाँ मैं तेरा मजनू। ਝਾਂਜਰਾਂ ਦਾ ਸ਼ੋਰ ਸੁਣ ਮੱਚ ਗਈ ਦੁਹਾਈ, ਮੇਰੀ ਅੱਖੀਆਂ ਦਾ ਨੂਰ ਪਹਿਲੇ ਤੋੜਦਾ। ਝਾਂਜਰਾਂ ਦਾ ਸ਼ੋਰ ਸੁਣ ਮੱਚ ਗਈ ਦੁਹਾਈ, ਮੇਰੀ ਅੱਖੀਆਂ ਦਾ ਨੂਰ ਪਹਿਲੇ ਤੋੜਦਾ। ਨੀ ਮੈਨੇ ਤੇਰੀ ਸ਼ਰਾਬ ਤਾਈਓ ਹੋ ਗਿਆ دیਵਾਨਾ, ਮੇਰੇ ਜ਼ਹਿਰ ਜਿਹੇ ਇਸ਼ਕੇ ਦੀ ਤੋੜਦਾ। ਚਿੱਟਾ ਕੁੱਕੜ ਬਨੇ ਰੇ ਤੇ, ਚਿੱਟਾ ਕੁੱਕੜ ਬਨੇ ਰੇ ਤੇ, ਚੜ੍ਹਦੀ ਜਵਾਨੀ ਚੰਦਰੀ ਅੱਖ ਰੱਖਦੀ ਆ ਮੇਰੇ ਤੇ, ਚੜ੍ਹਦੀ ਜਵਾਨੀ ਚੰਦਰੀ ਅੱਖ ਰੱਖਦੀ ਆ ਮੇਰੇ ਤੇ। ਚੰਨ ਅੰਬਰਾਂ ਦਾ ਧਰਤੀ ਤੇ ਆਇਆ ਚੱਲ ਕੇ, ਮੋਰਾਂ ਦੇ ਭੁਲੇਖੇ ਪੈਣ ਮੇਰੀ ਤੋਰ ਦੇ। ਚੰਨ ਅੰਬਰਾਂ ਦਾ ਧਰਤੀ ਤੇ ਆਇਆ ਚੱਲ ਕੇ, ਮੋਰਾਂ ਦੇ ਭੁਲੇਖੇ ਪੈਣ ਮੇਰੀ ਤੋਰ ਦੇ। ਹੁਸਨ ਤਬਾਹੀ ਹੱਸਾ ਜਾਨ ਕੱਢਦਾ, ਅੱਖ ਟਿਕਦੀ ਨਾ ਤੇਰੀ ਕਿਸੇ ਹੋਰ ਤੇ। ਚਿੱਟੇ ਕੁੱਕੜ ਨੇ ਬਾਂਗ ਦਿੱਤੀ, ਚਿੱਟੇ ਕੁੱਕੜ ਨੇ ਬਾਂਗ ਦਿੱਤੀ। ਸੋਹਣਿਆ ਨੇ ਦੇਖ ਮੁੜ ਕੇ ਮੇਰੀ ਜਾਨ ਹੀ ਕੱਢ ਦਿੱਤੀ। ਸੋਹਣਿਆ ਨੇ ਦੇਖ ਮੁੜ ਕੇ ਮੇਰੀ ਜਾਨ ਹੀ ਕੱਢ ਦਿੱਤੀ। ਸੂਟ ਪਟਿਆਲਾ ਪੈਣ ਲੱਗਾ ਹੀਰ ਦੀ, ਸਿਰ ਫੁੱਲਕਾਰੀ ਸੋਹੇ ਰੰਗ ਦੀ। ਸੂਟ ਪਟਿਆਲਾ ਪੈਣ ਲੱਗਾ ਹੀਰ ਦੀ, ਸਿਰ ਫੁੱਲਕਾਰੀ ਸੋਹੇ ਰੰਗ ਦੀ। ਚੰਗੇ ਭਲੇ ਆਸ਼ਿਕਾਂ ਨੂੰ ਪੈਣ ਦੰਦਲਾਂ, ਦੇਵਾਂ ਗਿੱਧੇ ਵਿੱਚ ਗੇੜਾ ਜਾਨ ਮੰਗਦੀ। ਚਿੱਟਾ ਕੁੱਕੜ ਹੈਰਾਨ ਹੋਇਆ, ਚਿੱਟਾ ਕੁੱਕੜ ਹੈਰਾਨ ਹੋਇਆ। ਕੁੜੀਆਂ 'ਚ ਗੱਲਾਂ ਹੁੰਦੀਆਂ, ਪੁੱਤ ਜੱਟ ਦਾ ਜਵਾਨ ਹੋਇਆ। ਕੁੜੀਆਂ 'ਚ ਗੱਲਾਂ ਹੁੰਦੀਆਂ, ਪੁੱਤ ਜੱਟ ਦਾ ਜਵਾਨ ਹੋਇਆ। ਤਾਰੀਫ ਹਾਏ ਹੁਸਨ ਮੇਰੇ ਦੀ, ਕਹਿੰਦਾ ਹਵਾ ਵਿੱਚ ਮੈਂ ਕਾਤੋਂ ਖਿਲਾਰਦੀ। ਕਰਦਾ ਤਾਰੀਫ ਹਾਏ ਹੁਸਨ ਮੇਰੇ ਦੀ, ਕਹਿੰਦਾ ਹਵਾ ਵਿੱਚ ਮੈਂ ਕਾਤੋਂ ਖਿਲਾਰਦੀ। ਦੁਨੀਆ ਰੰਗੀਨ ਹੋ ਗਈ ਦੇਖਿਆ ਜਦੋਂ ਦਾ, ਮੈਨੂੰ ਰਹਿੰਦੀ ਆ ਤੜਫ ਤੇਰੇ ਪਿਆਰ ਦੀ। ਚਿੱਟੇ ਕੁੱਕੜ ਦੀ ਲਾਲ ਕਲਗੀ, ਚਿੱਟੇ ਕੁੱਕੜ ਦੀ ਲਾਲ ਕਲਗੀ। ਜਿਹੜੇ ਰਾਹੀਂ ਤੂੰ ਚੱਲਦਾ, ਇੱਥੇ ਕਿਸੇ ਦੀ ਨਾ ਡਾਲ ਗਲਦੀ। ਜਿਹੜੇ ਰਾਹੀਂ ਤੂੰ ਚੱਲਦਾ, ਇੱਥੇ ਕਿਸੇ ਦੀ ਨਾ ਦਾਲ ਗਲਦੀ।
ਓਏ ਰੁਕੋ। ਓ ਸਮਦੀ ਜੀ, ਤੁਸੀਂ ਇਸ ਵੇਲੇ ਇੱਥੇ? ਕੀ ਗੱਲ ਹੋ ਗਈ? ਸਭ ਠੀਕ ਠਾਕ ਤਾਂ ਹੈ? ਉਹ ਸਾਨੂੰ ਛੱਡੋ, ਆਪਣੇ ਕਰੈਕਟਰਲੈਸ ਮੁੰਡੇ ਨੂੰ ਪੁੱਛੋ ਜਿਹੜਾ ਲੋਕਾਂ ਦੇ ਕੋਠੇ ਟੱਪਦਾ ਫਿਰਦਾ ਹੈ। ਓ ਹੈਲੋ, ਮੈਂ ਕਿਹੜੇ ਕੋਠੇ ਟੱਪਦਾ ਫਿਰਦਾ? ਨਾਲ ਮੇਰੇ ਕਰੈਕਟਰ ਦੀ ਗੱਲ ਨਹੀਂ ਕਰਨੀ। ਪੁੱਛੋ ਆਪਣੀ ਧੀ ਨੂੰ ਜੇ ਬਚਪਨ ਤੋਂ ਲੈ ਕੇ ਅੱਜ ਤੱਕ ਇਹਨੂੰ ਟੱਚ ਵੀ ਕੀਤਾ ਹੋਵੇ। ਇਹੀ ਤਾਂ ਪ੍ਰੋਬਲਮ ਹੈ, ਸਾਡੀ ਕੁੜੀ ਨੂੰ ਤਾਂ ਕਦੇ ਟੱਚ ਨਹੀਂ ਕੀਤਾ, ਲੋਕਾਂ ਦੀਆਂ ਕੁੜੀਆਂ ਨਾਲ ਜਾ ਕੇ ਨੱਚ ਕਰਦਾ ਹੈ। ਮੈਂ ਕਿਹਾ ਜੀ ਆ ਨੱਚ ਕੀ ਹੁੰਦਾ? ਤੁਸੀਂ ਤਾਂ ਕਦੇ ਕੀਤਾ ਨਹੀਂ। ਓਏ ਹੋਏ, ਜੇ ਮੈਂ ਤੇਰੇ ਨਾਲ ਨੱਚ ਨਹੀਂ ਕੀਤਾ ਤਾਂ ਐਡਾ ਵੱਡਾ ਲੋਕਾਂ ਦੇ ਸਾਹਮਣੇ ਵੀ ਨੱਚੀ ਜਾਂਦਾ ਪਿਆ। ਬੜੇ ਬੇਵਕੂਫਾਂ ਦਾ ਟੱਬਰ ਹੈ ਇਹ। ਸਾਡੀ ਕੁੜੀ ਦੀ ਜ਼ਿੰਦਗੀ ਖਰਾਬ ਹੋ ਗਈ ਤੇ ਇਹ ਹੁਣ ਤੱਕ ਨੱਚ ਤੇ ਲੱਗੇ ਹੋਏ ਨੇ। ਖਬਰਦਾਰ, ਜੇ ਇੱਕ ਵੀ ਲਫ਼ਜ਼ ਮੂੰਹੋਂ ਬੋਲਿਆ, ਤੁਸੀਂ ਕੁੜੀ ਵਾਲੇ ਹੋ। ਕੁੜੀ ਵਾਲੇ ਤਾਂ ਹਮੇਸ਼ਾ ਗਰਦਨ ਝੁਕਾ ਕੇ ਰੱਖਦੇ ਹੁੰਦੇ ਨੇ। ਗਿਆ ਜ਼ਮਾਨਾ ਜਦੋਂ ਕੁੜੀ ਵਾਲੇ ਗੱਲਾਂ ਸੁਣ ਕੇ ਗਰਦਨਾਂ ਨੀਵੀਆਂ ਕਰਕੇ ਚਲੇ ਜਾਂਦੇ ਸੀ। ਅਸੀਂ ਤਾਂ ਗਰਦਨਾਂ ਵੱਢਣ ਵਾਲਿਆਂ ਚੋਂ ਆ। ਤੈਨੂੰ ਤਾਂ ਆ ਜਾ, ਦੱਸ ਤੈਨੂੰ ਕੀ ਕਰੀ ਜਾਂਦੇ ਹੋ? ਓਏ ਲਵਜੀ ਕੋਈ ਚੰਗੀ ਗੱਲ ਥੋੜੀ ਹੈ। ਕੀ ਰੱਖਿਆ ਤੁਸੀਂ? ਅਰੇ ਹੋ ਜਾਓ, ਤੈਨੂੰ ਕੀ ਹੋ ਗਿਆ? ਨਹੀਂ ਏਦਾਂ ਨਹੀਂ ਕਰੀਦਾ। ਤੇਰੀ ਗੱਲ ਤਾਂ ਸੁਣ। ਹੈਲੋ ਹਾਏ 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 ਬੁੱਗੇ, ਤੂੰ ਕੱਲੀ ਖੜੀ ਆ ਬੁੱਗੇ, ਕਿਉਂ? ਛੱਡ ਮੈਨੂੰ, ਤੂੰ ਮੇਰਾ ਦਿਲ ਤੋੜਤਾ। ਤੇਰਾ ਦਿਮਾਗ ਖਰਾਬ ਹੈ। ਮਜਨੂ ਭਲਾ ਕਿਸੇ ਦਾ ਦਿਲ ਤੋੜ ਸਕਦਾ? ਆਪਣਾ ਜਨਮਾਂ ਦਾ ਸਾਥ ਹੈ। ਇਸ ਜਨਮ 'ਚ ਨਹੀਂ ਤਾਂ ਕੀ ਹੋ ਗਿਆ, ਆਪਾਂ ਅਗਲੇ ਜਨਮ 'ਚ ਇਕੱਠੇ ਹੋਵਾਂਗੇ। ਚੰਗਾ ਭੈਣ, ਸਤਿ ਸ੍ਰੀ ਅਕਾਲ। ਰੱਬ ਨੇ ਚਾਹਿਆ ਤਾਂ ਫੇਰ ਇਕੱਠੇ ਹੋਵਾਂਗੇ ਵਿਆਹ ਤੇ। ਖਿਆਲ ਰੱਖੀ ਆਪਣਾ। ਚੰਗਾ। ਚਲ ਆ ਜਾ ਹੁਣ ਅੰਦਰ, ਬਾਕੀਆਂ ਦੇ ਜਾ ਕੇ ਝੂਠੇ ਭਾਂਡੇ ਭੁੰਡੇ ਤਾਂ ਇਕੱਠੇ ਕਰੀਏ। ਅੱਛਾ ਡੈਡੀ ਜੀ, ਅਸੀਂ ਵੀ ਹੁਣ ਚੱਲਦੇ ਆਂ। ਤੁਸੀਂ ਕਿੱਥੇ ਚੱਲੇ ਆ ਪੁੱਤਰ? ਬਾਕੀ ਸਾਰੇ ਰਿਸ਼ਤੇਦਾਰ ਤਾਂ ਸਾਡੀ ਬੇਇੱਜ਼ਤੀ ਕਰਕੇ ਚਲੇ ਗਏ। ਉਹ ਤੁਸੀਂ ਤਾਂ ਆਪਣੇ ਆ, ਤੁਸੀਂ ਤਾਂ ਰੁਕੋ 2-4 ਦਿਨ। ਆਹੋ, ਜਿਹੜੇ ਥੋੜੇ ਬਹੁਤੇ ਪੈਸੇ ਜੇਬ 'ਚ ਬਚੇ ਨੇ ਉਹ ਵੀ ਗਵਾ ਲਓ ਹੁਣ। ਤੁਸੀਂ ਕੁਝ ਕਿਹਾ ਬੇਟਾ ਜੀ? ਨਹੀਂ ਕੁਝ ਨਹੀਂ ਮੰਮੀ ਜੀ। ਅਸੀਂ ਹੁਣ ਰੁਕ ਕੇ ਕਰਨਾ ਵੀ ਕੀ ਹੈ? ਵਿਆਹ ਤਾਂ ਹੋਇਆ ਨਹੀਂ, ਅਸੀਂ ਹੁਣ ਚੱਲਦੇ ਆਂ। ਚੈਂਪੀਅਨ ਬੇਟਾ, ਜਾਓ ਨਾਨਾ ਜੀ ਨੂੰ ਜੱਫੀ ਪਾ ਕੇ ਆਓ। ਜਿਉਂਦੇ ਰਹੋ ਪੁੱਤਰ। ਚੈਂਪੀਅਨ ਇੱਧਰ ਆਓ ਬੇਟਾ। ਹੁਣ ਤੁਸੀਂ ਨਾਨੀ ਮੰਮਾ ਕੋ ਜਾ ਕੇ ਉਹਨਾਂ ਨੂੰ ਜੱਫੀ ਪਾਓ। ਹਾਏ ਨੀ ਮੇਰਾ ਪੁੱਤ, ਜਿਉਂਦਾ ਰਹਿ। ਆ ਮੇਰਾ ਬੇਟਾ, ਸ਼ਾਬਾਸ਼। ਪੁੱਤਰ ਜੀ, ਵੱਡੇ ਬਾਪੂ ਜੀ ਨੂੰ ਵੀ ਜੱਫੀ ਪਾ ਕੇ ਆਓ। ਜਾਓ ਜਾਓ ਜਾਓ। ਜਿੰਨੀਆਂ ਮਰਜ਼ੀ ਜੱਫੀਆਂ ਪਾ ਲਓ, ਅੱਜ ਮਿਲਣਾ ਕੁਛ ਨਹੀਂ। ਨਹੀਂ, ਅਸੀਂ ਕੋਈ ਪੈਸਿਆਂ ਦੇ ਭੁੱਖੇ ਆ? ਕਰੋ ਜਾਂਦਿਆਂ ਨੂੰ ਤਾਂ ਕੋਈ ਵੀ ਸਗਨ ਹੱਥੀ ਫੜਾ ਦਿੰਦਾ ਹੈ। ਅਸੀਂ ਕੈਨੇਡਾ ਤੋਂ ਇੰਨਾ ਪੈਸਾ ਖਰਚ ਕਰਕੇ ਆਏ ਆ ਤੇ ਇੱਥੇ ਕੀ ਇੱਥੇ ਨਾਲੇ ਜੇ ਖਰਚਾ ਕਰਕੇ ਆਏ ਹੋ ਤਾਂ ਸਾਰਾ ਖਰਚਾ ਬੱਚਿਆਂ ਨੂੰ ਜੱਫੀਆਂ ਪਵਾ ਕੱਢਣਾ। ਗੱਲਾਂ ਕਰਦੇ ਨੇ ਬਦਤਮੀਜ਼, ਤੈਨੂੰ ਅਕਲ ਨਹੀਂ ਜੀਜੇ ਨਾਲ ਕਿੱਦਾਂ ਗੱਲ ਕਰੀਦੀ ਹੈ? ਚੰਗਾ ਹੋਇਆ ਜੇ ਤੇਰਾ ਰਿਸ਼ਤਾ ਟੁੱਟ ਗਿਆ। ਇਹ ਜੇ ਮੁੰਡੇ ਨੂੰ ਕੁੜੀ ਦਊਗਾ ਵੀ ਕੌਣ? ਕਿਉਂ? ਮੈਂ ਟੁੰਡਾ ਵਾਂ ਤੇ ਮੈਂ ਲੰਗ ਮਾਰ ਕੇ ਤੁਰਦਾ? ਹਾਂ, ਅੱਜ ਵੀ ਜਾ ਕੇ ਦੇਖ ਲਓ, ਕੱਲੀ ਕੁੜੀ ਮਜਨੂ ਦੇ ਪਿੱਛੇ ਪਈ ਹੈ। ਇਹ ਜੀ ਕੁੜੀ ਮਿਲ ਜੂ ਤੈਨੂੰ ਜਿਹੋ ਜਿਹੀ ਅਸੀਂ ਲੱਭੀ ਸੀ। ਚਲੋ ਜੀ ਇੱਥੋਂ। ਚਲੋ। ਜੇ ਸਾਡੇ ਪੈਰੀ ਵੀ ਪੈਣਗੇ ਨਾ, ਅਸੀਂ ਨਹੀਂ ਆਉਣਾ ਇਹਨਾਂ ਦੇ। ਉਹ ਚੱਲ ਮੇਰਾ ਬੇਟਾ, ਚੱਲ ਤੂੰ। ਚੱਲ। ਓ ਡੈਡੀ ਜੀ, ਕੀ ਗੱਲਾਂ ਕਰਦੇ ਹੋ? ਵਾਈ ਯੂ ਵਰੀਡ? ਚੱਲ ਬਾਹਰ। ਚੱਲ ਤੂੰ ਕੈਨੇਡੀਅਨ ਰਿਪੋਰਟ ਚੱਲ। ਉਹ ਤੁਹਾਨੂੰ ਮੇਰਾ ਪਤਾ ਨਹੀਂ, ਕੁੜੀ ਪਸੰਦ ਕੀਤੀ ਆ ਕੈਨੇਡਾ ਦੀ, ਅੰਗਰੇਜ਼ੀ ਬੋਲਦੀ ਆ। ਹਫਤੇ ਦੇ ਅੰਦਰ ਵਿਆਹ ਕੇ ਥਾਂ ਤੁਹਾਨੂੰ ਹਫਤੇ ਦੇ ਅੰਦਰ ਦੇਖ ਲਿਓ। ਮੇਰੀ ਗੱਲ ਨੂੰ ਸੀਰੀਅਸ ਲੈਂਦਾ ਨਹੀਂ ਕੋਈ ਇੱਥੇ, ਗੱਲਾਂ ਕਰਦੇ ਨੇ। ਉਹ ਤੇਰੀ ਭੈਣ ਨੂੰ, ਇਹਨੂੰ ਕੀ ਹੋ ਗਿਆ? ਇੱਕਦਮ ਸਿੱਧੂ ਮੂਸੇਵਾਲੇ ਦੀ ਆਤਮਾ ਕਿੱਥੋਂ ਆ ਗਈ ਇਹਦੇ ਚ? ਡੈਡੀ ਜੀ, ਤੁਸੀਂ ਕਿਹੜਾ ਮੂੰਹ ਸਜਾਇਆ? ਪੁੰਡੀ ਤਾਂ ਨਹੀਂ ਲੜਕੀ ਕਿਤੇ? ਪੁੰਡੀ ਤਾਂ ਤੇਰੇ ਮੈਂ ਲੜਾਉਂਗਾ। ਹੁਣ ਕਰਾਉਂਗਾ ਤੇਰਾ ਕੈਨੇਡਾ ਵਿਆਹ। ਖੜ ਜਾ ਹੁਣ। ਮੈਂ ਬੱਚੇ ਦੇ ਹੱਥ ਨਹੀਂ ਚੱਕੀ ਜਾਂਦਾ। ਸਮਝਾਓ ਕੁਛ। ਉਹ ਗੱਲ ਤਾਂ ਸੁਣ ਲਓ, ਜਵਾਕ ਕੀ ਕਹਿੰਦਾ। ਓਏ ਕੀ ਗੱਲ ਸੁਣਨਾ ਮੈਂ ਇਹਦੀ? ਮੈਂ ਬੈਂਕ ਦਾ ਮਾਮੂਲੀ ਜਿਹਾ ਕਰਮਚਾਰੀ, ਇਹ ਵਿਆਹ ਕਰਾਉਣ ਨੂੰ ਫਿਰਦਾ ਕੈਨੇਡਾ। ਉਹਨਾਂ ਨੇ ਵਿਆਹ ਗੱਜ-ਵੱਜ ਕੇ ਕਰਨਾ, ਮੇਰੀ ਨਹੀਂ ਔਕਾਤ ਕਿੱਥੇ? ਉਹ ਤੂੰ ਓ ਯਾਰ ਰੁਕ ਜਾਓ। ਇੱਕ ਤਾਂ ਤੁਸੀਂ ਬੜੀ ਜਲਦੀ ਵਾਇਲੈਂਟ ਬਹੁਤ ਹੋ ਜਾਂਦੇ ਹੋ। ਆਓ ਤੁਹਾਨੂੰ ਮੈਂ ਸਮਝਾਉਣਾ। ਤੁਹਾਨੂੰ ਕੀ ਲੱਗਦਾ
ਕੈਨੇਡਾ ਸਾਰੇ ਅਮੀਰ ਲੋਕ ਹੀ ਹੁੰਦੇ ਨੇ? ਉਹ ਨਹੀਂ ਮਹਾਰਾਜ, ਇੱਥੇ ਤਾਂ ਗਲਤੀ ਕਰਦੇ ਆਪਾਂ, ਉੱਥੇ ਵੀ ਗਰੀਬ ਹੁੰਦੇ ਨੇ। ਬੈਠੋ ਬੈਠੋ ਬੈਠੋ, ਮੈਂ ਸਮਝਾਣਾ ਤੁਹਾਨੂੰ। ਜਿਹੜੀ ਪਰੀ ਹੈ ਨਾ, ਬਹੁਤ ਗਰੀਬ ਕੁੜੀ ਹੈ। ਉਹ ਬੇਸਮੈਂਟਾਂ 'ਚ ਰਹਿੰਦੇ ਨੇ, ਅਗਲੇ ਬੇਸਮੈਂਟਾਂ 'ਚ। ਨਾਲੇ ਮੈਂ ਕਦੀ ਕੋਈ ਅਮੀਰ ਕੁੜੀ ਫਸਾ ਲਾਂ, ਮੇਰੀ ਇੰਨੀ ਜ਼ਰੂਰਤ? ਮੈਨੂੰ ਤੁਹਾਡੀ ਔਕਾਤ ਦਾ ਨਹੀਂ ਪਤਾ। ਓਏ ਮੈਨੂੰ ਪਤਾ ਹੈ, ਇਸ ਕਰਕੇ ਤੁਹਾਡੀ ਔਕਾਤ ਤੋਂ ਘੱਟ ਹੀ ਫਸਾਵਾਂਗਾ। ਤੁਸੀਂ ਬਸ ਟੈਨਸ਼ਨ ਨਾ ਲਓ, ਇੱਕ ਵਾਰੀ ਜਾ ਕੇ ਉਹ ਗਰੀਬਾਂ ਨੂੰ ਮਿਲ ਲਓ। ਹਾਂ ਮਿਲ ਲਓ ਨਾ। ਪਰ ਉਹ ਪਦਪੁਰ ਨੂੰ ਛੱਡੋ, ਆ ਜਿਹੜੇ ਰਿਸ਼ਤੇਦਾਰ ਬੋਲ ਬੋਲਦੇ ਆ ਨਾ, ਉਹਨਾਂ ਦੇ ਮੂੰਹ ਪੰਨੇ ਜਾਣਗੇ। ਨਾਲੇ ਮੈਂ ਮਜਨੂ ਦੇ ਵਿਆਹ ਵਾਸਤੇ ਜਿਹੜਾ ਸੂਟ ਸਵਾਇਆ ਸੀ ਉਹ ਪਾ ਲੂੰਗੀ, ਹਨਾ? ਹਾਏ ਮੇਰੀ ਮਾਂ, ਆ ਜਾ। ਆ ਮੇਰਾ ਪੁੱਤ। ਹਾਏ ਹਾਏ ਹਾਏ। ਪਰੀ ਕਾਕਾ ਜੀ ਰਿੰਗ ਪਾਓ। ਹਾਂਜੀ ਰਿੰਗ ਕਿੱਥੇ? ਤੁਹਾਡੇ ਕੋਲ ਹੈ ਜੀ? ਮੇਰੇ ਕੋਲ ਆ ਜੇਬ 'ਚ, ਇੱਧਰਲੀ 'ਚ, ਇੱਥੇ ਦੇਖੋ। ਕੀ ਹੋਇਆ? ਜਨਾਬ ਮੁੰਦਰੀ ਰੱਖੀ ਸੀ, ਪਤਾ ਹੀ ਨਹੀਂ ਕਿੱਥੇ ਗਈ। ਔਰ ਜਿਸ ਤਰ੍ਹਾਂ ਦੀਆਂ ਤੁਸੀਂ ਜੇਬਾਂ ਲਵਾਈਆਂ ਨੇ ਨਾ, ਮੈਨੂੰ ਲੱਗਦਾ ਪਿੱਛੇ ਕਿਤੇ ਸੁੱਟ ਆਏ ਹੋ। ਜਾ ਕੇ ਦੇਖੋ। ਹਾਂਜੀ ਹਾਂਜੀ ਹਾਂਜੀ। ਮੈਂ ਕਿਹਾ ਜੀ ਮਿਲ ਗਈ। ਉਹ ਜੇ ਤੇਰੇ ਕੋਲ ਸੀਗੀ ਮੁੰਦਰੀ ਤਾਂ ਮੇਰੀ ਜੇਬ ਐਵੇਂ ਪੜਵਾਤੀ। ਆ ਲਓ ਜਨਾਬ। ਇੱਕ ਮਿੰਟ। ਐਨੀ ਛੋਟੀ ਮੁੰਦਰੀ? ਮੈਨੂੰ ਤਾਂ ਪਤਾ ਚੱਲਿਆ ਸੀ ਕਿ ਮੁੰਡੇ ਦੇ 500 ਟਰੱਕ ਚੱਲਦੇ ਨੇ। ਜਿਸ ਤਰ੍ਹਾਂ ਦੀ ਆ ਮੁੰਦਰੀ ਹੈ ਨਾ, ਤੇ ਮੈਨੂੰ ਲੱਗਦਾ 2-3 ਆਟੋ ਹੀ ਚੱਲਦੇ ਹੋਣਗੇ। 500 ਦੀ ਕਿਹੜੀ ਗੱਲ ਕਰਤੀ? ਟਰੱਕ ਤਾਂ ਮੈਂ 1000 ਚਲਾ ਦੂੰਗੀ। ਓਏ ਚੁੱਪ ਕਰ ਭੈਣ, ਲੱਡੂਆਂ ਦੀ ਗੱਲ ਨਹੀਂ ਕਰਦੇ, ਟਰੱਕਾਂ ਦੀ ਗੱਲ ਕਰਦੇ ਪਿਆ। ਤੂੰ ਵੀ ਨਾ ਬਸ। ਮੈਨੂੰ ਤਾਂ ਇਹ ਫੈਮਿਲੀ ਪਾਗਲਾਂ ਦੀ ਲੱਗਦੀ ਹੈ। ਚਲੋ, ਇਹ ਤਾਂ ਰਿੰਗ ਸੈਰੇਮਨੀ ਹੈ, ਚੱਲੇਗਾ। ਪਰ ਵਿਆਹ ਤੇ ਲੈਣ ਦੇਣ ਬਰਾਬਰ ਦਾ ਹੋਏਗਾ। ਓਏ, ਲੋਕਾਂ ਨੂੰ ਪਤਾ ਚੱਲੇ ਕਿ ਸੌਤੇ ਦੀ ਕੁੜੀ ਦਾ ਵਿਆਹ ਹੈ। ਕੋਈ ਨਹੀਂ ਪੁੱਤਰਾ, ਤੂੰ ਘਰ ਚੱਲ, ਤੇਰੇ ਪਟਾਕੇ ਤਾਂ ਮੈਂ ਪਾਉਂਗਾ। What's he saying? No, family, fireworks, no problem. You come. No problem, no problem. ਪਾਪਾ ਜੀ, ਮੈਨੂੰ ਪਤਾ ਮੇਰੇ ਤੋਂ ਗਲਤੀ ਹੋਈ ਹੈ, ਪਰ ਮੈਂ ਕੀ ਕਰਦਾ? ਜਿਹੜੀ ਕੁੜੀ ਨਾਲ ਬਚਪਨ 'ਚ ਮੇਰਾ ਵਿਆਹ ਪੱਕਾ ਹੋਇਆ, ਉਹਨੂੰ ਮੈਂ ਪਿਆਰ ਨਹੀਂ ਕਰਦਾ। ਤੇ ਜਿਹਨੂੰ ਮੈਂ ਪਿਆਰ ਕਰਦਾ, ਉਹਦੇ ਵਾਸਤੇ ਇੱਕ ਝੂਠ ਬੋਲ ਵੀ ਦਿੱਤਾ, ਤੇ ਕੀ ਗੁਨਾਹ ਕਰਤਾ? ਤੁਹਾਡਾ ਪੋਤਾ ਪਾਲ ਟਾਂਗ ਲੈ ਕੇ ਮੇਰੇ ਪਟਾਕੇ ਪਾਉਣ ਨੂੰ ਫਿਰਦਾ ਪਿਆ। ਅੱਜ ਕੁਝ ਬੋਲ ਪੋ, ਜਵਾਬ ਦੇ ਦਿਓ ਉਹਨੂੰ, ਜਵਾਬ ਦਿਓ ਅੱਜ ਇਹਨੂੰ। ਜਵਾਬ ਤਾਂ ਤੇਰੀ ਗੱਲ ਦਾ ਮੈਂ ਦਊਂਗਾ ਕਾਕਾ ਜੀ। ਓਏ ਜਿਹੜਾ ਬੰਦਾ ਪਿਛਲੇ 5 ਸਾਲਾਂ ਤੋਂ ਬੋਲੇ ਹੀ ਨਹੀਂ, ਉਹ ਤੁਹਾਡੀ ਗੱਲ ਦਾ ਕੀ ਜਵਾਬ ਦਊਗਾ? ਬਾਕੀ ਰਹੀ ਗੱਲ ਪਟਾਕਿਆਂ ਦੀ, ਪਟਾਕੇ ਤਾਂ ਤੁਹਾਡੇ ਮੈਂ ਪਾਉਂਗਾ। ਕੜਿਆ ਤੇਰੀ ਐਸੀ ਦੀ ਤੈਸੀ। ਯਾਰ ਕਿਦਾਂ ਦਾ ਗੁੰਗਾਰ ਪਿਓ ਹੈ ਯਾਰ। ਓਏ ਗੁੰਗਾਰ ਨੂੰ ਮੈਂ ਤੇਰੇ ਦੰਦੀਆਂ ਵੜਦੀਆਂ। ਦੰਦੀ ਮੈਂ ਵੜਦਾ ਕਰੇ। ਬਾਬੂ ਮੇਰੀ ਗੱਲ ਸੁਣ। ਬਾਬੂ ਓਹੋ, ਆ ਕੀ ਕਰੀ ਜਾਂਦੇ ਤੁਸੀਂ? ਮੰਮੀ ਬਚਾ ਲੈ ਮੈਨੂੰ ਤਾਂ ਲੱਗਦਾ ਇਹਦੇ ਢਿੱਡ 'ਚ ਮੋਚ ਆ ਗਈ ਹੈ। ਉਹ ਬਸ ਵੀ ਕਰੋ ਹੁਣ, ਬੱਚੇ ਦੀ ਜਾਨ ਲੈਣੀ ਤੁਸੀਂ। ਓਏ ਇਹਦੇ ਨਾਲ ਤਾਂ ਮੈਂ ਬਾਅਦ ਚ ਗੱਲ ਕਰੂੰਗਾ, ਪਹਿਲਾਂ ਮੈਨੂੰ ਤੂੰ ਦੱਸ, ਤੂੰ ਕਿਹੜਾ ਦੂਜਾ ਕਸਮ ਰੱਖਿਆ ਹੋਇਆ? ਕੀ ਬਕਵਾਸ ਕਰੀ ਜਾਂਦੇ ਹੋ ਤੁਸੀਂ? ਮੈਨੂੰ ਤਾਂ ਲੱਗਦਾ ਪੁੱਤ ਤੇਰੇ ਪਿਓ ਦੇ ਢਿੱਡ 'ਚ ਨਹੀਂ, ਸਗੋਂ ਦਿਮਾਗ 'ਚ ਮੋਚ ਪੈ ਗਈ ਆ। ਹਾਂ ਮੇਰੇ ਦਿਮਾਗ 'ਚ ਤਾਂ ਮੋਚ ਪੈਣੀ ਹੈ। ਨਹੀਂ ਤਾਂ ਤੂੰ ਹੀ ਦੱਸ, ਜਿਹੜੇ 500 ਟਰੱਕਾਂ ਦੀ ਉੱਤੇ ਫੁਕਰੀ ਮਾਰ ਕੇ ਆਇਆ, ਉਹ ਤੂੰ ਦਾਜ ਲੈ ਕੇ ਆਈ ਸੀ ਜਾਂ ਮੈਂ ਭੁੱਕੀ ਵੇਚ ਕੇ ਖਰੀਦੇ ਸੀ? ਹੈਂ? ਓਏ ਤੂੰ ਤਾਂ ਕਹਿੰਦਾ ਸੀ ਕੈਨੇਡਾ ਵਾਲੀ ਕੁੜੀ ਗਰੀਬ ਹੈ। ਓਏ ਇਦਾਂ ਦੀ ਹੁੰਦੀ ਹੈ ਕੁੜੀ ਗਰੀਬ? ਉਹ ਕੈਨੇਡਾ 'ਚ ਵੀ ਗਰੀਬ ਹੁੰਦੇ ਨੇ, ਤੁਹਾਨੂੰ ਕੀ ਪਤਾ? ਗਏ ਹੋ ਕਦੀ? ਆਹੋ, ਤੂੰ ਬੜਾ ਗਿਆ ਉੱਥੇ ਜਾ ਕੇ ਤੂੰ ਟਰੂਡੋ ਦਾ ਜਹਾਜ਼ ਓਹੋ, ਮੈਂ ਕਹਿੰਦੀ ਬਸ ਵੀ ਕਰੋ ਹੁਣ। ਬਾਬੂ ਜੀ, ਤੁਸੀਂ ਥੱਕ ਗਏ ਹੋ ਰਾਈਟ? ਤੇ ਤੁਹਾਡੇ ਤੋਂ ਉੱਤੇ ਮੇਰੇ ਲਈ ਕੁਛ ਨਹੀਂ। ਨਾਲੇ ਮੈਂ ਨਹੀਂ ਚਾਹੁੰਦਾ ਇਸ ਉਮਰੇ ਮੇਰੀ ਪਿਆਰੀ ਜੀ ਮਾਂ ਫਿਤਵਾ ਹੋ ਜਾਏ। ਤੁਸੀਂ ਮਾਰਨਾ ਹੀ ਹੈ ਨਾ, ਤੁਸੀਂ ਮੈਨੂੰ ਮਾਰ ਲਓ, ਪਰ ਐਵੇਂ ਭੱਜ ਕੇ ਆਤਮ ਹੱਤਿਆ ਨਾ ਕਰੋ ਬਾਪੂ ਜੀ। ਓਏ ਪੁੱਤਰ, ਮੈਂ ਆਤਮ ਹੱਤਿਆ ਨਹੀਂ ਕਰਦਾ, ਮੈਂ ਤਾਂ ਹੱਤਿਆ ਕਰੂੰਗਾ, ਉਹ ਵੀ ਤੇਰੀ। ਓਏ
ओए मैं तो कहना तू जमता ही क्यों नहीं मर गया? निकल जा मेरे घरों बाहर। तेरे वर्गी गंदी औलाद रब किसे नू ना देवे, किसे नू ना देवे, किसे नू ना देवे। ओए तू जमदा क्यों नहीं मर गया? क्यों नहीं मर गया दानी? यार किदा मैं जंगली प्यो रखा है यार। ओए ओ तू जिथे तक भजना भज ला, हुण नहीं मैं तेनू छड़दा। ते जो कर सकदा कर ला तू। ਹੁਣ ਮੈਂ ਕੀ ਕਰ ਸਕਦਾ? ਨਾਲੇ ਯਾਰ ਤਾਂ ਜਮਾ ਕੁਝ ਨਹੀਂ ਕਰ ਸਕਦਾ। ਜੋ ਕਰਨਾ ਤੁਸੀਂ ਕਰਨਾ ਕਰ ਲਓ, ਫਿਰ ਖੜੇ ਆ ਤੇ। ओए रब तेरे वर्गी गंदी औलाद किसे नू ना दवे। सुनया तू? रब तेरे वर्गी गंदी औलाद किसे नू ना दवे। चल निकल, निकल जा मेरे घरों बाहर। ओए चल, खड़ा की करता? निकल। चुप हो जा, खबरदार। मेरा खड़ा कर, खड़ा कर, मैंने खड़ा कर। खबरदार जी, जी मेरे मेरे पुत्र ने कुछ किया। आज तो 50 साल पहला जो कुछ होया वो मैं नहीं होने देंगा, हुण नहीं होने देंगा। दफा हो जा, दफा हो जा। बापू जी ठीक हो गए? बापू जी ठीक हो गए? पुत्र ये तेरा प्यो गलत है, तू भी ठीक नहीं। ਇਹਦੇ ਨਾਲ ਪਿਆਰ ਕਰੀਏ, ਉਹਦੇ ਨਾਲ ਝੂਠ ਨਹੀਂ ਬੋਲੀਦਾ। ਜਾ ਕੇ ਨੂੰ ਸੱਚ ਸੱਚ ਦੱਸ ਕੇ ਆ, ਸੱਚ ਸੱਚ ਦੱਸ ਕੇ ਆ। ਮੈਂ ਤੇਰੀ ਗੱਲ ਸੁਣਦਾ ਵੀ ਸੀ, ਸੋਚਦਾ ਵੀ ਸੀ, ਪਰ ਬੋਲ ਨਹੀਂ ਸੀ ਸਕਦਾ। ਦੱਸੂਗਾ ਬਾਪੂ ਜੀ, ਜਾ ਕੇ ਉਹਨੂੰ ਦੱਸੂਗਾ ਬਾਪੂ ਜੀ, ਜ਼ਰੂਰ ਦੱਸੂਗਾ। ਸੱਚ ਸੱਚ ਦੱਸ ਕੇ ਆ, ਦੱਸਾਂਗਾ ਬਾਪੂ ਜੀ, ਝੂਠ ਨਹੀਂ ਬੋਲੀਦਾ, ਦੱਸ ਕੇ ਆਵਾਂਗਾ। ਝੂਠ ਨਹੀਂ ਬੋਲੀਦਾ ਪੁੱਤ, ਜ਼ਰੂਰ ਦੱਸਾਂਗਾ ਬਾਪੂ ਜੀ। ਝੂਠ ਨਹੀਂ ਬੋਲੀਦਾ। So, everything you've told me has been a lie, right? Yes, you're right, Pari. मैं एक ਮਿਡਲ ਕਲਾਸ ਫੈਮਿਲੀ ਤੋਂ ਹਾਂ। 500 ਟਰੱਕ ਤਾਂ ਦੂਰ ਦੀ ਗੱਲ ਹੈ, ਸਾਡੇ ਕੋਲ ਤਾਂ ਕਈ ਵਾਰੀ ਸਕੂਟਰ 'ਚ 2 ਲੀਟਰ ਪੈਟਰੋਲ ਪਵਾਉਣ ਦੇ ਪੈਸੇ ਵੀ ਨਹੀਂ ਹੁੰਦੇ। ਮੇਰੇ ਡੈਡੀ ਬੈਂਕ 'ਚ ਇੱਕ ਮਾਮੂਲੀ ਜਿਹੇ ਕਰਮਚਾਰੀ ਨੇ, ਐਂਡ ਆਈ ਡੋਂਟ ਵਾਂਟ ਟੂ ਮੂਵ ਫਾਰਵਰਡ ਦਿਸ ਰਿਸ਼ਤਾ ਵਿਦ ਝੂਠ। ਤੂੰ ਸਹੀ ਕਿਹਾ ਸੀ ਪਰੀ, ਤੇਰੀ ਤੇ ਮੇਰੀ ਜੋੜੀ ਇਸ ਜਨਮ 'ਚ ਨਹੀਂ ਬਣ ਸਕਦੀ। ਦਾਦਾ ਜੀ ਜਾਗਦੇ ਹੋ? ਤੁਹਾਡੇ ਲਈ ਦੁੱਧ ਲੈ ਕੇ ਆਇਆ ਸੀ।
है जवाब। ਤੁਹਾਨੂੰ ਕਿਵੇਂ ਪਤਾ ਲੱਗਾ? तेरे कदमों की आहट ने सारा कुछ दस दिता। चल तेनू मैं कहानी सुनाना। शायद कहानी सुन के तेरे चेहरे ते रौनक आ जाए। ये कहानी ओ समानी दी है पुत्र। मोड़ के तू मुख हाँ दिते जन्मा दे दुख मेरी रोल दिती सोल जई जिंद वे नैना वाले खाब सारे बन के ने आब तेनू तरस ना आया कर इंज वे मैं दसा तेनू की दिल दी मजबूरी तू अपनी जगह ठीक मैं अपनी जगह ठीक हाँ 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 रुत पत झड़ लगदी बहार दी तू जुदाई क्यों पाई दाने दाने राणो भैन का रिश्ता टुट गया। हाँ तेरी मेरी जोड़ी मामिया बड़ा चौड़ा होके कहंदा फिरदा सी कि पाले दा कराया रिश्ता कदे टुटदा नहीं, फिर मेरी भैन दा रिश्ता किवें टुट गया? दे जवाब, नहीं तेरी धौन तेरे शरीर नाल लग कर दूं। बोल। मिल गया जवाब के होर चाहिदा। और तेनू अपने मामे ते हथ चुकदे शर्म नहीं आउंदी? जे राणो दा रिश्ता टुटिया तो दा जिम्मेदार सिर्फ तू है, सिर्फ तू। एक वक्त हुंदा सी नाल दे 50 पिंडां विच हवेली वालियां नूं उन्हां दे नाम उन्हां दी शौहरत ते दौलत दे नाल जाणिया जांदा सी। ते तुम साडी मेहनत दी कमाई नूं अपनी गंदी शराब दे विच घोल के पी गया। इस गल दी भणक राणो दे सहुरे दे घर भी पई है। आ देख साडा दिता होया राणो दे रुके दा समान उन्होंने वापस कर दिता है ते भी कहा है कि हुण वो रिश्ता नहीं करनगे। सच पूछे ना तो तेरे वर्गी गंदी औलाद रब किसे नूं ना देवे। तेरे वर्गी औलाद रब किसे नूं ना देवे। हुण खड़ा सोचदा की है? जाना जामा कहना
खड़ा हो। आ देख राणो दे रोके दा सामान जा जाके इन्हू भी बाजार च बेचिया ताकि कुछ दिन तेरी दारू दा इंतजाम हो सके। जा जाके बेचिया जा। चला जा चला जा, नहीं मैं तेन मर देगा। दफा हो जा। ਧਰਮ ਨਾਲ ਪਾਲਿਆ, ਜੇ ਅੱਜ ਹਾਕਮ ਸਿੰਘ 2 ਮਿੰਟ ਲੇਟ ਹੋ ਜਾਂਦਾ ਨਾ, ਮੇਰੀ ਧੌਣ ਉਹ ਮੰਜੇ ਦੇ ਪਾਵੇ ਕੋਲ ਹੋਣੀ ਸੀ। ਤੁਹਾਨੂੰ ਨਹੀਂ ਲੱਗਦਾ ਕੱਲ ਰਾਤ ਤੁਸੀਂ ਦਾਨੀ ਤੇ ਕੁਝ ਜ਼ਿਆਦਾ ਹੀ ਗੁੱਸਾ ਕਰ ਲਿਆ? ਪਿਓ ਆ ਮੈਂ ਉਹਦਾ, ਪਿਆਰ ਵੀ ਉਹਨੇ ਹੀ ਕਰਦਾ। ਕੀ ਹੋਇਆ ਜੇ ਗੁੱਸਾ ਕਰ ਲਿਆ ਹੈ? ਹਾਂ ਬਾਪੂ ਜੀ ਆ ਵੇਖੋ ਕੀ ਹੋ ਗਿਆ। ਕੀ ਹੋ ਗਿਆ? ਸਵੇਰੇ ਸਵੇਰੇ ਸੰਗ ਪਾੜਿਆ ਹੈ। ਬੇਬੇ ਉਹ ਵੀਰਾ। ਕੀ ਹੋਇਆ ਵੀਰੇ ਨੂੰ? ਉਹ ਕਮਰੇ 'ਚ ਨਹੀਂ ਹੈਗਾ। ਮੈਨੂੰ ਲੱਗਦਾ ਉਹ ਘਰ ਛੱਡ ਕੇ ਚਲਾ ਗਿਆ। ਮੈਂ ਲੁੱਟੀ ਗਈ, ਮੈਂ ਮਾਰੀ ਗਈ। ਉਹ ਤੁਹਾਨੂੰ ਕਿੰਨੀ ਵਾਰੀ ਕਿਹਾ ਹਾਕਮ ਸਿਓ ਜਵਾਨ ਮੁੰਡੇ ਤੇ ਹੱਥ ਨਹੀਂ ਚੁੱਕੀਦਾ, ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ। ਕੀ ਹੋ ਗਿਆ? ਕਿਉਂ ਰੌਲਾ ਪਾਇਆ? ਉਹ ਮੇਰਾ ਦਾਨੀ ਘਰ ਛੱਡ ਕੇ ਚਲਾ ਗਿਆ। ਹਾਏ ਉਹ ਤੁਸੀਂ ਖੜੇ ਖੜੇ ਮੇਰਾ ਮੂੰਹ ਕੀ ਵੇਖ ਰਹੇ ਹੋ? ਜਾਓ ਜਾ ਕੇ ਉਹਨੂੰ ਲੱਭੋ, ਕਿਤੇ ਨਹਿਰ ਨੂਰ ਵਿੱਚ ਛਾਲ ਹੀ ਨਾ ਮਾਰ ਦੇਵੇ। ਇਹਨੂੰ ਕੀ ਹੋਇਆ? ਨਾ ਮਾਮਾ ਜੀ, ਅਸੀਂ ਸਾਰੇ ਇੱਥੇ ਪਰੇਸ਼ਾਨ ਖੜੇ ਆ। ਇੱਕ ਤਾਂ ਦਾਨੀ ਘਰੇ ਨਹੀਂ ਹੈਗਾ ਤੇ ਉੱਤੋਂ ਤੁਹਾਨੂੰ ਹਾਸਾ ਚੜ ਰਿਹਾ। ਹੱਸਾ ਨਾ ਤਾਂ ਹੋਰ ਕੀ ਕਰਾਂ? ਜੇ ਦਾਨੀ ਇੱਥੇ ਨਹੀਂ ਹੈਗਾ ਤਾਂ ਸਮਾਨ ਕਿਹੜਾ ਹੈਗਾ? ਉਹ ਦੇਖੋ ਸਾਹਮਣੇ। ਆ ਵੇਖ ਲੈ ਬਸੰਤ ਕੌਰੇ, ਵੇਖ ਲੈ ਆਪਣੀ ਅੱਖਾਂ ਨਾਲ ਆਪਣੇ ਪੁੱਤਰ ਦੀ ਕਰਤੂਤ ਨੂੰ। ਮੈਂ ਤਾਂ ਰਾਤ ਵੈਸੇ ਹੀ ਗੁੱਸੇ 'ਚ ਕਹਿਤਾ ਸੀ ਇਹ ਮੇਰੇ ਪਤੰਦਰ ਦਾ ਸੱਚੀ ਮੁੱਚੀ ਸਮਾਨ ਵੇਚਣ ਚਲਾ ਗਿਆ। ਦਾਨੀ ਯਾਰ ਦੱਸਦਾ ਦੇ ਆਪਾਂ ਕਿੱਥੇ ਜਾ ਰਹੇ ਆ? ਇੱਕ ਤਾਂ ਸਵੇਰੇ ਸਵੇਰੇ ਕੰਮ ਤੇ ਟਾਈਮ ਤੂੰ ਮੈਨੂੰ ਚੱਕ ਲਿਆ ਆ, ਉੱਪਰ ਦੀ ਹੁਣ ਬੋਲਦਾ ਵੀ ਨਹੀਂ। ਉਹ ਦੱਸਦਾ ਦੇ ਲੈ ਕੇ ਕਿੱਥੇ ਚੱਲੇ ਆ? ਜਦੋਂ ਇੱਕ ਵਾਰੀ ਤੇਰੇ ਪਿਓ ਨੂੰ ਰਿਸ਼ਤੇ ਲਈ ਨਾ ਕਰ ਆਇਆ, ਤੇਰੇ ਸ਼ਗਨ ਦਾ ਸਮਾਨ ਇੱਥੇ ਵਾਪਸ ਲਿਆਉਣ ਦਾ ਕੀ ਮਤਲਬ ਹੈ? ਦੇਖੋ ਜੀ, ਮੈਂ ਮੰਨਦਾ ਕਿ ਸਾਡੇ ਹੁਣ ਹਾਲਾਤ ਪਹਿਲਾਂ ਵਾਂਗ ਨਹੀਂ ਰਹੇ, ਪਰ ਇਸ ਮੇਰੀ ਭੈਣ ਰਾਣੋ ਦਾ ਕੀ ਕਸੂਰ? ਰੱਬ ਦਾ ਵਾਸਤਾ ਤੁਸੀਂ ਇਹ ਰਿਸ਼ਤਾ ਨਾ ਤੋੜੋ ਤੇ ਸ਼ਗਨ ਦਾ ਸਮਾਨ ਵਾਪਸ ਰੱਖ ਲਓ। ਉਹ ਜਿਹੜਾ ਵਿਆਹ ਹੁੰਦਾ ਨਾ, ਇਹ ਇਕੱਲੇ ਕੁੜੀ ਮੁੰਡੇ ਦਾ ਨਹੀਂ ਹੁੰਦਾ, ਸਾਰੀ ਬਰਾਦਰੀ ਨੂੰ ਨਾਲ ਲੈ ਕੇ ਹੁੰਦਾ। ਮੰਨ ਲਾ ਅਸੀਂ ਆਪਣੇ ਮੁੰਡੇ ਦਾ ਵਿਆਹ ਤੇਰੀ ਭੈਣ ਨਾਲ ਕਰ ਵੀ ਦਿੰਨੇ ਆ, ਤੁਹਾਡੇ ਪੱਲੇ ਹੈ ਕੀ ਆ ਓਏ? ਲੈਣ ਦੇਣ ਕਿਵੇਂ ਕਰੋਗੇ? ਮਿਲਣੀ ਦੇ ਕੰਬਲ ਗੁਰਦੁਆਰੇ ਤੋਂ ਲਿਆ ਕੇ ਪਾਓਗੇ ਜਾਂ ਪਿੰਡ ਵਾਲਿਆਂ ਤੋਂ ਭੀਖ ਮੰਗ ਕੇ?
ਕੀ ਪਤਾ ਨਹੀਂ ਤੂੰ ਚੁੱਪ ਜਾ ਕਾਤੋਂ ਖੜਾ ਸੱਚੋ ਸੱਚ ਦੱਸ ਤੇ ਕੰਮ ਨਿਬੇੜ ਓਏ ਕੀ ਸੱਚ ਦੱਸ। ਮੈਂ ਦੱਸਦਾ ਦੇਖੋ ਜੀ ਗੱਲ ਐਦਾਂ ਇਹ ਕੋਈ ਛੋਟੇ ਮੋਟੇ ਘਰੋਂ ਨਹੀਂ ਹੈਗਾ ਇਹਨਾਂ ਦੇ ਖੇਤਾਂ ਵਿੱਚ ਲੱਖਾਂ ਰੁਪਏ ਦਾ ਦੱਬਿਆ ਪਿਆ ਖਜ਼ਾਨਾ ਹੈ। ਦੱਬਿਆ ਖਜ਼ਾਨਾ। ਦੱਬਿਆ ਖਜ਼ਾਨਾ। ਦੱਬਿਆ ਖਜ਼ਾਨਾ। ਦੱਬਿਆ ਖਜ਼ਾਨਾ। ਹਾਂ ਓਏ ਕਿਹੜਾ ਖਜ਼ਾਨਾ? ਓਏ ਹਾਂ ਉਹੀ ਦੱਸ ਰਿਹਾ ਦੱਬਿਆ ਪਿਆ ਖਜ਼ਾਨੀ ਕਹਿੰਦਾ ਜੀ। ਪਰ ਅਸੀਂ ਕਿੱਦਾਂ ਮੰਨ ਲਈਏ? ਹੋ ਸਕਦਾ ਚ ਕੋਈ ਥੋੜੀ ਚਾਲ ਹੋਵੇ। ਹਾਂ ਨਾ ਮੈਨੂੰ ਇੱਕ ਗੱਲ ਦੱਸੋ ਹੱਥ ਨੂੰ ਝੂਠ ਬੋਲ ਕੇ ਸਾਨੂੰ ਕੀ ਫਾਇਦਾ ਹੈ? ਹਾਂ ਜੇ ਤੁਹਾਡੇ ਕਹੇ ਮੁਤਾਬਕ ਤੁਹਾਡੀਆਂ ਸ਼ਰਤਾਂ ਨਾ ਪੂਰੀਆਂ ਕਰੀਆਂ ਤਾਂ ਤੁਸੀਂ ਸਾਡਾ ਸਮਾਨ ਵਾਪਸ ਕਰ ਦਿਓ। ਆ ਪਿਆ 2 ਕਿਲੋਮੀਟਰ ਤੇ ਸਾਡਾ ਪਿੰਡ ਕਿ ਨਹੀਂ ਬੇਬੇ? ਸ਼ਕਲੋਂ ਤਾਂ ਬੜਾ ਟੇਢਾ ਲੱਗਦਾ ਪਰ ਗੱਲ ਤੂੰ ਬੜੀ ਸਹੀ ਕੀਤੀ ਹੈ। ਕੀ ਗੱਲ ਭੰਮਿਆ ਕਿਹੜੀਆਂ ਸੋਚਾਂ 'ਚ ਪਿਆ? ਕਹੀ ਤੇਰੇ ਹੱਥ 'ਚ ਚਲ ਹੋ ਜਾ ਸ਼ੁਰੂ ਨਾਲੇ ਸਾਨੂੰ ਵੀ ਤਾਂ ਪਤਾ ਚੱਲੇ ਆਖਿਰ ਸਾਡੇ ਖੇਤਾਂ 'ਚ ਦੱਬਿਆ ਖਜ਼ਾਨਾ ਪਿਆ ਕਿੰਨਾ। ਉਹ ਮੈਂ ਤਾਂ ਮਜ਼ਾਕ ਕਰਦਾ ਸੀ ਵੀਰੇ ਉਹ ਸਾਲੇ ਸੀਰੀਅਸ ਲੈ ਗਏ ਤੇ ਤੂੰ ਉਹਨਾਂ ਤੋਂ ਵੱਧ ਸੀਰੀਅਸ ਲਈ ਫਿਰਦਾ। ਮਜ਼ਾਕ? ਪਰ ਤੇਰੇ ਇਸ ਮਜ਼ਾਕ ਨੇ ਮੈਨੂੰ ਤਾਂ ਮੁਸੀਬਤ 'ਚ ਪਾਤਾ ਨਾ। ਤੂੰ ਜਾਣਦਾ ਯਾਰ ਮੇਰੇ ਬਾਪੂ ਤਾਂ ਮੈਨੂੰ ਪਹਿਲਾਂ ਹੀ ਗਲਤ ਸਮਝਦਾ ਤੇ ਹੁਣ ਜੇ ਉਹਨੂੰ ਦੱਬੇ ਖਜ਼ਾਨੇ ਬਾਰੇ ਪਤਾ ਲੱਗੂ ਤਾਂ ਸੋਚ ਕੀ ਹੋ। ਦੇਖਦਾ ਨਹੀਂ ਮੈਂ ਮੰਨਦਾ ਮੇਰੇ ਤੋਂ ਗਲਤੀ ਹੋਈ ਆ ਪਰ ਤੂੰ ਰਾਣੋ ਭੈਣ ਬਾਰੇ ਵੀ ਸੋਚ ਕੁਝ। ਉਹ ਕੱਲੀ ਤੇਰੀ ਨਹੀਂ ਮੇਰੀ ਵੀ ਭੈਣ ਆ ਨਾ। ਤੈਨੂੰ ਉਹਨਾਂ ਲਾਲਚੀਆਂ ਦੀਆਂ ਸ਼ਕਲਾਂ ਦੇਖ ਕੇ ਲੱਗਦਾ ਸੀ ਕਿ ਰਾਣੋ ਭੈਣ ਦੇ ਰਿਸ਼ਤੇ ਨੂੰ ਨਹੀਂ ਛੇਤੀ ਹਾਂ ਕਰ ਦਿੰਦੇ। ਦੇਖ ਉਸ ਟਾਈਮ ਜੋ ਮੈਨੂੰ ਠੀਕ ਲੱਗਿਆ ਮੈਂ ਕਰਤਾ। ਉਹ ਤਾਂ ਠੀਕ ਹੈ ਯਾਰ ਪਰ ਹੁਣ ਆਪਾਂ ਦੱਬਿਆ ਖਜ਼ਾਨਾ ਲੈ ਕੇ ਕਿੱਥੋਂ ਆਵਾਂਗੇ? ਪੱਲੇ ਤੱਕ ਚਵਾਨੀ ਨਹੀਂ। ਜ਼ਿਮੀਂਦਾਰਾਂ ਦਾ ਮੁੰਡਾ ਜੇ ਭੈਣ ਦੇ ਰਿਸ਼ਤੇ ਖਾਤਰ 2-4 ਕਿੱਲੇ ਵੇਚਣੇ ਵੀ ਪੈ ਗਏ ਵੇਚ ਦਾਂਗੇ ਕਿੱਡੀ ਗੱਲ ਆ। ਨਾਲੇ ਫਿਰ ਵੀ ਜੇ ਕੋਈ ਗੱਲ ਨਾ ਬਣੀ ਸ਼ਾਹੂਕਾਰ ਕਦੋਂ ਕੰਮ ਆਊ? ਕਿਉਂ ਰੂ ਭਾਬੀ ਭੁੱਲ ਗਿਆ? ਪਰ ਜਿੱਦਾਂ ਦੇ ਤੂੰ ਕੰਮ ਕੀਤੇ ਨੇ ਦਿਲ ਕਰਦਾ ਤੈਨੂੰ ਇੱਥੇ ਹੀ ਕਰ ਦਿਆਂ। ਪਰ ਰੂ ਭਾਬੀ ਦਾ ਨਾਂ ਲੈ ਕੇ ਤੂੰ ਬਚ ਗਿਆ। ਹੁਣ ਮੈਂ ਚੱਲਿਆ ਉਹਨੂੰ ਮਿਲਣ ਪਰ ਅੱਗੇ ਤੋਂ ਧਿਆਨ ਨਾਲ ਬੋਲੀ। ਰੂਪ ਭਾਬੀ ਵਾਲੀ ਤਾਂ ਤੂੰ ਵਧੀਆ ਸਕੀਮ ਲਾ ਗਿਆ ਨਹੀਂ ਤਾਂ ਇਹਨੇ ਪਤੰਦਰ ਦੇ ਨੇ 3-4 ਵਾਰ ਖੇਤ ਪਟਾ ਕੇ ਹਟਣਾ ਸੀ। ਤੇਰੀ ਮੇਰੀ ਜੋੜੀ ਆ ਲੱਖੀ ਨਾ ਕਰੋੜੀ। मौसम सुहाना उत्तों तेरा शर्माना मेरा दिल मर जाना रे बस ना। मौसम सुहाना वे हो या मर जाना दूर ना तू जाना मेरे माया। ये किण दी बारिश जो पैंदी है कन ला के सुन ले तू गल दिल दी कहंदी है। दुनिया दे हर्ष भुल जाए इंज इश्क च खो जाए। तू बाहां विच मेरे ते मट्ठी मट्ठी बरसात पवे। तेरी मेरी जोड़ी तू फिरे नशे आई मैं भी नींदर गवाई मैं करता शुदाई तेरे प्यार ने। तू फिरे नशे आई मैं भी नींदर गवाई मैं करता शुदाई तेरे प्यार ने। मैं
ਚੰਨਵਲ ਵੇਖਾਂ ਤੇ ਤੇਰਾ ਚਿਹਰਾ ਦਿਸਦਾ ਏ ਮੈਨੂੰ ਲੋਕੀ ਪੁੱਛਦੇ ਨੇ ਇਹ ਕਸੂਰ ਕਿਸ ਦਾ ਏ ਦਿਲ ਮੇਰਾ ਵੀ ਕਰਦਾ ਇਕੱਠੇ ਜਨਮਾਂ ਲਈ ਹੋ ਜਾਈਏ ਤੂੰ ਬਾਹਾਂ ਵਿੱਚ ਮੇਰੇ ਤੇ ਮੱਠੀ ਮੱਠੀ ਬਰਸਾਤ ਪਵੇ तेरी मेरी जोड़ी हाँ लखी ना करोड़ी तेरी मेरी जोड़ी हाँ लखी ना करोड़ी इंज हुंदी मुलाकात रवे तेरी मेरी जोड़ी हाँ लखी ना करोड़ी इंज हुंदी मुलाकात रवे ठीक है इंज क्यों देख रही हैं मैं नहीं बोलती तेरे नाल तू आज फिर लेट आ पर तेरी आ बनाई हुई तस्वीर ਤਾਂ ਕੁਝ ਹੋਰ ਹੀ ਕਹਿ ਰਹੀ ਹੈ ਇਹਨੂੰ ਦੇਖ ਕੇ ਤਾਂ ਐਂ ਲੱਗਦਾ ਕਿ ਤੂੰ ਮੈਨੂੰ ਬਹੁਤ ਪਿਆਰ ਕਰਦੀ ਹੈ ਐ ਮੁੰਡਾ ਤੂੰ ਨਹੀਂ ਐ ਐ ਤਾਂ ਮੇਰਾ ਦਾਨੀ ਆ ਦਾਨੀ ਤੇ ਐ ਹੀ ਆ ਇਹਨਾਂ ਦੇ ਕਦੇ ਨਾ ਟੁੱਟਣ ਵਾਲੀ ਜੋੜੀ मतलब तेरी मेरी जोड़ी ਤੇਰੀ ਮੇਰੀ ਨਹੀਂ ਇਹਨਾਂ ਦੋਆਂ ਦੀ ਜੋੜੀ शुक्र है रब दा मैं क्या जी दानी ना जेड़ी भी गल करनी है सोच समझ के ठंडे दिमाग ना करियो मसा मसा मुंडा घर आया ਆ ਗਿਆ ਉਹ ਤੇਰਾ ਦੱਬਿਆ ਹੋਇਆ ਖਜ਼ਾਨਾ ਦਿਸ ਨਹੀਂ ਰਿਹਾ ਵੇਖ ਕਿਵੇਂ ਆਕੜ ਕੇ ਖੜਾ ਹੈ ਉਹ ਮੈਂ ਤੈਨੂੰ ਪੁੱਛਦਾ ਤੈਨੂੰ ਝੂਠ ਬੋਲਦੇ ਆ ਆਪਣੀ ਭੈਣ ਦਾ ਜਮਾ ਵੀ ਖਿਆਲ ਨਹੀਂ ਆਇਆ ਕਿਹਨੂੰ ਪੁੱਛ ਕੇ ਤੂੰ ਆਪਣੀ ਭੈਣ ਦੇ ਸਹੁਰੇ ਗਿਆ ਸੀ ਕਿਹਨੂੰ ਪੁੱਛ ਕੇ ਗਿਆ ਸੀ ਜਵਾਬ ਕਿਉਂ ਨਹੀਂ ਦਿੰਦਾ ਮੈਂ ਤੈਨੂੰ बस पप्पू जी बस दोबारा ये गलती ना करियो कल मैं ਤੁਹਾਡਾ ਥੱਪੜ ਇਸ ਲਈ ਖਾ ਲਿਆ ਕਿਉਂਕਿ ਮੈਂ ਜਾਣਦਾ ਸੀ ਕਿ ਮੈਂ ਗਲਤ ਹਾਂ ਪਰ ਅੱਜ ਨਹੀਂ ਅੱਜ ਮੈਂ ਬਦਲ ਚੁੱਕਿਆ ਹਾਂ ਬਾਪੂ ਜੀ ਤੇ ਤੁਸੀਂ ਮੇਰਾ ਸਾਥ ਦੇਣ ਦੀ ਬਜਾਏ ਉਲਟਾ ਮੈਨੂੰ ਹੀ ਮਾੜਾ ਚੰਗਾ ਆਖੀ ਜਾਂਦੇ ਹੋ ਗੱਲ ਮੇਰੀ ਭੈਣ ਰਾਣੂ ਦੇ ਵਿਆਹ ਦੀ ਆ ਤੇ ਹੁਣ ਮੈਂ ਵੇਖਦਾ ਕਿ ਮੇਰੇ ਹੁੰਦੇ ਉਸ ਦਾ ਵਿਆਹ ਕਿਵੇਂ ਨਹੀਂ ਹੁੰਦਾ ਤੇ ਗੱਲ ਹੋਰ ਬਾਪੂ ਜੀ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਨਾ ਕਿ ਹਵੇਲੀ ਵਾਲਿਆਂ ਦਾ ਨਾਂ ਉਹਨਾਂ ਦੀ ਦੌਲਤ ਸ਼ੋਹਰਤ ਤੇ ਮਾਣ ਕਰਕੇ ਜਾਣਿਆ ਜਾਂਦਾ ਸੀ ਅੱਜ ਤੋਂ ਬਾਅਦ ਇੱਕ ਨਾਮ ਹੋਰ ਜੋੜ ਲਿਓ ਤਾਨੀ ਪਰ ਜੋ ਵੀ ਹੈ ਹਾਕਮ ਸਿੰਘ ਜੀ ਮੁੰਡਾ ਗੱਲ ਬੜੀ ਡੂੰਗੀ ਕਰਕੇ ਗਿਆ राणो हाँ जी बेबे आ दानी नु चाह दा ग्लास दिया हाँ जी आई लिया बन गई आ ले पुत्त ध्यान ना तत्ती आ हाँ जी ਰਾਣਾ ਪੁੱਤਰ हाँ जी बापू जी ਦਾਨੀ ਨੂੰ ਚਾਹ ਮੈਂ ਦੇ ਕੇ ਆਉਣਾ तुसी चाह
ਬਾਪੂ ਜੀ ਨਾ ਵੀਰੇ ਲਈ ਚਾਹ ਲੈ ਕੇ ਗਏ ਨੇ ਹਾਂ सुलह सफाई होगी बापू जी आज तुसी मैनू मेला दिखाने लेके जाओगे ना बापू जी? बापू जी मैं तेनू बहुत प्यार करता हूँ, मैं तेनू बहुत 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 प्यार करता हूँ। ਬਾਪੂ ਜੀ ਤੁਸੀਂ ਇੱਥੇ? ਓਮ ਮੈਂ ਤੇਰੇ ਲਈ ਚਾਹ ਲਿਆਇਆ ਸੀ, ਪੀ ਲਈ। ਚੰਗਾ ਮੈਂ ਚੱਲਦਾ। मसा मसा ने बापू जी यहाँ आए हो ते नहीं जल्दी चाह भी रहे हो। हाँ वखरे जग तो रुत बे अज़मत वखरी दुनिया जित लै प्यो दी शफकत वखरी बापू बापू अपने दा कदे मां नहीं बनिया, मैं बापू अपने दा कदे मां नहीं बनिया। मैं खर्चे दा घर बनिया, मैं खर्चे दा घर बनिया, मकान नहीं बनिया। मैं बापू अपने दा कदे मां नहीं बनिया, बापू अपने दा कदे मां नहीं बनिया। छोटे हुंदे तेरी उंगल फड़ के तुरया, की दसा मैं बिन तेरे किंज टुट टुट जुड़िया। माफ करी कमजोर मन, माफ करी कमजोर मन, बलवान नहीं बनिया। मैं बापू अपने दा
ਕਦੇ ਮਾਂ ਨਹੀਂ ਬਣਿਆ। ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ। ਮਨ ਲੋਚਦਾ ਜਿਉਂਦੇ ਜੀ ਮੈਂ ਸਾਰੀਆਂ ਬਾਪੂ ਜੀ ਲੈ ਲਾ ਸਿਰ ਜ਼ਿੰਮੇਵਾਰੀਆਂ। ਹਾਂ ਲੈ ਲਾ ਸਿਰ ਜ਼ਿੰਮੇਵਾਰੀਆਂ। ਚੇਤਾ ਆਵੇ ਤੇਰੀ ਮੂੰਹ ਵਿੱਚ ਪਾਈ ਰੋਟੀ ਦਾ, ਨਾਲਾਂ ਘਿਓ ਦੀਆਂ ਗਾਲਾਂ ਤੇ ਉਹ ਖੂੰਡੀ ਸੋਟੀ ਦਾ। ਜਿਹੜੀ ਖੇਤੀ ਤੂੰ ਲਾਇਆ ਮੈਂ, ਜਿਹੜੀ ਖੇਤੀ ਮੈਨੂੰ ਲਾਇਆ, ਕਿਸਾਨ ਨਹੀਂ ਬਣਿਆ। ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ। ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ। ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ। ਮੈਨੂੰ ਮਾਫ ਕਰੀ ਪੁੱਤਰਾ, ਮੈਂ ਤੈਨੂੰ ਸਮਝ ਨਹੀਂ ਸਕਿਆ। ਇਸ 'ਚ ਕਸੂਰ ਤੁਹਾਡਾ ਨਹੀਂ ਸੀ ਬਾਪੂ ਜੀ। ਸ਼ਰਾਬ ਚੰਦਰੀ ਚੀਜ਼ ਹੀ ਐਸੀ ਆ ਜਿਸ ਘਰ ਦਾ ਵੀ ਬੂਹਾ ਖੜਕਾਉਂਦੀ ਆ, ਉਸ ਦੀਆਂ ਨੀਹਾਂ ਤੱਕ ਹਿਲਾ ਕੇ ਰੱਖ ਦਿੰਦੀ ਆ। ਮੈਂ ਗਲਤ ਸੀ ਬਾਪੂ ਜੀ। ਬਸ ਕਰ, ਮੈਂ ਗਲਤ ਸੀ। ਨਹੀਂ, ਪਰ ਹੁਣ ਤੁਸੀਂ ਰਾਣੋ ਦੇ ਵਿਆਹ ਦੀ ਚਿੰਤਾ ਨਾ ਕਰਿਓ। ਮੈਂ ਸਭ ਠੀਕ ਕਰ ਦਿਆਂਗਾ ਬਾਪੂ ਜੀ। ਬੜਾ ਮਾਣ। ਮੈਂ ਕਿਹਾ ਰਾਣੋ ਦੇ ਵਿਆਹ ਦੀ ਕਿਸੇ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਮੈਂ ਸਾਰਾ ਇੰਤਜ਼ਾਮ ਕਰਕੇ ਆਇਆ। ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ। ਜੇ ਗੱਲ ਮੇਰੀ ਭੈਣ ਰਾਣੋ ਦੀ ਆ ਤਾਂ ਮੈਨੂੰ ਕੀ ਇਤਰਾਜ਼ ਹੋ ਸਕਦਾ? ਤੁਸੀਂ ਬੜੇ ਹੋ, ਜੋ ਵੀ ਫੈਸਲਾ ਕਰੋਗੇ ਸਿਰ ਮੱਥੇ। ਲਓ ਜੀ ਹਾਕਮ ਸਿੰਘ ਜੀ, ਤੁਸੀਂ ਕਰੋ ਸ਼ਾਹੂਕਾਰ ਨਵਦਾਨੀ ਦੇ ਵਿਆਹ ਦੀ ਗੱਲ। ਮੁੰਡਾ ਆਪਣਾ ਮੰਨ ਗਿਆ। ਜਿਉਂਦਾ ਵਸਦਾ ਰਹੇ। ਦਾਨੀ ਨੂੰ ਲੱਗ ਰਿਹਾ ਸੀ ਕਿ ਰੂਪ ਦਾ ਵਿਆਹ ਉਸ ਦੇ ਨਾਲ ਕੀਤਾ ਜਾ ਰਿਹਾ ਹੈ, ਪਰ ਪਾਲੇ ਮਾਮੇ ਦੇ ਦਿਮਾਗ 'ਚ ਕੁਝ ਹੋਰ ਹੀ ਸਕੀਮ ਚੱਲ ਰਹੀ ਸੀ। ਕੋਈ ਨਹੀਂ ਸੀ ਜਾਣਦਾ ਕਿ ਆਖਿਰ ਪਾਲਾ ਮਾਮਾ ਕਰਨਾ ਕੀ ਚਾਹੁੰਦਾ ਸੀ। कहानी तो बहुत इंटरेस्टिंग होती जा रही है। फिर आगे क्या है बापू जी? दसो ना बापू जी, आगे क्या है? बापू जी, बापू जी, आगे की होया? बापू जी, बापू पापू है? नहीं नहीं बापू जी, तुसी इंज नहीं जा सकते। अब बापू जी की करता बापू जी, क्यों तुसी चले गए? साडी तां कहानी भी अध विचकार रह गई है बापू जी। कहानी तो पूरी कर जांदे। डैडी, मम्मी, ओ
ओ बापू चल गया ओए, चल गया बापू। ਓਏ ਕੀ ਹੋ ਗਿਆ ਤੈਨੂੰ? ਓਏ ਬਾਪੂ ਚਲ ਗਿਆ ਅੱਧੀ ਰਾਤ ਨੂੰ ਰੌਲਾ ਤੇ ਤੂੰ ਇਦਾਂ ਪਾਇਆ ਹੈ ਜਿਵੇਂ ਕਿਸੇ ਦਾ ਮਰਡਰ ਕਰਤਾ ਹੋਵੇ। ਸੌ ਲੱਗੇ ਬਾਪੂ, ਮੈਂ ਕੁਛ ਨਹੀਂ ਕੀਤਾ, ਮੈਂ ਕੁਛ ਨਹੀਂ ਕੀਤਾ ਬਾਪੂ। ਓਏ ਓਏ ਮੈਨੂੰ ਤਾਂ ਲੱਗਦਾ ਇਹਨੇ ਬਾਪੂ ਜੀ ਨੂੰ ਜ਼ਹਿਰ ਦੇ ਕੇ ਦੁੱਧ ਚ ਮਾਰਤਾ। ਕੀ ਕਹਿ ਰਹੇ ਹੋ? ਮੈਂ ਕੋ ਕਰਾਂਗਾ ਇਦਾਂ? ਮੈਂ ਕੋ ਮਾਰਾਂਗਾ ਬਾਪੂ ਜੀ ਨੂੰ? ਉਹ ਤਾਂ ਚੰਗੇ ਭਲੇ ਕਹਾਣੀ ਸੁਣਾਉਂਦੇ ਸੀ, ਪਤਾ ਨਹੀਂ ਕਦੋਂ ਸਾਇਲੈਂਸ ਮੋਡ ਤੇ ਚਲ ਗਏ। ਦਾਦਾ ਜੀ, ਦਾਦਾ ਜੀ ਤੁਸੀਂ ਕਿੱਥੇ ਚਲੇ ਗਏ? ਦਾਦਾ ਜੀ ਤੁਸੀਂ ਵਾਪਸ ਆ ਜਾਓ ਪਲੀਜ਼। ਓਏ ਕਿੰਨਾ ਮਜ਼ਾ ਆਂਦਾ ਸੀ ਉਹ ਜਦੋਂ ਥਪੇੜਾ ਮਾਰ ਕੇ ਤੁਸੀਂ ਮੈਨੂੰ ਕੁੱਤੇ ਵਾਂਗੂ ਕਮਰੇ ਚੋਂ ਬਾਹਰ ਸੁੱਟ ਦਿੰਦੇ ਸੀ। ਓਏ ਓਏ ਆ ਕੀ ਕੀਤਾ ਤੂੰ? ਚੰਗਾ ਭਲਾ ਬਾਪੂ ਦਾ ਰਿੰਗਰ ਆਨ ਹੋਇਆ ਸੀ, ਤੂੰ ਫੇਰ ਮਿਊਟ ਲਾਤਾ ਹੈ। ਨਹੀਂ ਯਾਰ ਮੈਂ ਕੁਝ ਨਹੀਂ ਕੀਤਾ ਮੰਮੀ। ਨਾ ਪੁੱਤ ਤੂੰ ਮਨ ਹੌਲਾ ਨਾ ਕਰ, ਤੂੰ ਐਂ ਕਰ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਦੇ ਕਿ ਵਿਆਹ ਤੇ ਪਾਉਣ ਵਾਲੇ ਜਿਹੜੇ ਕੱਪੜੇ ਸੀ ਨਾ ਰੰਗ ਬਰੰਗੇ ਉਹਨਾਂ ਨੂੰ ਕੈਨਸਲ ਕਰ ਦੋ, ਚਿੱਠੀ ਸਵਾ ਲਓ। ਮੈਂ ਕਿਹਾ ਜੀ ਆਪਾਂ ਬਾਪੂ ਜੀ ਦੇ ਸੰਸਕਾਰ ਦੀ ਤਿਆਰੀ ਕਰੀਏ। ਆ ਜਬਰ ਦੋ ਕੜੀ ਮੇਰੀ ਅੱਖ ਕੀ ਲੱਗ ਗਈ। ਤੁਸੀਂ ਮੈਨੂੰ ਉੱਪਰ ਭੇਜਣ ਦਾ ਇੰਤਜ਼ਾਮ ਕਰ ਲਿਆ। ਫਿਕਰ ਨਾ ਕਰੋ, ਮਜਨੂ ਦਾ ਵਿਆਹ ਦੇਖਣ ਤੋਂ ਪਹਿਲਾਂ ਮੈਂ ਕਿਤੇ ਨਹੀਂ ਚੱਲਿਆ। ਦਵਾ ਜਾ ਚੱਲ। ਅਸੀਂ ਕਿਹੜਾ ਤੁਹਾਨੂੰ ਗੁੱਡ ਨਾਈਟ ਕਰਨ ਆਏ ਸੀ? ਅਸੀਂ ਤਾਂ ਸੋਚਿਆ ਤੁਹਾਡੀ ਪੱਕੀ ਗੁੱਡ ਬਾਏ ਹੋ ਗਈ। ਆ ਤੂੰ ਦਫਾ ਜਾ, ਤੈਨੂੰ ਦੱਸਾਂ ਤੂੰ ਜਾਣ ਨਹੀਂ। ਚਲੋ ਜੀ ਤੁਸੀਂ ਤਾਂ ਮੈਨੂੰ ਡਰਾ ਦਿੱਤਾ ਸੀ। ਛੱਡੋ ਪਰੇ, ਅੱਗੇ ਦੱਸੋ ਕੀ ਹੈ? ਦਾਨੀ ਦੀ ਚੁੱਪਦਾ ਪਾਲੇ ਮਾਮੇ ਨੇ ਨਜਾਇਜ਼ ਫਾਇਦਾ ਚੁੱਕਿਆ। ਉਹਦੇ ਇੰਤਜ਼ਾਮ ਦਾ ਸਾਨੂੰ ਬਾਅਦ ਚ ਪਤਾ ਚੱਲਿਆ ਕਿ ਉਹ ਕੀ ਕਰਨਾ ਚਾਹੁੰਦਾ ਸੀ। ਕਹਾਣੀ ਆਪਣੇ ਅਗਲੇ ਕਿਰਦਾਰਾਂ ਵੱਲ ਵੱਧਦੀ ਹੋਈ। ਜਿਉਣਾ ਜਿਹਦੀ ਇਜਾਜ਼ਤ ਤੋਂ ਬਿਨਾਂ ਇੱਥੇ ਪੱਤਾ ਤੱਕ ਨਹੀਂ ਹਿਲ ਸਕਦਾ। ਅੱਜ ਕਮਿਸ਼ਨਰ ਨੂੰ ਜੁਗਨੀ ਦੀ ਖਬਰ ਦੇ ਕੇ ਜਿਉਣੇ ਦੇ ਸਾਥੀ ਨੇ ਗੱਦਾਰੀ ਕੀਤੀ ਹੈ ਤੇ ਜਿਉਣੇ ਲਈ ਗੱਦਾਰੀ ਦੀ ਸਿਰਫ ਇੱਕੋ ਹੀ ਸਜ਼ਾ ਹੈ ਤੇ ਉਹ ਹੈ ਮੌਤ। ਬੜੇ ਬੇਹਿਸਾਬ ਰਹੇ ਹਾਂ ਦੁਨੀਆਦਾਰੀ 'ਚ, ਯਾਰੀ 'ਚ ਫੱਟ ਨਹੀਂ ਗਣੇ ਤੇ ਦੁਸ਼ਮਣੀ ਦੇ ਵਿੱਚ ਪਿੱਤਲ ਨਹੀਂ ਗਣਿਆ। ਔਖਾ ਸਮੁੱਤਰੇ ਨੇ ਯਾਰ ਮਾਰ ਕੀਤੀ ਐ ਨਹੀਂ ਮੈਨੂੰ ਆਈਆਂ ਚਿੱਠੀਆਂ। ਖੂਨ ਮੇਰੇ ਵਿੱਚ ਉੱਠਦੀਆਂ ਲੂਰੀਆਂ ਨਾ ਐਵੇਂ ਮਾਰ ਮਿੱਠੀਆਂ। ਫਾਇਰ ਜੱਟ ਨਾਲ ਬਾਗੇ ਕਿੱਥੇ ਜਾਊ ਬਚ ਕੇ ਮੈਂ ਉਹਦੇ ਚੰਮ ਛਾਂਗਣੇ। ਆਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨਹੀਂ ਮੇਰੇ ਘਰ ਸਾਹਮਣੇ। ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨਹੀਂ ਮੇਰੇ ਘਰ ਸਾਹਮਣੇ। ਮੈਂ ਕਰਨਾ ਸ਼ਿਕਾਰ ਲੋਕਿਆ ਜੋ ਯਾਰੀ ਵਾਲੇ ਬਾਣੇ 'ਚ। ਦੇਖੀ ਕਿਵੇਂ ਇਹਦੇ ਚੰਗੇ ਯਾਰ ਸੁਣਨੇ ਨਹੀਂ ਗੋਰਿਆਂ ਦੇ ਠਾਣੇ 'ਚ। ਵੱਡਾ ਵੀਰ ਮੇਰਾ ਕਾਲੇ ਪਾਣੀ ਭੇਜ ਕੇ ਨਹੀਂ ਖੱਟਦਾ ਸੀ ਨਾਮਣੇ। ਕਿੱਥੇ ਤੇਰਾ ਡੋਗਰੀ ਆਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨਹੀਂ ਮੇਰੇ ਘਰ ਸਾਹਮਣੇ। ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨਹੀਂ ਮੇਰੇ ਘਰ ਸਾਹਮਣੇ। ਨਿਸ਼ਾਨ ਜੱਗ ਤੋਂ ਨਹੀਂ ਫਿਰਦਾ ਸੀ ਬੁੱਕਦਾ। ਦਰਾਂ ਵਿੱਚ ਦੇਖ ਕੇ ਜਵਾਈ ਆਪਣਾ ਨਹੀਂ ਹੁਣ ਕਾਹ ਤੋਂ ਲੁਕਦਾ। ਰਗਾਂ ਵਿੱਚ ਇਸ ਦੇ ਬਰੂ
ਸਿਰੋਂ ਭਾਰ ਲਾਵਣੇ ਕਿੱਥੇ ਤੇਰਾ ਡੋਗਰੀ ਆਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਘਰ ਸਾਹਮਣੇ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਘਰ ਸਾਹਮਣੇ ਆਓ ਕੱਢ ਬਾਹਰ ਕਿੱਥੇ ਆਓ ਸ਼ੇਰ ਕਾਗਜੀ ਕਿਉਂ ਅੰਦਰ ਤਾੜਿਆ ਮੋੜ ਦੇ ਤੂੰ ਫੇਰ ਭਾਵੇਂ ਮੂੰਹ ਤੇ ਥੁੱਕਦੀ ਹੋ ਵਿੱਚੋਂ ਲਾਂ ਦੇ ਪਾੜਿਆ ਆਓ ਕੱਢ ਬਾਹਰ ਕਿੱਥੇ ਆਓ ਸ਼ੇਰ ਕਾਗਜੀ ਕਿਉਂ ਅੰਦਰ ਤਾੜਿਆ ਮੋੜ ਦੇ ਤੂੰ ਫੇਰ ਭਾਵੇਂ ਮੂੰਹ ਤੇ ਥੁੱਕਦੀ ਵਿੱਚੋਂ ਨਾ ਜੇ ਪਾੜਿਆ ਹੋ ਛੱਡਣਾ ਨਹੀਂ ਕੋਈ ਸਿੱਧੂ ਮੂਸੇ ਵਾਲਿਆ ਹੋ ਵੈਰੀ ਸਭ ਟਾਵਣੇ ਕਿੱਥੇ ਤੇਰਾ ਆਓ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਘਰ ਸਾਹਮਣੇ ਕਿੱਥੇ ਤੇਰਾ ਡੋਗਰ ਦਲੇਰ ਨੱਡੀਏ ਨੀ ਮੇਰੇ ਘਰ ਸਾਹਮਣੇ ਜਿਉਣਾ ਹੁਣ ਇੱਥੋਂ ਭੱਜਣਾ ਤੇਰੇ ਵਾਸਤੇ ਬੇਵਕੂਫੀ ਹੋਏਗੀ ਅਗਰ ਤੂੰ ਆਪਣੀ ਜਾਨ ਦੀ ਭੀਖ ਚਾਹਨਾ ਹੈ ਤਾਂ ਚੁੱਪਚਾਪ ਆਪਣੇ ਆਦਮੀ ਨਾਲ ਸਰੈਂਡਰ ਹੋ ਜਾ ਵਰਨਾ ਤੂੰ ਬੇਮੌਤ ਮਾਰਿਆ ਜਾਏਗਾ ਇੰਸਪੈਕਟਰਾ ਜੇ ਤੂੰ ਗੋਲੀ ਮਾਰਨੀ ਹੁੰਦੀ ਤਾਂ ਕਦੋਂ ਦੀ ਗੋਲੀ ਮਾਰ ਦਿੰਦਾ ਤੇ ਇੱਥੇ ਖੜਾ ਧਮਕੀਆਂ ਨਾ ਦਿੰਦਾ ਤੇ ਜੇ ਤੂੰ ਫਿਰ ਵੀ ਗੋਲੀ ਮਾਰਨੀ ਚਾਹੁੰਦਾ ਤਾਂ ਚਲਾ ਗੋਲੀ ਬੱਲੇ ਓਏ ਪਾਲਿਆ ਮੰਨ ਗਿਆ ਤੈਨੂੰ ਫੋਟੋ 'ਚ ਮੁੰਡਾ ਜਵੇਂ ਜਿਉਣਾ ਮੋੜ ਲੱਗ ਰਿਹਾ ਬਸ ਹੁਣ ਸਾਡੀ ਭੈਣ ਜੁਗਨੀ ਇਸ ਰਿਸ਼ਤੇ ਲਈ ਹਾਂ ਕਰ ਦੇ ਠੀਕ ਹੈ ਫਿਰ ਤੁਸੀਂ ਕੁੜੀ ਨੂੰ ਬੁਲਾ ਕੇ ਪੁੱਛ ਲਓ ਜੇ ਉਹਨੂੰ ਮੁੰਡਾ ਪਸੰਦ ਹੈ ਫਿਰ ਮੈਂ ਪਿੰਨੀ ਖਾ ਲੂੰਗਾ ਜੁਗਨੀ ਕਿਹੜੀ ਖੁਸ਼ੀ 'ਚ ਪਿੰਨੀਆਂ ਖਾਧੀਆਂ ਜਾ ਰਹੀਆਂ ਨੇ ਤੇ ਇਹ ਕੌਣ ਆ ਮੈਂ ਪਾਲਾ ਹਾਂ ਜੀ ਰਿਸ਼ਤੇ ਕਰਵਾਉਣਾ ਹੈ ਜੁਗਨੀ ਇਹ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਇਆ ਨਾ ਵੀਰ ਜੀ ਮੈਂ ਤੁਹਾਨੂੰ ਕਿੰਨੀ ਵਾਰ ਆਖਿਆ ਹੈ ਕਿ ਮੈਂ ਹਲੇ ਵਿਆਹ ਵੂ ਨਹੀਂ ਕਰਾਣਾ ਚੱਲ ਓਏ ਤੁਰਦਾ ਬਣ ਇਥੋਂ ਉਹ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਆਪਣੀ ਭੈਣ ਨਾਲ ਵਿਆਹ ਨੂੰ ਲੈ ਕੇ ਜ਼ਬਰਦਸਤੀ ਨਹੀਂ ਕਰ ਸਕਦੇ ਕਿਉਂ ਭੈਣੇ ਮੈਂ ਠੀਕ ਆਖਿਆ ਨਾ ਉਹ ਚੱਲ ਜਾ ਹੁਣ ਚੱਲਦਾ ਮੈਂ ਫਿਰ ਵੈਸੇ ਵੀਰ ਜੀ ਮੁੰਡਾ ਇੰਨਾ ਵੀ ਮਾੜਾ ਨਹੀਂ ਜੁਗਨੀ ਸੱਚੀ ਇਹ ਮੁੰਡਾ ਤੈਨੂੰ ਪਸੰਦ ਹੈ ਉਹ ਪਾਲਿਆ ਕੁੜੀ ਮੰਨ ਗਈ ਓਏ ਰਿਸ਼ਤਾ ਪੱਕਾ
ਬਲਾਤ ਓਏ ਹੱਥ ਕੀ ਮਿਲਾਣਾ ਹੈ, ਪਿੰਨੀ ਖਾਓ। ਆ ਲਓ ਜੀ, ਤੁਸੀਂ ਵੀ ਖਾਓ। ਕੋਈ ਨਹੀਂ, ਮੈਂ ਖਾ ਲੈਣਾ। ਮੈਂ ਦਿਨੇ ਹੀ ਜਾ ਕੇ ਖੁਸ਼ਖਬਰੀ ਫਿਰ ਹੈ। रुक ओए। ਜੁਗਨੀ ਜਿਉਨੇ ਮੋੜ ਦੀ ਫੈਨ ਸੀ। ਇਹਨੇ ਆਪਣਾ ਵਿਆਹ ਹੁਣ ਤੱਕ ਇਸ ਕਰਕੇ ਨਹੀਂ ਸੀ ਕਰਾਇਆ ਕਿਉਂਕਿ ਇਸ ਦਾ ਮੰਨਣਾ ਸੀ ਕਿ ਜੇਕਰ ਉਹ ਵਿਆਹ ਕਰਾਏਗੀ ਤਾਂ ਜਿਉਨੇ ਮੋੜ ਜਾਏ ਦਿਸਣ ਵਾਲੇ ਮੁੰਡੇ ਨਾਲ ਹੀ ਕਰਾਏਗੀ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ। ਪਹਿਲੀ ਵਾਰ ਜੁਗਨੀ ਨੇ ਕਿਸੇ ਮੁੰਡੇ ਨੂੰ ਵਿਆਹ ਵਾਸਤੇ ਹਾਂ ਕੀਤੀ ਆ। ਹੁਣ ਯਾਦ ਰੱਖੀ ਕਿਤੇ ਮੁੰਡਾ ਮੁੱਕਰ ਨਾ ਜਾਵੇ। ਮੁੱਕਰ ਕੇ ਮੁੰਡੇ ਨੇ ਆਪਣੀ ਜਾਨ ਦੇਣੀ ਹੈ ਜੀ। ਬਸ ਤੁਸੀਂ ਵਿਆਹ ਦਾ ਜੋੜਾ ਤਿਆਰ ਰੱਖੋ ਆਪਣਾ। ਠੀਕ ਹੈ। हाँ जी आई। ਬੇਟਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ ਜੀ, ਤੁਸੀਂ ਇੱਥੇ? ਹਾਂਜੀ, ਉਹ ਤੁਹਾਡੇ ਬਾਪੂ ਜੀ ਘਰੇ ਨੇ। ਮੈਂ ਉਹਨਾਂ ਨਾਲ ਜ਼ਰੂਰੀ ਗੱਲ ਕਰਨੀ ਸੀ ਦਾਨੀ ਦੇ ਵਿਆਹ ਬਾਰੇ। ਹਾਂਜੀ ਹਾਂਜੀ, ਤੁਸੀਂ ਤੁਸੀਂ ਅੰਦਰ ਆਓ। ਧੰਨਵਾਦ ਜੀ। ਪਾਪਾ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਜ ਗਰੀਬਾਂ ਦੇ ਘਰ ਦਾ ਕਿੱਦਾਂ ਭੁੱਲ ਗਏ? ਨਹੀਂ ਜੀ, ਬੈਠੋ ਬੈਠੋ। ਹੋਰ ਸੁਣਾਓ, ਸਭ ਠੀਕ ਠਾਕ? ਠੀਕ ਹੈ ਜੀ, ਤੁਸੀਂ ਸੁਣਾਓ। ਵਾਹ ਜੀ ਵਾਹ। ਆ ਜਾ ਪੁੱਤਰ। ਹੋਰ ਸੁਣਾਓ ਹਾਕਮ ਜੀ, ਕੀ ਹੁਕਮ ਹੈ? ਮੈਂ ਹੁਕਮ ਕਿਵੇਂ ਕਰ ਸਕਦਾ ਜੀ? ਮੇਰੀ ਤਾਂ ਬੇਨਤੀ ਹੈ ਜੀ, ਜੇ ਥੋੜੇ ਜਿਹੇ ਪੈਸੇ ਤੁਸੀਂ ਮੈਨੂੰ ਹੋਰ ਦੇ ਦਿੰਦੇ ਤਾਂ ਮਿਹਰਬਾਨੀ ਹੋ ਜਾਂਦੀ। ਹੋਰ ਪੈਸੇ? ਇਹ ਅਚਾਨਕ ਕਿੱਦਾਂ ਲੋੜ ਪੈ ਗਈ? ਉਹ ਦਰਅਸਲ ਮੈਨੂੰ ਦਾਨੀ ਦਾ ਵਿਆਹ ਪਹਿਲਾਂ ਕਰਨਾ ਪੈ ਰਿਹਾ ਜੀ। ਦਾਨੀ ਦਾ? ਪਰ ਤੁਸੀਂ ਮੈਥੋਂ ਪਹਿਲਾਂ ਪੈਸੇ ਤਾਂ ਰਾਣੋ ਬੇਟੀ ਦੇ ਵਿਆਹ ਵਾਸਤੇ ਲੈ ਕੇ ਗਏ ਸੀ ਨਾ। ਇਹ ਫਿਰ ਵਿੱਚ ਅਚਾਨਕ ਦਾਨੀ ਦਾ ਵਿਆਹ ਕਿੱਦਾਂ? ਮੈਂ ਤੁਹਾਨੂੰ ਕਿਵੇਂ ਦੱਸਾਂ, ਹਾਲਾਤ ਹੀ ਕੁਛ ਇਹੋ ਜਿਹੇ ਪੈਦਾ ਹੋ ਗਏ। ਪਰ ਤੁਸੀਂ ਫਿਕਰ ਨਾ ਕਰੋ, ਮੈਂ ਦਾਨੀ ਦੇ ਵਿਆਹ ਤੋਂ ਬਾਅਦ ਤੁਹਾਡੀ ਪਾਈ ਮੋੜ ਦਿਆਂਗਾ ਜੀ। ਹਾਕਮ ਸਿਆਂ, ਮੈਂ ਤੇਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ। ਮੈਂ ਤੈਨੂੰ ਪੈਸੇ ਤਾਂ ਹੋਰ ਦੇ ਦੇਣਾ, ਪਰ ਮੇਰੇ ਪੈਸੇ ਤੇ ਉਹਨਾਂ ਦੀ ਮੋਹਲਤ ਦੋਵੇਂ ਯਾਦ ਰੱਖੀ। ਵੇਖੀ ਕਿਤੇ ਮੁੱਕਰ ਨਾ ਜਾਈਂ। ਮੇਰੀ ਕੀ ਔਕਾਤ ਹੈ ਜੀ ਮੈਂ ਮੁੱਕਰ ਜਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਹੁਣ ਜਾਓ ਤੇ ਜਾ ਕੇ ਆਪਣੇ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਕਰੋ, ਖੁਸ਼ੀ ਖੁਸ਼ੀ। ਲੋਕਾਂ ਦੇ ਵਿਆਹ ਕਰਾਉਂਦੇ ਆਪਣਾ ਵਿਆਹ ਰਹਿ ਗਿਆ। ਚਲੋ ਕੋਈ ਗੱਲ ਨਹੀਂ, ਐਮ ਨਹੀਂ ਢੇਰੀ ਢਾ ਕੇ ਬੈਠੀ ਦਾ ਹੁੰਦਾ। ਬੈਠੀ ਹੋਣੀ ਆ ਕੋਈ ਚੂੜੇ ਵਾਲੀ ਉਡੀਕਦੀ ਹੋਣੀ ਐ। ਬੋਡੀ ਤਾਂ ਹਾਲੇ ਵੀ ਕਾਇਮ ਹੈ ਮੇਰੀ। ਮਾਮਿਆ, ਅੱਜ ਹੀ ਤੈਨੂੰ ਛੱਡਦਾ ਮੈਂ। ਇਹਨੂੰ ਕੀ ਹੋ ਗਿਆ? ਇਹ ਤਾਂ ਦਾਤੀ ਚੱਕੀ ਆ ਰਿਹਾ ਅੱਜ। ਲਾਲਾ ਤੇਲ ਲਾਲਾ। ਕੀ ਹੋਇਆ? ਕੀ ਹੈ? ਦੱਸਾਂ ਕੀ ਹੋਇਆ? ਦੇਖ ਮੈਨੂੰ ਮਾਲਿਸ਼ ਕਰ ਲੈਂਦਾ, ਆਪਾਂ ਆਰਾਮ ਨਾਲ ਬਹਿ ਕੇ ਗੱਲ ਕਰਾਂਗੇ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਚੰਗੀ ਮਾਲਿਸ਼ ਕਰਾਂਗਾ ਤੇਰੀ ਮੈਂ। ਜਿਹੜੇ ਤੂੰ ਵਿਆਹ ਕਰਾਉਣਾ ਨਾ ਸਕੀਮਾਂ ਪਾਪਾ, ਅੱਜ ਹੀ ਦਿਨ ਮੈਂ ਛੱਡਦਾ। ਭੱਜ ਜਾ, ਕਿੰਨਾ ਭੱਜਦਾ, ਭੱਜ ਕੇ ਨਾ। ਕੋਈ ਬਚਾਓ, 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 ਬਚਾਓ। ਮੇਰੇ ਨਾਲ ਐਡਾ ਵੱਡਾ ਧੋਖਾ ਮਾਮਿਆ, ਅੱਜ ਹੀ ਦਿਨ ਮੈਂ ਛੱਡਦਾ। ਓਏ ਦਾਨੀ, ਓਏ ਇੱਕ ਮਿੰਟ ਗੱਲ ਸੁਣ ਮੇਰੀ। ਬੇਟਾ
दानी ओ दानी गल सुन, मैं गर्दन ला के हटू आज। तू घर थे आज तेरा बड्डू चट मैं तेरा। ਕੀ ਹੋਇਆ ਮਾਮਾ? ਮਾਮਾ ਵੀਰੇ ਕੀ ਹੋ ਗਿਆ? ਕੀ ਕਰਦਾ? ਓਹੋ ਵੀਰੇ ਦੱਸ ਤਾਂ ਸਹੀ ਗੱਲ ਕੀ ਹੋਈ ਆ? ਉਹ ਦੇਖ ਬੇਬੇ। ਵੇ दानी एक मिनट आ थले। मामा तेरा आज नहीं बचता मामा मेरे। आजा आजा हुन तू क्या? मामा तेरा छड़ दे इनू, छड़ दे। हाकमा जी ओ बेटा मैं की हो गया? गल की है? ओ दानी पापू जी बिच ना हो, आज मैं जानू मार देना। ओ की होया की है? इन्हें बिना पूछे मेरा ब्याह किते होर पक्का करना। एक मिनट ओ तू आप पहला सिट। इन्हें जो कुछ कीता है राणू दी खुशी करके कीता है। मतलब मैं ਮਤਲਬ ਸਾਫ਼-ਸਾਫ਼ ਹੈ। ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਹੈ ਰਾਣੋ ਦੇ ਵਿਆਹ ਤੋਂ ਪਹਿਲਾਂ ਅਸੀਂ ਤੇਰਾ ਵਿਆਹ ਕਰ ਦਾਂਗੇ। ਤੇਰੇ ਵਿਆਹ 'ਚ ਜਿਹੜਾ ਦਾਜ ਆਊਗਾ ਉਹ ਆਪਾਂ ਰਾਣੋ ਦੇ ਵਿਆਹ 'ਚ ਦੇ ਦਾਂਗੇ। ਹੁਣ ਤੂੰ ਦੱਸ ਦੇ ਕੀ ਕਰਨਾ? सोच समझ के जवाब दें। जे तेन इतराज है तो आप तेरा रिश्ता वापस कर देने। तेरी भैन राणो की जिंदगी का सवाल है बस। जी गल मेरी भैन राणो दे ब्याह दी है बापू जी, तो मैं पहले ही आख दिता सी, मैनू कोई इतराज नहीं। सारा कुछ साडे मुताबिक ही चल रहा सी, पर राणो दे सहुरिਆਂ ਨੂੰ कुछ होर ही लग्या ते उस तो बाद दानी जा इन्हां वास्ते चाह पानी का इंतजाम कर पुत। हाँ जी बाबू जी। ਠਹਿਰਾ ਅਸੀਂ ਇੱਥੇ ਚਾਹ ਪਾਣੀ ਪੀਣ ਨਹੀਂ ਆਏ, ਗੱਲਬਾਤ ਕਰਨ ਆਇਆ ਤੇ ਉਹ ਵੀ ਸਿੱਧੀ। चंगा चंगा जी जरूर केड़ी गल है। पहला बैठो तो सही फिर गलबात भी करते हैं। ਬੈਠੋ ਤੇ ਸਹੀ। ਗੱਲ ਸੁਣਾ, ਜਦੋਂ ਸਾਡੇ ਮੁੰਡੇ ਦਾ ਵਿਆਹ ਰਾਣੋ ਨਾਲ ਪਹਿਲਾਂ ਤੈਅ ਹੋਇਆ ਸੀ ਫਿਰ ਇੰਨੀ ਕੀ ਆਫਤ ਆ ਗਈ ਕਿ ਤੁਸੀਂ ਦਾਨੀ ਦਾ ਵਿਆਹ ਪਹਿਲਾਂ ਰੱਖਤਾ ਹੈ? मैं थोड़ी गल समझिया नहीं। ਸਮਝਿਆ ਨਹੀਂ ਹੈ? दानी दे विआह नाल थोड़ा की ताल्लुक है? ਅਸੀਂ दानी ਦਾ ਵਿਆਹ ਕਦੋਂ ਵੀ ਰੱਖੀਏ। ਰਾਣੋ ਦਾ ਵਿਆਹ ਤੇ ਤੈਅ ਕੀਤੀ ਤਰੀਕ ਦਾ ਹੀ ਹੈ ਨਾ ਜੀ। ਤੁਸੀਂ ਸਾਨੂੰ ਬੇਵਕੂਫ ਸਮਝ ਰੱਖਿਆ? ਹਾਂ, ਸਾਰਾ ਪਿੰਡ ਜਾਣਦਾ ਕਿ ਦਾਨੀ ਸਾਰਾ ਦੱਬਿਆ ਖਜ਼ਾਨਾ ਕੱਲਾ ਦੱਬਣ ਨੂੰ ਫਿਰਦਾ। ਇਸੇ ਲਈ ਇਹਨੇ ਆਪਦਾ ਵਿਆਹ ਪਹਿਲਾਂ ਰੱਖ ਲਿਆ। ਵਾਹ ਦਾਨੀ ਵਾਹ। ਉਸ ਦਿਨ ਤਾਂ ਤੂੰ ਸਾਡੇ ਘਰ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਇਆ ਨਾ। ਅੱਜ ਨਹੀਂ ਤੈਨੂੰ ਆਪਦੀ ਭੈਣ ਦਾ ਚੇਤਾ ਆਇਆ? ਮੈਨੂੰ ਲੱਗਦਾ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੈ ਜੀ। ਕੋਈ ਗਲਤਫਹਿਮੀ ਨਹੀਂ ਹੋਈ। ਗੱਲ ਸੁਣ ਲਾ ਹਾਕਮਾ, ਤੂੰ ਚਾਹੁੰਦਾ ਨਾ ਕਿ ਤੇਰੀ ਕੁੜੀ ਵਿਆਹ ਕੇ ਸਾਡੇ ਘਰ ਦੀ ਦਹਲੀਜ਼ 'ਚ ਕਦਮ ਰੱਖੇ ਤੇ ਦਾਨੀ ਤੋਂ ਪਹਿਲਾਂ ਰਾਣੋ ਦਾ ਵਿਆਹ ਕਰਨਾ ਪਏਗਾ, ਨਹੀਂ ਤਾਂ ਫਿਰ ਸਾਡੇ ਵੱਲੋਂ ਇਸ ਰਿਸ਼ਤੇ ਨੂੰ ਨਾ ਹੀ। ਚਲੋ ਮੇਰੀ ਗੱਲ ਤਾਂ ਸੁਣੋ। ਓ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ। ਅਬੇ ਮੇਰੀ ਗੱਲ ਪਾਪੂ। ਅਸੀਂ ਹੁਣ ਪੂਰੀ ਤਰ੍ਹਾਂ ਨਾਲ ਫਸ ਚੁੱਕੇ ਸੀ। ਅਸੀਂ ਦਾਨੀ ਦਾ ਵਿਆਹ ਰਾਣੋ ਦੇ ਵਿਆਹ ਤੋਂ ਪਹਿਲਾਂ ਇਸ ਕਰਕੇ ਕਰ ਰਹੇ ਸੀ ਤਾਂ ਕਿ ਦਾਨੀ ਦੇ ਵਿਆਹ 'ਚ ਜੋ ਦਾਜ ਆਏਗਾ ਉਹ ਦਾਜ ਅਸੀਂ ਰਾਣੋ ਦੇ ਵਿਆਹ 'ਚ ਦੇ ਦੇਵਾਂਗੇ। ਪਰ ਰਾਣੋ ਦੇ ਸਹੁਰਿਆਂ ਵੱਲੋਂ ਅਚਾਨਕ ਰਾਣੋ ਦਾ ਵਿਆਹ ਪਹਿਲਾਂ ਕਰਨ ਦੀ ਮੰਗ ਨੇ ਸਾਨੂੰ ਪੂਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਸੀ। ਹਾਲੇ ਅਸੀਂ ਇਹਨਾਂ ਸਾਰੀਆਂ ਪਰੇਸ਼ਾਨੀਆਂ ਤੋਂ ਨਿਕਲਣ ਬਾਰੇ ਸੋਚ ਹੀ ਰਹੇ ਸੀ ਕਿ ਅਚਾਨਕ ਇੱਕ ਹੋਰ ਪਰੇਸ਼ਾਨੀ ਨੇ ਸਾਡੇ ਘਰ ਦੇ ਬਾਹਰ ਆ ਕੇ ਦਸਤਕ ਦੇ ਦਿੱਤੀ। ਚੰਗਾ ਪੁੱਤ, ਮੈਂ ਚੱਲਦਾ ਹੁਣ।
ਆਪਣੇ ਬਾਪੂ ਦਾ ਖਿਆਲ ਰੱਖੀ, ਕਿਸੇ ਕਿਸਮ ਦਾ ਬੋਝ ਨਾ ਪਵੇ ਉਹਦੇ ਦਿਮਾਗ 'ਚ। ਠੀਕ ਹੈ ਜੀ, ਧੰਨਵਾਦ। ਚੰਗਾ। ਹਾਕਮ ਸਿਆਂ, ਉਹ ਹਾਕਮ ਸਿਆਂ, ਸਤਿ ਸ਼੍ਰੀ ਅਕਾਲ ਜੀ। ਜਿਉਂਦਾ ਰਹਿ ਪੁੱਤਰਾ। ਉਹ ਬਾਪੂ ਜੀ ਦੀ ਤਬੀਅਤ ਕੁਝ ਠੀਕ ਨਹੀਂ ਜੀ, ਉਹ ਅੰਦਰ ਆਰਾਮ ਕਰ ਰਹੇ ਨੇ। ਤੁਸੀਂ ਮੈਨੂੰ ਦੱਸੋ ਕੀ ਕੰਮ ਆ? ਕਾਕਾ, ਕੀ ਇਹ ਗੱਲ ਸੱਚ ਹੈ ਕਿ ਹੁਣ ਰਾਣੋ ਦਾ ਵਿਆਹ ਤੇਰੇ ਵਿਆਹ ਤੋਂ ਪਹਿਲਾਂ ਹੋ ਰਿਹਾ ਹੈ? ਹਾਂਜੀ, ਦਰਅਸਲ ਉਹ ਰਾਣੋ ਦੇ ਸਹੁਰੇ ਨਹੀਂ ਚਾਹੁੰਦੇ ਕਿ ਮੇਰਾ ਵਿਆਹ ਉਹਦੇ ਵਿਆਹ ਤੋਂ ਪਹਿਲਾਂ ਹੋਵੇ, ਤੇ ਨਾਲੇ ਕਾਕਾ, ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਘਰ ਸ਼ਗਨਾਂ ਵਾਲੇ ਦਿਨ ਮੈਂ ਕੋਈ ਅਪਸ਼ਗੁਨੀ ਗੱਲ ਕਰਾਂ। ਮੈਂ ਆਪਣੀ ਧੀ ਰੂਪ ਦਾ ਵਿਆਹ ਪੱਕਾ ਕਰ ਦਿੱਤਾ। ਰੂਪ? ਤੇ ਹੁਣ ਮੈਨੂੰ ਪੈਸਿਆਂ ਦੀ ਲੋੜ ਹੈ, ਮੈਨੂੰ ਮੇਰੇ ਪੈਸੇ ਦਿਓ ਤੇ ਮੈਂ ਜਾਵਾਂ। ਮਤਲਬ ਦਾਨੀ ਪੁੱਤਰ, ਤੇਰੇ ਪਿਓ ਨੇ ਮੈਥੋਂ ਇਹ ਕਹਿ ਕੇ ਪੈਸੇ ਲਏ ਸੀ ਕਿ ਮੇਰੇ ਪੈਸੇ ਤੇਰੇ ਵਿਆਹ ਤੋਂ ਬਾਅਦ ਮੋੜ ਦੇਗਾ। ਹੁਣ ਜਦੋਂ ਤੇਰਾ ਵਿਆਹ ਹੀ ਨਹੀਂ ਹੋ ਰਿਹਾ ਤਾਂ ਮੈਨੂੰ ਮੇਰੇ ਪੈਸੇ ਮੋੜ ਦਿਓ, ਪੂਰਾ 5000 ਰੁਪਇਆ। ਤੇ ਮੈਨੂੰ ਚਾਹੀਦੇ ਵੀ ਹੈ ਹੁਣੇ ਹੁਣੇ ਹੁਣੇ। ਮੇਰੇ ਪੈਸੇ ਮੈਨੂੰ ਦਿਓ ਤੇ ਮੈਂ ਜਾਵਾਂ। ਤੁਸੀਂ ਤਾਂ ਸਾਡੇ ਹਾਲਾਤ ਜਾਣਦੇ ਹੋ ਜੀ, ਨਾਲੇ ਇੰਨੀ ਛੇਤੀ ਅਸੀਂ ਪੈਸੇ ਦਾ ਇੰਤਜ਼ਾਮ ਕਿੱਥੋਂ ਕਰਾਂਗੇ? ਕਾਕਾ ਜੀ, ਇਹ ਤਾਂ ਪੈਸੇ ਲੈਣ ਤੋਂ ਪਹਿਲਾਂ ਸੋਚਣਾ ਸੀ ਨਾ। ਹੁਣ ਜਦ ਪੈਸੇ ਮੋੜਨ ਦਾ ਵਕਤ ਆਇਆ ਤਾਂ ਉਹ ਨਾਟਕ ਕਰਕੇ ਬਿਮਾਰੀ ਦਾ ਅੰਦਰ ਲੰਬਾ ਪਿਆ ਹੈ। ਪਰ ਮੈਂ ਇਹ ਗੱਲ ਤੇਰੇ ਨਾਲ ਕਿਉਂ ਕਰ ਰਿਹਾ? ਮੈਂ ਗੱਲ ਕਰੂੰਗਾ ਹਾਕਮ ਸਿੰਘ ਨਾਲ। ਹਾਕਮ ਸਿਆਂ, ਹਾਕਮ ਸਿਆਂ। ਅੰਕਲ ਜੀ, ਅੰਕਲ ਜੀ, ਅੰਕਲ ਜੀ, ਆਓ। ਤੁਸੀਂ ਤਾਂ ਨਾ ਬੜਾ ਹੀ ਗੁੱਸਾ ਕਰਦੇ ਹੋ। ਪੈਸੇ ਚਾਹੀਦੇ ਨੇ। ਆ ਫੜ। ਨਾਲੇ ਗੱਲ ਸੁਣ, ਅੱਜ ਤੋਂ ਬਾਅਦ ਮੇਰੇ ਦੋਸਤ ਵੱਲ ਝਾਕ ਵੀ ਨਾ ਜਾਈਂ। ਕਾਕਾ ਜੀ, ਇਹਦੇ 'ਚ ਗੁੱਸਾ ਹੋਣ ਵਾਲੀ ਕਿਹੜੀ ਗੱਲ ਹੈ? ਵੇਖ, ਵਿਹਾਰ ਆਪਣੀ ਜਗ੍ਹਾ, ਦੋਸਤੀ ਆਪਣੀ ਜਗ੍ਹਾ। ਵਿਹਾਰ ਵਾਲਾ ਕੰਮ ਤਾਂ ਤੁਸੀਂ ਦਿੱਤਾ ਕਰ, ਬਾਕੀ ਰਹੀ ਗੱਲ ਦੋਸਤੀ ਦੀ, ਤੁਸੀਂ ਮੇਰੀ ਧੀ ਦੇ ਵਿਆਹ ਤੇ ਜ਼ਰੂਰ ਆਇਓ। ਹਾਂ, ਗੱਲ ਸੁਣ, ਹਾਕਮ ਸਿੰਘ ਨੂੰ ਔਖਾ ਸੌਖਾ ਹੋ ਕੇ ਨਾਲ ਲੈ ਹੀ ਆਈ, ਪਰ ਆਇਓ ਜ਼ਰੂਰ। ਜ਼ਰੂਰ ਆਣਾ, ਜ਼ਰੂਰ ਆਇਓ। ਆਵਾਂਗੇ ਜੀ, ਆਵਾਂਗੇ। ਲੈ ਹੈ ਕਮਲਾ, ਦੱਸ, ਉਹ ਸਾਡੇ ਦਾਨੀ ਤੋਂ ਬਗੈਰ ਤੁਹਾਡੀ ਰੂਪ ਦਾ ਵਿਆਹ ਕਿਵੇਂ ਹੋ ਸਕਦਾ? ਕਿਉਂ, ਕਿਵੇਂ ਆ? ਕਿਵੇਂ ਮੂੰਹ ਜਿਹਾ ਲਮਕਾਇਆ? ਇੱਕ ਗੱਲ ਦੱਸ, ਪੈਸੇ ਕਿੱਥੋਂ ਆਏ? ਉਹ ਤੈਨੂੰ ਕਿਹਾ ਸੀ ਨਾ, 2-4 ਕਿੱਲੇ ਹੈਗੇ ਸੀ ਆਪਣੇ ਕੋਲ, ਵੇਚਤੇ। ਤੂੰ ਉਹ ਛੱਡ, ਆ ਫੜ। ਹੁਣ ਇਹ ਕਿਸ ਲਈ? ਓਏ ਕਮਲਿਆ, ਹੁਣ ਸਾਡੀ ਭਾਬੀ ਦੇ ਵਿਆਹ ਤੇ ਬਿਨਾਂ ਸ਼ਗਨ ਤੋਂ ਜਾਵੇਂਗਾ? ਨਾਲੇ ਆਪਣੀ ਮਸ਼ੂਕ ਦੇ ਵਿਆਹ 'ਚ ਪੈਸੇ ਉਡਾਉਣ ਦਾ ਨਾ ਵੱਖਰੀ ਮਜ਼ਾ ਆਉਂਦਾ। ਪਹਿਲਾਂ ਸੱਚ ਦੱਸਾਂ, ਕਦੇ ਇੱਕ ਛਿੱਟ ਵੀ ਨਾ ਅੰਦਰ ਲੰਘਾਈ ਜੱਟ ਨੇ। ਅੱਜ ਪੀਤੇ 3 ਪੈਗ, ਪਰ ਥੋੜੀ ਥੋੜੀ ਦਾਰੂ ਸੀਗੀ ਪਾਈ ਜੱਟ ਨੇ। ਪਹਿਲਾਂ ਸੱਚ ਦੱਸਾਂ, ਕਦੇ ਇੱਕ ਛਿੱਟ ਵੀ ਨਾ ਅੰਦਰ ਲੰਘਾਈ ਜੱਟ ਨੇ। ਅੱਜ ਪੀਤੇ 3 ਪੈਗ, ਪਰ ਥੋੜੀ ਥੋੜੀ ਦਾਰੂ ਸੀਗੀ ਪਾਈ ਜੱਟ ਨੇ। ਉਹਦਾ ਗੈਰਾਂ ਦੇ ਹੱਥਾਂ 'ਚ ਹੱਥ ਵੇਖ, ਫੇਰ ਵੱਡਾ ਸਾਰਾ ਪੈਗ ਭਰ ਲਿਆ। ਹੋ ਤਿੰਨਾਂ ਪੈਗਾਂ ਤੱਕ ਗੱਲ ਰਹੀ ਆਮ, ਸਾਲਾ ਚੌਥਾ ਪੈਗ ਹਿੱਟ ਕਰ ਗਿਆ। ਹੋ ਗੱਲ ਤੁਰੀ ਜਦੋਂ ਚੰਦਰੀ ਮਸ਼ੂਕ ਵਾਲੀ, ਪੀਣ ਨੂੰ ਇਹ ਚੇਤ ਕਰ ਗਿਆ। ਹੋ ਤਿੰਨਾਂ ਪੈਗਾਂ ਤੱਕ ਗੱਲ ਰਹੀ ਆਮ, ਸਾਲਾ ਚੌਥਾ ਪੈਗ ਹਿੱਟ ਕਰ ਗਿਆ। ਪਹਿਲੀ ਗੱਲਬਾਤ, ਫੇਰ ਪਹਿਲੀ ਮੁਲਾਕਾਤ, ਯਾਦ ਸਭ ਆਈਆਂ ਬੀਤੀਆਂ। ਸੁਣ ਪਿਓ ਦੀ ਅਮੀਰਜ਼ਾਦੀ ਏ, ਤੂੰ ਸੱਚੀ ਚੰਗੀਆਂ ਨੇ ਕੀਤੀਆਂ। ਪਹਿਲੀ ਗੱਲਬਾਤ, ਫੇਰ ਪਹਿਲੀ ਮੁਲਾਕਾਤ, ਯਾਦ ਸਭ ਆਈਆਂ ਬੀਤੀਆਂ। ਸੁਣ ਪਿਓ ਦੀ ਅਮੀਰਜ਼ਾਦੀ ਏ, ਤੂੰ ਸੱਚੀ ਚੰਗੀਆਂ ਨੇ ਕੀਤੀਆਂ। ਹੋ ਸਾਨੂੰ ਚੰਦਰਾ ਵਿਛੋੜਾ ਤੇਰਾ ਖਾ ਗਿਆ, ਤੇ ਤੈਨੂੰ ਜਮਾ ਫਿੱਟ ਕਰ ਗਿਆ। ਹੋ ਤਿੰਨਾਂ ਪੈਗਾਂ ਤੱਕ ਗੱਲ ਰਹੀ ਆਮ, ਸਾਲਾ ਚੌਥਾ ਪੈਗ ਹਿੱਟ ਕਰ ਗਿਆ। ਹੋ ਗੱਲ ਤੁਰੀ ਜਦੋਂ ਚੰਦਰੀ ਮਸ਼ੂਕ ਵਾਲੀ, ਪੀਣ ਨੂੰ ਇਹ ਚਿੱਤ ਕਰ ਗਿਆ। ਹੋ
हो तिना पैगा तक गल रही आम साला चौथा पैग हिट कर गया ਇਹ ਇਸ਼ਕ ਦੀਆਂ ਜੋ ਸੌਦੇਬਾਜ਼ੀਆਂ ਨੀ ਆਸ਼ਿਕਾਂ ਨੂੰ ਘਾਟੇ ਪਾਉਂਦੀਆਂ ਪਰ ਦਗਾ ਕਰ ਜਾਣੀਆਂ ਮਸ਼ੂਕਾਂ ਵੇਖੋ ਸਦਾ ਨਫੇ ਹੀ ਕਮਾਉਂਦੀਆਂ ਇਹ ਇਸ਼ਕ ਦੀਆਂ ਜੋ ਸੌਦੇਬਾਜ਼ੀਆਂ ਨੀ ਆਸ਼ਿਕਾਂ ਨੂੰ ਘਾਟੇ ਪਾਉਂਦੀਆਂ ਹੋ ਪਰ ਦਗਾ ਕਰ ਜਾਣੀਆਂ ਮਸ਼ੂਕਾਂ ਵੇਖੋ ਸਦਾ ਨਫੇ ਹੀ ਕਮਾਉਂਦੀਆਂ ਇਹ ਤਾਂ ਜੱਟ ਦਾ ਹੀ ਜਿਗਰਾ ਸੀ ਬੱਲੀਏ ਜੋ ਐਡਾ ਨੁਕਸਾਨ ਜਰ ਗਿਆ ਤਿੰਨਾਂ ਪੈਗਾਂ ਤੱਕ ਗੱਲ ਰਹੀ ਆਮ ਸਾਲਾ ਚੌਥਾ ਪੈਗ ਹਿੱਟ ਕਰ ਗਿਆ ਹੋ ਗੱਲ ਤੁਰੀ ਜਦੋਂ ਚੰਦਰੀ ਮਸ਼ੂਕ ਵਾਲੀ ਪੀਣ ਨੂੰ ਇਹ ਚਿੱਤ ਕਰ ਗਿਆ ਹੋ ਤਿੰਨਾਂ ਪੈਗਾਂ ਤੱਕ ਗੱਲ ਰਹੀ ਆਮ ਸਾਲਾ ਚੌਥਾ ਪੈਗ ਹਿੱਟ ਕਰ ਗਿਆ ਦੇਖ ਵੀ ਹਾਕਮ ਸਿਆਂ ਕੱਲ ਤੇਰੇ ਪੁੱਤਰ ਦਾਨੀ ਨੇ ਜਿਹੜੀ ਹਰਕਤ ਇੱਥੇ ਸਾਹੂਕਾਰ ਜੀ ਦੇ ਘਰ ਕੀਤੀ ਹੈ ਉਹ ਬਹੁਤ ਗਲਤ ਕੀਤੀ ਹੈ ਹੁਣ ਤੂੰ ਦੱਸ ਉਸ ਦੀ ਸਫਾਈ ਵਿੱਚ ਕੀ ਕਹਿਣਾ ਚਾਹੁੰਦਾ ਹੈ मैं जानदा सरपंच साहब कि दानी दी गलती माफी दे काबिल नहीं है तुसी जो भी सजा मैनू सुनाओगे मेरे सिर मत्थे मैं पंचां सरपंचां दी मौजूदगी दे विच सारे पिंड तो ते अपने दोस्त शाहूकार तो हाथ जोड़ के माफी मंगदा मैनू माफ कर दे माफ कर दियो मैं क्या सरपंच साहब हाकम सिंह दे इदा हाथ जोड़ के माफी मंगन नाल की मेरी धी दा विआह हो जू सिर्फ इन्ना ही नहीं ते इस दे पुत्र दानी ने जिहड़ी कल मेरे घर आके गंदी हरकत की है मैं सारी बरादरी विच अपना मुंह विखा जोगा नहीं रहा जे सचमुच मैं माफी मंगना चाहता है ना तो सरपंच जी इनू कहो अपनी पग ला के मेरे पैरों विच रखे ते उस तो बाद फिर मैं सोचांगा कि माफी देनी भी है कि नहीं एक मिनट हाकम सिया एक मिनट देख साहूकारा सारा पिंड जानदा है कि हाकम सिंह निहायत ही शरीफ आदमी है फिर उसने सारे पिंड दे सामने तुहाडे कोलों माफी मंग ली है हुण सारे पिंड दे सामने उहदी पग लवाना नहीं ये गलत है गलत है सरपंच जी ए भला कोई गल बनी बस फैसला हो चुके है ऐस गल ते इत्थे ही मिट्टी पा दिओ नहीं तां तुहाडे खिलाफ कोई फैसला लेना पवेगा आज तो सारे पिंड दे सामने मेरा सिर नीवा कर दिता है नहीं 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 ओए तेरे यारगी गंदी औलाद रब किसे नू ना देवे किसे नू ना देवे किसे नू ना देवे किसे नू ना देवे ओए तू जमदा क्यों नहीं मर गया जमदा क्यों नहीं मर गया क्यों नहीं मर गया क्यों नहीं मर गया बापूजी हाथ जोड़ के बैठिए बापूजी ना मारो वीरे नो एदी जेदा कोई कसूर नहीं हैगा ए मर जा बापूजी छोड़ जा बेबे तू क्या ना बापू नु सरदार जी पास ना मारो रब दा वास्ता है छोड़ दियो माफ कर दो तू ही मर तू ही मर नहीं छोड़ दियो तू ही मर छोड़ दे काटे की ये सब मेरे करके हो रहा है सिर्फ मेरे करके
ਸਾਰੇ ਫਸਾਦ ਦੀ ਚਾਟਾ ਮੈਂ ਹਾਂ। ਮੈਨੂੰ ਜਿਉਣ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਬਸ ਕਰੋ, ਅੱਛਾ ਬੱਚਾ ਛੱਡ ਦੋ, ਬੱਚਾ ਹੋ ਜਾ, ਛੱਡ ਦੋ ਇਹਨੂੰ ਵਿਚਾਰਾ, ਬਚਾ। ਭੈਣ ਰਾਣੋ, 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 ਧੀਏ ਰਾਣੋ। मेरी धी छेती बजा कर मरना, छेती बजा लो। मेरी धी, मेरी धी, मेरी लाडो, राणा, दिए माफ कर। ਮੇਰੇ ਮਰਨ ਦੇ ਵਿੱਚ ਹੀ ਸਾਰਿਆਂ ਦੀ ਭਲਾਈ ਹੋ। ਮੈਨੂੰ ਮਾਫ ਕਰ ਦਿਓ। देख ला यार पम्मिया, तेरे एक झूठ ने सारिਆਂ ਦੀ ਜ਼ਿੰਦਗੀ ਬਰਬਾਦ ਕਰਤੀ। जब मैं जिंदगी बर्बाद करती ना तो ठीक भी मैं ही करूंगा, मैं ही करूंगा। इधर ला दो फुल, पानी पानी थोड़ा जा, सुक जाते होंगे ने ये। ਜੁਗਨੀ ਡਾਕੂ ਇੱਥੇ? ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ। ਪਹਿਲੀ ਵਾਰ ਜੁਗਨੀ ਨੇ ਕਿਸੇ ਮੁੰਡੇ ਨੂੰ ਵਿਆਹ ਵਾਸਤੇ ਹਾਂ ਕੀਤੀ ਆ। ਹੁਣ ਯਾਦ ਰੱਖੀ, ਕਿਤੇ ਮੁੰਡਾ ਮੁੱਕਰ ਨਾ ਜਾਵੇ। ਇਸ ਘਰ ਤੇ ਵੀ ਸਾੜ ਸਤੀ ਛਾਈ ਹੋਈ ਹੈ। ਇੱਕ ਮੁਸੀਬਤ ਜਾਂਦੀ ਹੈ, ਦੂਜੀ ਖੜੀ ਹੋ ਜਾਂਦੀ ਹੈ। ਹੁਣ ਮੈਂ ਕੀ ਕਰਾਂ? ਇੱਕ ਕੰਮ ਕਰ ਪਾਲਿਆ, ਤੂੰ ਲੁਕ ਜਾ, ਲੁਕ ਜਾ। बेटा जी, इस तो पहला कि तुसी कुछ कहो, मैं हाथ जोड़ के माफी मंगदा। मैनू माफ कर दियो। हालात ही कुछ इहो जिहे हो गए ने, दानी दा विआह सानू अगे करना पै रहा। मैनू माफ कर देती है, माफ कर दे। ਕੀ ਗੱਲ ਕਰ ਰਹੇ ਹੋ ਸਰਦਾਰ ਸਾਹਿਬ? ਅਸੀਂ ਤੁਹਾਡੇ ਨਾਲ ਇੱਥੇ ਕੋਈ ਗਿਲਾ ਸ਼ਿਕਵਾ ਕਰਨ ਵਾਸਤੇ ਨਹੀਂ ਆਏ। ਅਸੀਂ ਤਾਂ ਰਾਣੋ ਦਾ ਹਾਲ ਚਾਲ ਪੁੱਛਣ ਆਏ ਹਾਂ। ਜਿਹੋ ਜੀ ਮੇਰੇ ਵਾਸਤੇ ਜੁਗਨੀ, ਉਹੇ ਜੀ ਮੇਰੇ ਵਾਸਤੇ ਰਾਣੋ। ਤੁਹਾਨੂੰ ਹੱਥ ਜੋੜਨ ਦੀ ਕੋਈ ਲੋੜ ਨਹੀਂ। ਸਾਨੂੰ ਸਭ ਪਤਾ ਲੱਗ ਗਿਆ। ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਪਣਾ ਪੂਰਾ ਧਿਆਨ ਰਾਣੋ ਦੇ ਵਿਆਹ ਤੇ ਦਿਵੋ। ਬਾਕੀ ਮੇਰੇ ਲੇਖਾਂ 'ਚ ਜੋ ਲਿਖਿਆ ਹੋਊਗਾ ਉਹ ਮੈਨੂੰ ਮਿਲ ਹੀ ਜਾਣਾ। ਜਿਉਂਦੀ ਰਹਤੀ ਹੈ,
ਚੰਗਾ ਰਾਣੋ, ਮੈਂ ਚਲਦੀ ਆ। ਸਤਿ ਸ਼੍ਰੀ ਅਕਾਲ। ਇੰਜ ਅੱਖਾਂ ਚੁਰਾਨ ਨਾਲ ਸੱਚਾਈ ਬਦਲ ਨਹੀਂ ਜਾਊਤਾ ਨਹੀਂ। ਕਿਹੜੀ ਸੱਚਾਈ? ਮੈਨੂੰ ਪਤਾ ਚੱਲ ਗਿਆ ਹੈ ਕਿ ਤੂੰ ਜੋ ਕੁਝ ਵੀ ਕੀਤਾ ਆਪਣੀ ਭੈਣ ਰਾਣੋ ਦੀ ਖਾਤਰ ਕੀਤਾ। ਇਸ 'ਚ ਤੇਰਾ ਕੋਈ ਕਸੂਰ ਨਹੀਂ ਸੀਗਾ ਤੇ ਮੈਂ ਇਹ ਵੀ ਜਾਣਦੀ ਹਾਂ ਕਿ ਤੂੰ ਮੈਨੂੰ ਅੱਜ ਵੀ ਬਹੁਤ ਪਿਆਰ ਕਰਦਾ ਹੈ। ਮੈਂ ਕਿਸੇ ਨੂੰ ਕੋਈ ਪਿਆਰ ਵਿਆਰ ਨਹੀਂ ਕਰਦਾ। ਰੱਖ ਮੇਰੇ ਸਿਰ ਤੇ ਹੱਥ ਤੇ ਹੁਣ ਦੱਸ, ਤੂੰ ਮੈਨੂੰ ਪਿਆਰ ਨਹੀਂ ਕਰਦਾ? ਮੈਨੂੰ ਜਾਣਦੇ ਰੂਪ, ਮੈਂ ਜਲਦੀ ਜਾ। ਤੂੰ ਆਪਣਾ ਵਿਆਹ ਜੁਗਣੀ ਦੇ ਨਾਲ ਸਿਰਫ ਇਸ ਕਰਕੇ ਕਰਾ ਰਿਹਾ ਸੀ ਕਿ ਰਾਣੋ ਦੇ ਵਿਆਹ 'ਚ ਕੋਈ ਅੜਚਨ ਨਾ ਆਵੇ। ਪਰ ਹੁਣ ਜਦ ਰਾਣੋ ਦਾ ਵਿਆਹ ਸੁਖ ਸ਼ਾਂਤੀ ਨਾਲ ਹੋ ਰਿਹਾ ਹੈ, ਫਿਰ ਤੇਰੀ ਇਹੋ ਜਿਹੀ ਕਿਹੜੀ ਮਜਬੂਰੀ ਹੈ ਜੁਗਨੀ ਦੇ ਨਾਲ ਵਿਆਹ ਕਰਾਉਣ ਦੀ? ਰੂਪ, ਇਹ ਜ਼ਰੂਰੀ ਨਹੀਂ ਕਿ ਹਰ ਇੱਕ ਇਨਸਾਨ ਨੂੰ ਉਸਦੀ ਮਜਬੂਰੀ ਦੇ ਨਾਲ ਹੀ ਤੁਲਿਆ ਜਾਵੇ। ਸਾਨੂੰ ਕਦੇ-ਕਦੇ ਦੂਸਰਿਆਂ ਦੇ ਜਜ਼ਬਾਤਾਂ ਨੂੰ ਵੀ ਸਮਝਣਾ ਪੈਂਦਾ। ਜਿੱਦਾਂ ਰਾਣੋ ਮੇਰੀ ਭੈਣ ਆ, ਠੀਕ ਉਸੇ ਤਰ੍ਹਾਂ ਜੁਗਨੀ ਵੀ ਕਿਸੇ ਦੀ ਭੈਣ ਆ। ਅੱਜ ਜਦ ਮੈਂ ਆਪਣੀ ਭੈਣ ਦਾ ਵਿਆਹ ਟੁੱਟਦਾ ਹੋਇਆ ਨਹੀਂ ਦੇਖ ਸਕਦਾ, ਤਾਂ ਤੈਨੂੰ ਕੀ ਲੱਗਦਾ ਜੁਗਨੀ ਦੇ ਭਰਾ ਆਪਣੀ ਭੈਣ ਦਾ ਵਿਆਹ ਟੁੱਟਦਾ ਹੋਇਆ ਵੇਖ ਸਕਣਗੇ? ਦਾਨੀ ਤੂੰ ਬਸ ਰੂਪ, मैं मजबूर हाँ। तेरी मेरी जोड़ी इस जन्म च नहीं बन सकती। मोड़ के तू मुख दिते जन्मां दे दुख, मेरी रोल दिती सोल जही जिंद वे। नैना वाले खाब सारे बन गए आप, तेनू तरस न आया कर इंज वे। मैं दस्सां तैनू की दिल दी मजबूरी। तू अपनी जगह ठीक, मैं अपनी जगह ठीक। हा 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 रुत पत चढ़ लगदी बहार दी, तू जुदाई क्यों पाई है? तेरी मेरी जोड़ी हाँ लखी ना करोड़ी, इंज हुंदी मुलाकात रवे। तू बाहां विच मेरे ते मट्ठी मट्ठी बरसात पवे। तेरी मेरी जोड़ी हाँ लखी ना करोड़ी, इंज हुंदी मुलाकात रवे। तू बाहां विच मेरे ते मट्ठी मट्ठी बरसात पवे। हाँ हुंदी मुलाकात रवे, बरसात पवे।
ਮੈਨੂੰ ਮਾਫ ਕਰ ਦਿਓ ਬਾਪੂ ਜੀ। ਮੈਂ ਆਪਣਾ ਕੀਤਾ ਵਾਅਦਾ ਪੂਰਾ ਨਾ ਕਰ ਸਕਿਆ। ਮੈਨੂੰ ਮਾਫ ਕਰ ਦੇ ਭੈਣੇ। ਲਾ ਦਿਓ ਗੱਲ ਮੇਰੀ, ਕਸਮ ਨਾਲ ਸੀ ਤੱਕ ਨਹੀਂ ਕਰਦਾ। ਤੁਸੀਂ ਠੀਕ ਕਹਿੰਦੇ ਸੀ ਬਾਪੂ ਜੀ, ਮੇਰੇ ਜਿਹੀ ਗੰਦੀ ਔਲਾਦ ਰੱਬ ਕਿਸੇ ਨੂੰ ਨਾ ਦੇਵੇ। ਓਏ ਸਾਰਾ ਕੁਝ ਕਰਕੇ ਕਹਿਣਾ ਮੈਂ ਕੁਝ ਨਹੀਂ ਕੀਤਾ। ਆ ਦੇਖ, ਆ ਰਾਣੋ ਦੇ ਦਾਜ ਦਾ ਸਮਾਨ ਤਾਂ ਤੂੰ ਲੈ ਕੇ ਆਇਆ। ਓਏ ਹੁਣ ਆਪਣੀ ਰਾਣੋ ਦਾ ਵਿਆਹ ਗੱਜ ਵੱਜ ਕੇ ਹੋਵੇਗਾ। ਉਹ ਗੱਜ ਵੱਜ ਕੇ ਹੋਏਗਾ ਪੁੱਤਰਾ। ਆ ਸੁਣਾ ਪਿੰਡ ਵਾਲਿਓ, ਦਾਨੀ ਵਰਗੀ ਔਲਾਦ ਰੱਬ ਘਰ ਘਰ ਦੇਵੇ। ਦਾਨੀ ਵਰਗੀ ਔਲਾਦ ਰੱਬ ਘਰ ਘਰ ਦੇਵੇ ਪਿੰਡ ਵਾਲਿਓ। ਉਹ ਦਾਨੀ ਵਰਗੀ ਔਲਾਦ ਰੱਬ ਘਰ ਘਰ ਦੇਵੇ। ਮੈਂ ਕਹਿਣਾ ਘਰ ਘਰ ਦੇਵੇ। ਅਬਰਾ ਦਾਨੀ ਉਸ ਦਿਨ ਹੈਰਾਨ ਸੀ। ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ ਅਚਾਨਕ ਰਾਣੋ ਦੇ ਵਿਆਹ ਦਾ ਦਾਜ ਕਿੱਥੋਂ ਆਇਆ। ਉਹ ਸ਼ਾਇਦ ਮੈਨੂੰ ਕੁਝ ਦੱਸਣਾ ਚਾਹੁੰਦਾ ਸੀ, ਪਰ ਮੈਨੂੰ ਪਹਿਲੀ ਵਾਰ ਇੰਨਾ ਖੁਸ਼ ਦੇਖ ਕੇ ਉਹ ਚੁੱਪ ਹੋ ਗਿਆ। ਇੱਕ ਤਾਂ ਇਹਨਾਂ ਨੇ ਲਹੂ ਪੀਤਾ ਪਿਆ। ਉਹ ਆਪ ਨਹੀਂ ਸੀ ਖੋਲ ਸਕਦੇ ਬੂਹਾ। ਤੁਹਾਡੇ ਕਰਕੇ ਕਹਾਣੀ ਵਿਚਾਲੇ ਛੱਡ ਕਹਿਣੀ ਪਈ ਹੈ। ਗੱਲਾਂ ਕਰਦੇ ਨੇ, ਪਤਾ ਨਹੀਂ ਕੌਣ ਆ ਗਿਆ, ਕਿੰਨੇ ਲਹੂ ਪੀਤਾ। ਔਰ ਨਜ਼ਰ ਤਾਂ ਕੋਈ ਆ ਨਹੀਂ ਰਿਹਾ। ਓਏ ਤੂੰ ਕੀ ਗੱਲ ਮਾਮੂ, ਵਿਆਹ ਕਰਾ ਰਿਆ? ਆਪਣੇ ਸਰਬਾਲੇ ਨੂੰ ਭੁੱਲ ਹੀ ਗਿਆ? ਓਏ ਮੇਰੇ ਸਲਮਾਨ ਖਾਨ, ਤੈਨੂੰ ਮੈਂ ਭਲਾ ਭੁੱਲ ਸਕਦਾ? ਤੇ ਸਾਨੂੰ? ਓਏ ਭੁੱਖੇ ਨੰਗੇ ਹੋ ਤੁਸੀਂ, ਫੇਰ ਆ ਗਏ ਹੋ? ਓ ਬੇਬੇ, ਬਾਹਰ ਰਿਸ਼ਤੇਦਾਰ ਆਏ ਤੇਰੇ। ਕੈਨੇਡਾ ਤੋਂ ਸੱਚੇ ਤਾਂ ਨਹੀਂ ਡਿਪੋਰਟ ਹੋ ਗਏ ਕਿਤੇ? ਰੋਟੀ ਰੋਟੀ ਪਾਓ ਇਹਨਾਂ ਨੂੰ। ਓਏ ਰੋਟੀ ਪਾਣ ਨੂੰ ਅਸੀਂ ਕੋਈ ਕੁੱਤੇ ਆ? ਦੇਖ ਘਰੇ ਕੌਣ ਆਇਆ? ਨੀ ਮੈਂ ਮਰ ਜਾ, ਮੇਰਾ ਪੁੱਤ ਆਇਆ। ਆ ਜਾ ਪੁੱਤ ਮੇਰੀ ਗੋਦ 'ਚ। ਹਾਂ, ਇਹਨਾਂ ਨੂੰ ਵੀ ਲੈ ਲਓ ਗੋਦ 'ਚ। ਫੇਰ ਆ ਗਿਆ ਮੂੰਹ ਚੱਕ ਕੇ। ਨਾ ਮੈਨੂੰ ਤੁਸੀਂ ਪਹਿਲਾਂ ਐ ਦੱਸੋ, ਕਿਹੜੇ ਘਰ 'ਚ ਭਾਈ ਭੈਣ ਦੀ ਲੜਾਈ ਨਹੀਂ ਹੁੰਦੀ? ਅੱਛਾ, ਤੁਸੀਂ ਮਜਨੂ ਦਾ ਵਿਆਹ ਵੀ ਧਰਤਾ ਤੇ ਮੈਨੂੰ ਦੱਸਿਆ ਤੱਕ ਨਹੀਂ। ਉਹ ਮੈਂ ਜਾਣਦਾ ਨਹੀਂ ਤੁਹਾਨੂੰ। ਕੈਨੇਡਾ ਵਾਲੀ ਕੁੜੀ ਦਾ ਨਾਮ ਸੁਣ ਕੇ ਆਪਣੀ ਮਿਲਨੀਆਂ ਨੂੰ ਆਏ ਹੋ। ਉਹ ਬਸ ਵੀ ਘਰ ਐ ਬੋਲੀ ਤਾਂ ਹੁੰਦਾ ਘਰ ਆਇਆ ਨੂੰ। ਚੱਲ ਦਫਾ ਹੋ। ਹਾਂ ਤੇ ਮੈਨੂੰ ਕੋਈ ਸ਼ੌਂਕ ਮੇਰੇ ਧੜਕ ਖੜੇ ਹੋਣ ਦਾ। ਤੁਸੀਂ ਪਾਓ ਜੱਫੀਆਂ। ਮੰਮੀ ਕੋਈ ਨਾ ਪੁੱਤ, ਹਾਂ ਸਦਕੇ ਜਾ, ਰੋਈ ਜਾ ਨਹੀਂ। ਚੈਂਪੀਅਨ ਪੁੱਤਰ, ਦੇਖਿਆ ਸਾਡੀ ਵੀ ਤਾਂ ਕੋਈ ਇੱਜ਼ਤ ਹੈ। ਚੁਪਾਏ। ਦੇਖ ਲਓ ਕਿੰਨਾ ਚਾਅ ਚੜਿਆ ਇਹਨਾਂ ਨੂੰ ਮੇਰੇ ਵਿਆਹ ਦਾ। ਪਰ ਇਹਨਾਂ ਕਮਲਿਆਂ ਨੂੰ ਕੀ ਪਤਾ, ਮੈਂ ਤਾਂ ਪਰੀ ਨੂੰ ਪਹਿਲਾਂ ਹੀ ਵਿਆਹ ਦਾ ਜਵਾਬ ਦੇ ਆਇਆ। ਮਾਈ ਲਵ ਸਟੋਰੀ ਦੀ ਐਂਡ, ਫਿਨਿਸ਼, ਫਿਨੀਟੋ। ਤਦਾ ਹੀ ਮੇਰੀ ਛੱਡੋ ਤੇ ਤੁਸੀਂ ਦਾਨੀ ਦੀ ਲਵ ਸਟੋਰੀ ਕੰਟੀਨਿਊ ਰੱਖੋ। ਉਸ ਦਿਨ ਰਾਣੋ ਦੇ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਸੀ। ਰਾਣੋ ਦੀ ਬਰਾਤ ਵੀ ਵੇਲੇ ਸਿਰ ਆ ਚੁੱਕੀ ਸੀ। ਰਾਣੋ ਦੁਲਹਨ ਬਣੀ। ਸਟੇਜ ਵੱਲ ਵਧ ਰਹੀ ਸੀ। कि अचानक रुको! कुड़ी लंगड़ा के क्यों तुर रही है? ਇਹੋ ਜੀ ਕੋਈ ਗੱਲ ਨਹੀਂ ਜੀ। ਅਸੀਂ ਤੁਹਾਨੂੰ ਦੱਸਦੇ ਹਾਂ।
कौन चुकेदा? ठहर ओए, ठहर। चेहरा विखा दा। रुक जा। आओ मैं ਤੁਹਾਨੂੰ बैठ के दसदा की गल। आ जाओ। की बैठ के दसदा? जो कुछ भी दसना सारे दे सामने दसो, नहीं तो विआह भी नहीं होना। जी रब दा वास्ता इंज ना करो, आप बैठ के एक मिनट गल कर लेने। की बैठ के गल कर लेने? सुनिया नहीं तू? जो भी गल है सारे दे सामने करो। इत्थे ओ कुड़ी इस तरह क्यों तुर रही है लंगड़ा के? चेहरा क्यों नहीं विखाउंदे ओदा? आ लो, देख लो मेरा चेहरा। आ वेख लो लोको, सरेआम मजाक कीता इन्हां ने। हुक्म ਅਸੀਂ ਇੱਥੇ ਮੁੰਡਾ ਵਿਆਹਣਾ, ਐਸਾ ਮੁੰਡਾ ਮੂੰਹ ਤੇ ਕਾਲਕ ਪਤਵਾਉਣ ਨਹੀਂ ਸੀ ਆਏ। ਹਾਂ क्यों की होया? मैनू इंज सड़िया देख तुसी सारे डर क्यों गए हो? हुण नहीं पूछना मैं इंज क्यों तुर रही हां? ਤੁਹਾਡਾ मतलब ਤਾਂ सिर्फ दाज ਦੇ ਨਾਲ। ਰਾਣੋ ਇਹ ਤਾਂ ਕੀ ਕਹੀ ਜਾਨੀ? ਨਾ ਵੀਰੇ ਨਾ, ਅੱਜ ਮੈਨੂੰ ਨਾ ਰੋਕੇ, ਅੱਜ ਮੈਨੂੰ ਬੋਲ ਲੈਣ ਦੇ। ਜੇ ਮੈਂ ਥੋੜੀ ਬਹੁਤੀ ਸੜ ਵੀ ਗਈ ਤਾਂ ਤੈਨੂੰ ਕੀ ਫਰਕ ਪੈਂਦਾ? ਕੁਝ ਫਰਕ ਨਹੀਂ ਪੈਂਦਾ। ਤੂੰ ਢਿੱਠਾ ਵਾਂਗੂ ਕੀ ਵੇਖ ਰਿਹਾ? ਚੱਲ ਇੱਥੋਂ ਚੱਲੀਏ, ਇਹ ਵਿਆਹ ਵੀ ਉਹਨੇ ਹੋਣਾ। ਚਲੋ ਚੱਲ ਇੱਥੋਂ ਚੱਲੀਏ। ਜੇ ਤੂੰ ਕੁੜੀ ਨੂੰ ਵਿਆਹੇ ਬਿਨਾ ਇੱਥੋਂ ਗਿਆ ਨਾ ਤਾਂ ਤੇਰੇ ਗਿੱਟੇ ਸੇਕ ਦਿਆਂਗੀ। ਮਾਤਾ ਤੈਨੂੰ ਕੀ ਹੋ ਗਿਆ? ਕੀ ਕਹੀ ਜਾਂਦੀ ਹੈ ਤੂੰ? ਰੱਬ ਤੋਂ ਡਰ ਬੂਟਿਆ, ਰੱਬ ਤੋਂ ਡਰ। ਮੈਂ ਤਾਂ ਕਹਿੰਨੀ ਆ ਬੜੀ ਵਧੀਆ ਗੱਲ ਹੋ ਗਈ ਕਿ ਕੁੜੀ ਨੇ ਆਪਣੇ ਆਪ ਨੂੰ ਆਪੇ ਅੱਗ ਲਾ ਲਈ। ਜੇ ਤੈਨੂੰ ਦਾਜ ਦਾ ਸਮਾਨ ਨਾ ਮਿਲਦਾ ਤਾਂ ਤੂੰ ਵੀ ਵਿਆਹ ਮਗਰੋਂ ਕੁੜੀ ਨੂੰ ਅੱਗ ਲਾ ਕੇ ਸਾੜ ਹੀ ਦੇਣਾ ਸੀ। ਚੰਗਾ ਹੋਇਆ ਉਹਨੇ ਆਪਣੇ ਆਪ ਹੀ ਇਹ ਕੰਮ ਕਰ ਲਿਆ। ਨਾ ਇਹਦੇ ਵਿੱਚ ਵੱਡੀ ਗੱਲ ਕਿਹੜੀ ਹੈ? ਉਹ ਵੱਡੀ ਗੱਲ ਨਹੀਂ, ਦਿਮਾਗ ਖਰਾਬ ਹੋ ਗਿਆ ਤੇਰਾ ਮਾਤਾ ਹੈ। ਤੂੰ ਕੀ ਵੇਨਾ? ਚੱਲ ਇੱਥੋਂ ਨਿਕਲ, ਨਹੀਂ ਕਰਨਾ ਹੀ ਵਿਆਹ। ਬਸ ਬਾਪੂ ਬਸ ਕਰ, ਬਹੁਤ ਹੋ ਗਿਆ। ਤੂੰ ਅੱਜ ਤੱਕ ਮੈਨੂੰ ਜੋ ਵੀ ਕਿਹਾ ਮੈਂ ਚੁੱਪ ਕਰਕੇ ਕਰਦਾ ਆਇਆ। ਹੁਣ ਨਹੀਂ ਬਾਪੂ, ਜੇ ਅੱਜ ਮੈਂ ਇੱਥੋਂ ਜਾਵਾਂਗਾ ਨਾ ਤਾਂ ਰਾਣੂ ਨੂੰ ਨਾਲ ਲੈ ਕੇ ਜਾਵਾਂਗਾ। ਤੇ ਨਾਲੇ ਹੁਣ ਤੂੰ ਵੀ ਇਸ ਗੱਲ ਦਾ ਫੈਸਲਾ ਕਰ ਲੈ, ਤੂੰ ਇੱਥੋਂ ਇਕੱਲੇ ਨੇ ਜਾਣਾ ਕਿ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਣਾ ਬਾਪੂ? ਕਮਲਿਆ, ਤੂੰ ਇਹ ਕਿਵੇਂ ਸੋਚ ਲਿਆ ਕਿ ਤੈਨੂੰ ਮੈਂ ਇਕੱਲੇ ਨੂੰ ਛੱਡ ਜਾਊਂਗਾ ਇੱਥੇ? ਹੈਂ? ਮੈਂ ਲਾਲਚੀ ਜ਼ਰੂਰ ਹਾਂ ਪਰ ਕਮੀਨਾ ਨਹੀਂ ਹੈਗਾ। ਓਏ ਜੇ ਮੈਂ ਜਾਊਂਗਾ ਨਾ ਤੇ ਆਪਣੀ ਨੂੰ ਰਾਣੀ ਨੂੰ ਨਾਲ ਲੈ ਕੇ ਜਾਊਂਗਾ। ਭਾਈ ਮੈਨੂੰ ਇਸ ਵਿਆਹ ਤੋਂ ਕੋਈ ਇਤਰਾਜ਼ ਨਹੀਂ ਆ। ਪਾਓ ਭੰਗੜੇ। ਪਰ ਮੈਨੂੰ ਇਤਰਾਜ਼ ਹੈ। ਧੀਏ ਕੀ ਗੱਲ ਹੈ? ਹੋਸ਼ ਕਰ ਪੁੱਤਰ, ਕਿਉਂ ਤੂੰ ਜਿੱਦ ਕਰਦੀ? ਅੱਪਾ ਕਿੰਨੇ ਮਜਬੂਰ ਹੋ ਗਏ ਆ ਬਾਪੂ ਜੀ। ਇੱਥੇ ਸਾਰੇ ਆਪਣੇ ਬਾਰੇ ਸੋਚ ਰਹੇ ਆ, ਪਰ ਦਾਨੀ ਦਾ ਕੀ? ਚੁੱਪ ਕਰ ਭੈਣੇ। ਆਖਿਰ ਤੁਸੀਂ ਕਿਸ ਮਿੱਟੀ ਦੇ ਬਣੇ ਹੋ ਵੀਰ ਜੀ? ਸਾਰਿਆਂ ਵਾਸਤੇ ਸਭ ਕੁਝ ਕਰਦੇ ਰਹੇ ਪਰ ਆਪਣੇ ਬਾਰੇ ਕਦੇ ਨਹੀਂ ਸੋਚਿਆ। ਬਾਪੂ ਜੀ ਮੈਂ ਅੱਜ ਵਿਆਹ ਜ਼ਰੂਰ ਕਰਵਾਉਂਗੀ, ਪਰ ਜੇ ਅੱਜ ਦੇ ਦਿਨ ਹੀ ਵੀਰੇ ਦਾ ਵਿਆਹ ਵੀ ਹੋਊਗਾ। ਉਹ ਬਈ ਇਹ 'ਚ ਸੋਚਣ ਵਾਲੀ ਕਿਹੜੀ ਗੱਲ ਹੈ? ਮੁੰਡਾ ਵੀ ਇੱਥੇ ਹੈ ਤੇ ਕੁੜੀ ਵੀ। ਲੋੜ ਸੀ 2 ਕੁਰਸੀਆਂ ਦੀ, ਉਹ ਆਪਾਂ ਲਗਵਾਤੀਆਂ। ਕਿਉਂ ਬਈ? ਜੁਗਨੀ
ਮੈਂ ਕਿਹਾ ਕਿੱਦਾਂ ਮੇਰੇ ਜਿਉਣਿਆ? ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਮੈਂ ਬਹਿ ਜਾਵਾਂ ਕੁਰਸੀ ਤੇ। रूप 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 मौसम सुहाना उत्तों तेरा शर्माना मेरा दिल मर जाना रे बस ना। मौसम सुहाना वे हो या मर जाना दूर ना तू जाना मेरे मैया। ऐदा का तू देख रहे हैं? माफ कर दे यारा। ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਚੱਲੂਗਾ? ਓਏ ਤੇਰੀ ਜੋੜੀ ਮੈਂ ਨਹੀਂ ਰੂਪ ਹੈ। ਨਾਲੇ ਤੂੰ ਮੇਰਾ ਉਹ ਜਾਣਾ ਨਹੀਂ ਜਿਹੜਾ ਮੇਰੇ ਸੁਪਨਿਆਂ ਚ ਆਉਂਦਾ। ਕੀ ਗੱਲ ਤੂੰ ਇੱਥੇ ਇਕੱਲਾ ਹੀ ਕਿਵੇਂ ਲੁਕਿਆ ਖੜਾ? ਉਹ ਤੇਰਾ ਦੱਬਿਆ ਹੋਇਆ ਖਜ਼ਾਨਾ ਨਜ਼ਰ ਨਹੀਂ ਆ ਰਿਹਾ? ਓਹੋ ਲੱਗਦਾ ਮਾਮਾ ਗੱਲ ਤੈਨੂੰ ਅਜੇ ਵੀ ਸਮਝ ਨਹੀਂ ਆਈ। ਉਹ ਦੇਖ ਸਾਹਮਣੇ ਉਹ ਰਿਹਾ ਦੱਬਿਆ ਪਿਆ ਖਜ਼ਾਨਾ। ਦੇਖ ਤਾਂ ਸਹੀ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਇਹਨਾਂ ਦੀਆਂ ਜੋੜੀਆਂ। ਯਾਰ ਤੂੰ ਸ਼ਕਲੋਂ ਹੀ ਮੂਰਖ ਲੱਗਦਾ ਲੇਕਿਨ ਗੱਲ ਤੂੰ ਬੜੀ ਪਤੇ ਦੀ ਕੀਤੀ ਹੈ। ਮਾਂ-ਬਾਪ ਦੇ ਘਰ ਤਾਂ ਖਜ਼ਾਨਾ ਉਸੇ ਦਿਨ ਦਬ ਜਾਂਦਾ ਜਦੋਂ ਉਸ ਦੇ ਘਰ ਕੋਈ ਨੰਨੀ ਪਰੀ ਜਨਮ ਲੈਂਦੀ ਹੈ। ਜਿਉਂਦੀ ਰਹਤੀ मैं तेरा एहसान सारी जिंदगी नहीं भूल सकता, नहीं भूल सकता। ਹੁਣ ਭੰਗੜਾ ਸ਼ੰਗੜਾ ਪਾਈਏ? ਹਾਂ ऐसी कहानी दानी ते रूप दी। दानी अज बहुत खुश सी। उन्हें यकीन ही नहीं सी हो रहा कि सब कुछ हकीकत है या कोई सपना। वाह, यकीन ही नहीं हो रहा कि अपना दादा दानी इन्ना रोमांटिक भी हो सकता सी। पर बापू जी, एक गल हमेशा मेरे दिमाग 'ਚ खटकदी है कि ਆਪਾਂ ਸਾਰੇ ਤਾਂ ਬਚਪਨ ਤੋਂ ਇਕੱਠੇ ਆ, ਫਿਰ ਦਾਦਾ ਦਾਨੀ ਕਦੇ ਨਜ਼ਰ ਕਿਉਂ ਨਹੀਂ ਆਇਆ? ਉਹ ਕਿੱਥੇ ਹੈ? मजनू मजनू है ओ मजनू, लुट्टे गए यार, पै गया स्यापा। ओए रंडवा हो गया तू, रंडवा ते परी फुलाई। ओ वापस आ। की है यार तू की कह के आया यार? परी नु सब कुछ लुट्टिया गया, सारे लुट्टे गए ते तुसी भी लुट्टे गए। हुणे विआह वो नहीं होना। मैं हुणी देख के आया कि वो परी दा विआह किसे होर ना करन जा रहे ने। मैं ਤਾਂ ਇਹ ਵੀ ਸੁਣਿਆ ਉਹ ਕਹਿ ਰਹੇ ਸੀ ਕਿ ਉਹ ਪਰੀ ਦਾ ਵਿਆਹ ਤੁਹਾਡੇ ਭੁੱਖੇ ਨੰਗਾਂ ਦੇ ਘਰ ਨਹੀਂ ਕਰਨਗੇ। ਓਏ ਓਏ ਭੁੱਖੇ ਨੰਗਿਆਂ ਨੂੰ ਅਸੀਂ ਕਿਹੜਾ ਉਹਨਾਂ ਦੇ ਕੁੱਤਿਆਂ ਦਾ ਸ਼ੈਂਪੂ ਚੋਰੀ ਕਰਕੇ ਲੈ ਆਏ ਆ? ਓਏ ਨਹੀਂ ਵਿਆਹ ਕਰਨਾ ਤੇ ਨਾ ਕਰਾਣ, ਸਾਡੇ ਮੁੰਡੇ ਨੂੰ ਹੋਰ ਰਿਸ਼ਤੇ ਬਥੇਰੇ ਕੇ। ਹਾਏ ਹਾਏ ਮੈਂ ਲੁੱਟੀ ਗਈ, ਮੈਂ ਤਾਂ ਬਰਬਾਦ ਹੋ ਗਈ। ਮੈਂ ਤਾਂ ਇੰਨਾ ਖਰਚਾ ਕਰਕੇ ਕੈਨੇਡਾ ਤੋਂ ਆਈ ਸੀ, ਮੈਂ ਕਿਸੇ ਨੂੰ ਕੀ ਮੂੰਹ ਦਿਖਾਉਂਗੀ? ਮੈਂ ਕਿੱਦਾਂ ਆਪਣਾ ਖਰਚਾ ਪੂਰਾ ਕਰੂੰਗੀ? ਓਏ ਹੋਏ ਹੁਣ ਤੈਨੂੰ ਕੀ ਹੋ ਗਿਆ? ਓਏ ਸਾਡੇ ਮੁੰਡੇ ਦਾ ਵਿਆਹ ਹੀ ਟੁੱਟਿਆ। ਓਏ ਮੇਰੀ ਫੋਟੋ ਤੇ ਹਾਰ ਨਹੀਂ ਟੰਗਿਆ ਜਿਹੜਾ ਤੂੰ ਇੰਨੇ ਕੀਰਨੇ ਵਾਰੀ ਆ। ਹੈ ਤੁਹਾਡੀ ਫੋਟੋ ਤੇ ਹਾਰ ਨਹੀਂ ਟੰਗਿਆ, ਪਰ ਸਾਡੀ ਫੋਟੋ ਤੇ ਹਾਰ ਜ਼ਰੂਰ ਟੰਗ ਜਾਊਗਾ। ਇੱਥੇ ਤੂੰ ਇੰਨਾ ਖਰਚਾ ਕਰਕੇ ਆਈ ਸੀ, ਇਸ ਵਾਰ ਤਾਂ ਉਮੀਦ ਸੀ ਵੀ ਕੁਛ ਨਾ ਕੁਛ ਜ਼ਰੂਰ ਮਿਲੂਗਾ। ਸਿਮੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ, ਆ ਤੇਰੇ ਨਿਠੱਲੇ ਭਰਾ ਦਾ ਵਿਆਹ ਵੀ ਨਹੀਂ ਹੋਣਾ। ਤੂੰ ਹੀ ਕਹਿੰਦੀ ਸੀ ਕੈਨੇਡਾ ਦੀ ਕੁੜੀ ਐ, ਕੈਨੇਡਾ ਦੀ ਕੁੜੀ ਐ।
ਲੈ ਹੁਣ ਖੁਸ਼ ਆ ਨਾ ਖਰਚਾ ਕਰਕੇ? ਤੈਨੂੰ ਸ਼ਰਮ ਨਹੀਂ ਆਉਂਦੀ? ਇੱਕ ਤਾਂ ਮਾਮੂ ਦਾ ਵਿਆਹ ਟੁੱਟ ਗਿਆ ਤੇ ਉਸ ਤੋਂ ਉੱਪਰ ਤੈਨੂੰ ਲੈਣ ਦੇਂਦੀ ਪਈ ਐ। ਥੋੜੀ ਜੀ ਸ਼ਰਮ ਕਰ ਲਾ। ਨਾ ਬੇਟੇ ਨਾ, ਏਦਾਂ ਨਹੀਂ ਕਰੀਦਾ ਹੁੰਦਾ। ਜਿੱਦਾਂ ਦਾ ਵੀ ਹੈ ਤਾਂ ਡੈਡੀ। ਮੈਂ ਵੇਖਦਾ ਵਿਆਹ ਕਿਵੇਂ ਹੁੰਦਾ। 6 ਫੁੱਟੀ ਪੂਰੀਆਂ ਰਕਾਨ ਚੋਬਰਾ, ਉਹ ਮੁੰਡਿਆਂ ਦੀ ਕੱਢ ਰੱਖਾ ਜਾਨ ਚੋਬਰਾ। ਮੈਂ 6 ਫੁੱਟੀ ਪੂਰੀਆਂ ਰਕਾਨ ਚੋਬਰਾ, ਉਹ ਮੁੰਡਿਆਂ ਦੀ ਕੱਢ ਰੱਖਾ ਜਾਨ ਚੋਬਰਾ। ਉਹ ਤੱਕਦੀ ਮਡੀਰ ਮੈਨੂੰ ਲਾਲਾ ਗੋਡੀਆਂ, ਮੈਂ ਤੱਕਦੀ ਮਡੀਰ ਮੈਨੂੰ ਲਾਲਾ ਗੋਡੀਆਂ। ਜਦ ਰੱਖਦੀ ਐ ਲੜ ਪੱਪ ਬੋਝ ਬੋਝ ਕੇ। ਜੱਟੀ ਦਾ ਸੁਭਾਅ ਵੀ ਜੱਟਾ ਪੂਰਾ ਅਥਰਾ, ਉਹ ਛਰੀ ਵਾਲੀ ਜੱਟੀ ਦਾ ਸੁਭਾਅ ਵੀ ਅਥਰਾ। ਰੱਖਦੀ ਮਡੀਰ ਜਿੰਮੀ ਚੂਦੀ ਨੰਗ ਤੇ, ਉਹ ਜੱਟੀ ਦਾ ਸੁਭਾਅ ਵੀ ਜੱਟਾ ਪੂਰਾ ਅਥਰਾ। ਰੱਖਦੀ ਮਡੀਰ ਜਿੰਮੀ ਚੂਦੀ ਨੰਗ ਤੇ, ਛਰੀ ਵਾਲੀ ਜੱਟੀ ਦਾ ਸੁਭਾਅ ਵੀ ਅਥਰਾ। ਰੱਖਦੀ ਮਡੀਰ ਜਿੰਮੀ ਚੂਦੀ ਨੰਗ ਤੇ। ਆਪਾਂ ਤੱਤੇ ਜੇ ਸੁਭਾਅ ਦੇ ਦੋਵੇਂ ਹੰਨਣੇ, ਜੇ ਤੇਰੀ ਅਲੜਾਂ 'ਚ ਮੇਰੀ ਚੋਬਰਾਂ 'ਚ ਟੌਰਨੀ। ਆਪਾਂ ਤੱਤੇ ਜੇ ਸੁਭਾਅ ਦੇ ਦੋਵੇਂ ਹੰਨਣੇ, ਜੇ ਤੇਰੀ ਅਲੜਾਂ 'ਚ ਮੇਰੀ ਚੋਬਰਾਂ 'ਚ ਟੌਰਨੀ। ਜੇ ਤੇਰਾ ਹੁਸਨ ਲਵਾਉਂਦਾ ਗੋਡੀ ਚੰਨ ਦੀ, ਟਾਪ ਸੂਰਜ ਦੇ ਜਿੰਨਾ ਮੁੰਡਾ ਰੱਖੇ ਕੋਲ ਨੀ। ਤੂੰ ਜੁੱਤੀ ਦੀਆਂ ਨੋਕਾਂ ਉੱਤੇ ਸਾਨੂੰ ਰੱਖਣਾ ਨਹੀਂ, ਜੱਟ ਤੇਰੇ ਜਿਹੀਆਂ ਗੀਜਿਆਂ 'ਚ ਪਾ ਕੇ ਰੱਖਦਾ। ਅਥਰੇ ਜ਼ਬਾਨੇ ਲਿਆ ਪੱਟ ਜੱਟੀਏ ਨੀ, ਮੁੰਡਾ ਕਿੱਥੇ ਸੀ ਕਿਸੇ ਦੇ ਵੱਲ ਅੱਖ ਚੱਕਦਾ। ਅਥਰੇ ਜ਼ਬਾਨੇ ਲਿਆ ਪੱਟ ਜੱਟੀਏ ਨੀ, ਮੁੰਡਾ ਕਿੱਥੇ ਸੀ ਕਿਸੇ ਦੇ ਵੱਲ ਅੱਖ ਚੱਕਦਾ। ਉਹ ਜਾ ਪਰਾਂ ਹੋ। ਕਦੇ ਤੀਰ ਨਹੀਂ ਚਲਾਏ ਨਾਲ ਤੁੱਕੇ ਯਾਰਾਂ ਨੇ, ਉਹ ਸ਼ੌਂਕ ਜੱਟ ਦੇ ਵੀ ਕੀਤੇ ਬੈਨ ਸਰਕਾਰਾਂ ਨੇ। ਕਦੇ ਤੀਰ ਨਹੀਂ ਚਲਾਏ ਨਾਲ ਤੁੱਕੇ ਯਾਰਾਂ ਨੇ, ਉਹ ਸ਼ੌਂਕ ਜੱਟ ਦੇ ਵੀ ਕੀਤੇ ਬੈਨ ਸਰਕਾਰਾਂ ਨੇ। ਧਰਤੀ ਕੰਬਣੀ ਅਸੀਂ ਲਾਈਏ ਗੋਰੀਏ, ਉਹ ਧਰਤੀ ਕੰਬਣੀ ਅਸੀਂ ਲਾਈਏ ਗੋਰੀਏ। ਹੋ ਜਦੋਂ ਉੱਠਦਾ ਤੂਫਾਨ ਮਿੱਤਰਾਂ ਨੂੰ ਪੁੱਛਦਾ। ਛਰੀ ਵਾਲੀ ਜੱਟੀ ਦਾ ਸੁਭਾਅ ਵੀ ਅਥਰਾ, ਅਥਰੇ ਜ਼ਬਾਨੇ ਲਿਆ ਪੱਟ ਜੱਟੀਏ। ਰੱਖਦੀ ਮਡੀਰ ਜਿੰਮੀ ਚੂਦੀ ਨੋਕ ਤੇ, ਕਿੱਥੇ ਸੀ ਕਿਸੇ ਦੇ ਵੱਲ ਅੱਖ ਚੱਕਦਾ। ਓਏ ਮੈਂ ਰੱਖਦੀ ਮਡੀਰ ਜਿੰਮੀ ਚੂਦੀ ਨੋਕ ਤੇ। ਆ ਖਿੱਚ ਕੇ ਆਇਆ ਆਹਾ ਆ ਚੱਕ ਦੇ। ਇਹ ਤਾਂ ਬੱਚੇ ਨੇ, ਤੁਸੀਂ ਤਾਂ ਸਿਆਣੇ ਹੋ। ਮੈਂ ਆਪਣੇ ਬੱਚੇ ਲਈ ਤੁਹਾਡੇ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ। ਪਰੀ ਦਾ ਹੱਥ ਛੱਡ। ਮਜਨੂ ਤੇ ਪਰੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ, ਉਹ ਇੱਕ ਦੂਜੇ ਬਗੈਰ ਰਹਿ ਨਹੀਂ ਸਕਦੇ। ਸੁਣਿਆ ਨਹੀਂ? ਪਰੀ ਦਾ ਹੱਥ ਛੱਡ, ਨਹੀਂ ਤਾਂ ਕੀ ਕਰੇਗਾ? ਗੋਲੀ ਮਾਰੇਗਾ? ਮਾਰ ਮਾਰ।
ਇਹ ਹੈ ਤੇਰਾ ਮਜਨੂ। ਜੇ ਰਿਸ਼ਤਾ ਤੋੜ ਹੀ ਦਿੱਤਾ ਸੀ ਤੇ ਇੱਥੇ ਪਰੀ ਦੇ ਵਿਆਹ 'ਚ ਕੀ ਚੂਰੀਆਂ ਖਵਾਉਣ ਆਇਆ ਸੀ? ਓਹ ਇਹਦਾ ਮਤਲਬ ਹੈ ਨਹੀਂ ਉਹ ਭਾਈ ਸਾਹਿਬ ਜਿਹਦੇ ਨਾਲ ਤੂੰ ਮੈਨੂੰ ਛੱਡ ਕੇ ਵਿਆਹ ਕਰਾ ਰਹੀ ਹੈ। ਤੂੰ ਤੇ ਕਹਿੰਦਾ ਸੀਗਾ ਤੇਰੀ ਤੇ ਇਹਦੀ ਜੋੜੀ ਕਦੇ ਟੁੱਟ ਨਹੀਂ ਸਕਦੀ। ਹਾਂ ਕੀ ਹੋ ਗਿਆ ਅੱਜ ਮਜਨੂ? ਆਪਣੀ ਲੈਲਾ ਦਾ ਹੱਥ ਕਿਸੇ ਹੋਰ ਦੇ ਹੱਥ 'ਚ ਦੇਤਾ? ਆਲਾ ਪਰੀ ਹਮੇਸ਼ਾ ਤੇਰੀ ਸੀ ਤੇ ਤੇਰੀ ਰਹੂਗੀ। ਕੀ ਮਤਲਬ? ਆਹ ਸਭ ਡਰਾਮਾ ਸੀ ਤੈਨੂੰ ਇੱਥੇ ਲਿਆਉਣ ਲਈ। ਤੇ ਪਰੀ ਮਜਨੂ ਤੋਂ ਵਧੀਆ ਮੁੰਡਾ ਤੈਨੂੰ ਜ਼ਿੰਦਗੀ 'ਚ ਦੁਬਾਰਾ ਨਹੀਂ ਮਿਲੂਗਾ। ਉਹ ਪਿੱਛੇ ਮੁੜ ਕੇ ਤਾਂ ਦੇਖੋ। ਮਜਨੂ ਇਟਸ ਪਰੀ। ਇਹ ਸਭ ਕੁਝ ਕੀ ਹੋ ਰਿਹਾ ਜੀ? ਇਹ ਸਭ ਮੈਂ ਤੁਹਾਨੂੰ ਸਮਝਾਉਣਾ, ਆਓ ਮੇਰੇ ਨਾਲ। ਕੀ ਹੋ ਰਿਹਾ ਮੈਨੂੰ ਵੀ ਦੱਸ ਦੋ। ਇਹ ਪਰੀ ਦਾ ਦੋਸਤ ਹੈ ਪ੍ਰਤਾਪ ਸਿੰਘ। ਇਹ ਇੱਥੇ ਮਜਨੂ ਤੇ ਪਰੀ ਦਾ ਵਿਆਹ ਅਟੈਂਡ ਕਰਨ ਆਇਆ, ਵਿਆਹ ਕਰਾਉਣ ਨਹੀਂ ਆਇਆ। ਤੇ ਜੇ ਪਰੀ ਤੇ ਮਜਨੂ ਦਾ ਵਿਆਹ ਹੋ ਹੀ ਰਿਹਾ ਸੀ ਫਿਰ ਇਹ ਇੰਨਾ ਡਰਾਮਾ ਕਰਨ ਦੀ ਕੀ ਲੋੜ ਸੀ? ਸਰਦਾਰ ਸਾਹਿਬ, ਖੁਦਦਾਰ ਬੰਦਿਆਂ ਦੀ ਆਪਣੀ ਹੀ ਇੱਕ ਅਲੱਗ ਦੁਨੀਆ ਹੁੰਦੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡਾ ਪਰਿਵਾਰ ਵੀ ਉਹਨਾਂ ਵਿੱਚੋਂ ਇੱਕ ਹੈ। ਜਦੋਂ ਮੇਰੀ ਧੀ ਨੇ ਆ ਕੇ ਮੈਨੂੰ ਦੱਸਿਆ ਕਿ ਉਹਦੇ ਤੇ ਮਜਨੂ ਦੇ ਵਿਚਕਾਰ ਕੀ ਗੱਲਬਾਤ ਹੋਈ ਹੈ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਧੀ ਨੂੰ ਮਜਨੂ ਤੋਂ ਵਧੀਆ ਲੜਕਾ ਨਹੀਂ ਮਿਲ ਸਕਦਾ। ਜੇ ਮੈਂ ਤੁਹਾਨੂੰ ਬੁਲਾਉਂਦਾ ਤਾਂ ਤੁਸੀਂ ਆਉਣਾ ਨਹੀਂ ਸੀ, ਇਸ ਲਈ ਮੈਨੂੰ ਡਰਾਮਾ ਰਚਣਾ ਪਿਆ। ਇਹਦੀ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਨਹੀਂ ਕੋਈ ਐਸੀ ਗੱਲ ਨਹੀਂ ਜੀ। ਡੈਡੀ ਜੀ ਤੁਹਾਨੂੰ ਕੀ ਕਿਹਾ ਸੀ? ਕੁੜੀ ਕੈਨੇਡਾ ਤੋਂ ਆਏਗੀ, ਕੈਨੇਡਾ ਤੋਂ। ਨਾਲੇ ਤੁਹਾਡੀ ਔਕਾਤ। ਓਏ ਨਾ ਜੀ ਨਾ, ਉਹ ਅਸੀਂ ਤਾਂ ਹਲੇ ਕਿਸੇ ਰਿਸ਼ਤੇਦਾਰ ਨੂੰ ਵੀ ਨਹੀਂ ਦੱਸਿਆ ਤੇ ਨਾ ਹੀ ਕੋਈ ਇੰਤਜ਼ਾਮ ਕੀਤਾ। ਉਹ ਅਸੀਂ ਤਾਂ ਬਿਨਾਂ ਨਾਤੇ ਮੂੰਹ ਚੱਕ ਕੇ ਉੱਧਰ ਹੀ ਆ ਗਏ। ਸਾਨੂੰ ਥੋੜਾ ਜਿਹਾ ਟਾਈਮ ਤਾਂ ਦਿਓ ਜੀ। ਦੇਖੋ ਜੀ, ਇਹ ਕੱਚਾ ਵਿਆਹ ਹੋ ਰਿਹਾ ਹੈ, ਪੱਕਾ ਵਿਆਹ ਕੈਨੇਡਾ 'ਚ ਹੋਏਗਾ, ਉਹ ਵੀ ਪੂਰੇ ਜੋਸ਼ ਖਰੋਸ਼ ਨਾਲ। ਮਾਮੂ ਤੁਸੀਂ ਤੇ ਕਿਹਾ ਸੀ ਸਰਬਾਲੇ ਨੂੰ ਨਾਲ ਲੈ ਕੇ ਕੋਰੀ ਚਰੋਗੇ। ਓਏ ਚੈਂਪੀਅਨ ਪੁੱਤਰ, ਤੂੰ ਜਾਣਦਾ ਨਹੀਂ ਕੈਨੇਡਾ ਜਾ ਕੇ ਘੋੜੀ ਚੜਨ ਦਾ ਸਵਾਦ ਹੀ ਆਪਣਾ। ਨਾਲੇ ਜੇ ਸਹਿਰਾ ਬੰਨਾ ਹੀ ਹੈ ਤੇ ਕੈਨੇਡਾ ਜਾ ਕੇ ਬੰਨਾਂਗੇ, ਹੈ ਕਿ ਨਹੀਂ? तू एक नंबर का कुत्ता है। ना कुत्ता has 4 legs, I have 2 legs. कुत्ता has long tail, I have no tail. बुगे चिट्टा कुक्कड़ बने रे ते, चिट्टा कुक्कड़ बने रे ते, चाड़ दी जवानी चंदरी अख रख दिया मेरे ते, चाड़ दी जवानी चंदरी अख रख दिया मेरे ते। बापू, बापू जी, बापू, बापू है ਕੀ ਹੋਇਆ? ਤੂੰ ਤਾਂ ਮੇਰਾ ਤਰਾ ਹੀ ਕਰਤਾ ਸੀ। ਹਾਂ, ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ, ਦੇਸੀ ਘਿਓ ਪਾ ਕੇ। ਕੀ ਹੋ ਗਿਆ? ਕਿਉਂ ਬੀਂਡੇ ਵਰਗਾ ਬੂਥਾ ਬਣਾਇਆ ਹੈ? 3-4 ਮਹੀਨੇ ਨੂੰ ਤੇਰਾ ਵੀਜ਼ਾ ਲੱਗ ਜਾਣਾ ਹੈ, ਫਿਰ ਦੂਲੇ ਨੇ ਕੈਨੇਡਾ ਚਲੇ ਜਾਣਾ ਹੈ। ਕਾਹਦਾ ਕੈਨੇਡਾ, ਕਾਹਦਾ ਵਿਆਹ? ਕੁੜੀ ਵੀ ਵਿਆਹੀ, ਘਰ ਫੇਰ ਨਾ ਆਈ। ਆਪ ਤਾਂ ਨਿਕਲ ਗਈ ਉਹ ਕੈਨੇਡਾ, ਮੈਨੂੰ ਛੱਡ ਕੇ ਤੇ ਤੁਹਾਡੇ ਨਾਲ। ਪਤਾ ਨਹੀਂ ਕਦੋਂ ਵੀਜ਼ਾ ਲੱਗਣਾ ਹੈ, ਕਦੋਂ ਜਾਣਾ ਹੈ। ਤੁਸੀਂ ਮੈਨੂੰ ਛੱਡੋ, ਦਾਦਾ ਦਾਨੀ ਕੰਟੀਨਿਊ ਕਰੋ। ਉਹ ਦਿਨ ਸਾਰਿਆਂ ਨੂੰ ਲੱਗਿਆ ਕਿ ਦਾਨੀ ਆਪਣੇ ਵਿਆਹ ਤੋਂ ਬੜਾ ਖੁਸ਼ ਹੈ, ਪਰ ਦਾਨੀ ਦੇ ਦਿਮਾਗ 'ਚ ਕੀ ਚੱਲ ਰਿਹਾ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ। ਉਹਦੇ ਪਿਆਰ ਦੀ ਕਹਾਣੀ ਕੁਝ ਹੋਰ ਹੀ ਮੋੜ ਲੈ ਚੁੱਕੀ ਸੀ।
ਬਾਪੂ ਜੀ ਬਾਪੂ ਇਹ ਕਿਹੜੀ ਬਿਮਾਰੀ ਲਵਾ ਲਈ ਏ ਬਾਪੂ ਜੀ ਨਹੀਂ ਤੁਸੀਂ ਇੱਕ ਵਾਰ ਫਿਰ ਕਹਾਣੀਆਂ ਦੇ ਵਿਚਕਾਰ ਛੱਡ ਕੇ ਨਹੀਂ ਜਾ ਸਕਦੇ ਬਾਪੂ ਜੀ ਨਹੀਂ ਓ ਬਾਪੂ ਓਏ तेरी मेरी जोड़ी हाँ लखी ना करोड़ी कैमरा इन 4 शॉट्स टेक 1 एक्शन मैं नहीं रहूंगी जहां से चली मौसम सुहाना उत्तों तेरा शर्माना मेरा दिल मर जाना रे बस ना पंजाबी बनाने वालों फिल्मों सुन लो देख नहीं सर माँ शरेआम कहाँ बोलना में सब कटिंग जाएगी एक मास्टर ट्राई कर आपने कितनी फिल्में करी है ऐसा डायरेक्टर देखा आपने किसको इतने शॉट को दिया 194 शॉट्स इज इन हिज ब्रेन अबाउट दिस सीन तेरी मेरी जोड़ी ये अभी इनका भी ये चल रहा है सर आप सब ये चल रहा है सर यहाँ पे जिप जा रही है ये वाइड शॉट है यहाँ पे क्लब खत्म हो जाएगा ਖਸਮ ਤੇਰੇ ਨੇ ਯਾਰ ਮਾਰ ਕੀਤੀ ਐ ਨਹੀਂ ਮੈਨੂੰ ਆਈਆਂ ਚਿੱਠੀਆਂ ਖੂਨ ਮੇਲੇ ਵਿੱਚ ਉੱਠਦੀਆਂ ਲੂਰੀਆਂ ਨਾ ਐਵੇਂ ਮਾਰ ਮਿੱਠੀਆਂ ਫਾਇਰ ਜੱਟ ਨਾਲ ਪਾਗੇ ਕਿੱਥੇ ਜਾਊ ਬਚ ਕੇ ਮੈਂ ਉਹਦੇ ਚੰਮ ਛਾਂਗਣੇ ਸ਼ੂਟ ਚੱਲਦਾ ਹੀ ਆਪਣੇ ਗਾਣੇ ਡੋਗਰ ਦਾ ਤੇ जल्दी लगाओ ਬੰਬੇ ਸ਼ੂਟ ਕਰ ਰਹੇ ਹਾਂ ਜੀ ਤੇ ਫਿਲਮ ਲਿਖੀ ਹੈ ਜੀ ਦਿੱਤਿਆ ਸੂਦ ਨੇ ਤੇ ਡਾਇਰੈਕਟਰ ਵੀ ਉਹਨਾਂ ਨੇ ਕੀਤੀ ਪਹਿਲਾ ਇਹੋ ਜਿਹਾ ਗਾਣਾ ਜਿੱਦਾਂ ਜਿਹੜਾ ਮੈਂ ਇਦਾਂ ਸ਼ੂਟ ਕਰ ਰਿਹਾ ਤੇ ਵਧੀਆ ਐਕਸਪੀਰੀਅੰਸ ਹੈ ਆਉ ਤੱਲੇ ਦਾ ਮੈਂ ਕਰਨਾ ਸ਼ਿਕਾਰ ਲੋਕਿਆ ਜੋ ਯਾਰੀ ਵਾਲੇ ਬਾਣੇ 'ਚ ਦੇਖੀ ਕਿਵੇਂ ਇਹਦੇ ਚੰਗੇ ਯਾਰ ਸੁਣਦੀ ਨਹੀਂ ਗੋਰਿਆਂ ਦੇ ਥਾਣੇ 'ਚ ਵੱਡਾ ਵੀਰ ਮੇਰਾ ਕਾਲੇ ਪਾਣੀ ਭੇਜ ਕੇ ਨਹੀਂ ਖੱਟਦਾ ਸੀ ਨਾਮਣੇ ਕਿੱਥੇ ਤੇਰਾ ਡੋਗਰੀ मेरी खुशकिस्मती है कि मैं एक गाना किया है जड़ा इन्होंने किया है सिद्धू ना और आदित्य डायरेक्टर प्रोड्यूसर बहुत मेरा पुराना दोस्त है तेरी ऐसी औलाद नाल तो मैं बे औलाद वधिया सी फोकस शिफ्ट ठीक है जी उसको कट करके फिर मेरा रब तेरी ऐसी औलाद थोड़ा जिहा एंगल चेंज कर लेंगे रब तेरी ऐसी औलाद किसी ने ना दे ਪਹਿਲਾਂ ਸੱਚ ਦੱਸਾਂ ਕਦੇ ਇੱਕ ਛਿੱਟ ਵੀ ਨਾ ਅੰਦਰ ਲੰਗਾਈ ਜੱਟ ਨੇ दारू की बोतल ला जल्दी सही ड्रंक ना दारू में सब उजाड़ दिया ਹੋ ਜਨਾ ਪੈਗਾ ਤੱਕ ਗੱਲ ਰਹੀ ਆਮ ਸਾਲਾ ਚੌਥਾ ਪੈਗ ਹਿੱਟ ਕਰ ਜਾ ਉਹ ਗੱਲ ਪੂਰੀ ਜਦੋਂ ਚੱਲਦੀ ਮਸ਼ੀਕ ਵਾਲੀ ਪੀਰ ਨੂੰ ਹਿੱਟ ਕਰ ਜਾ ਇਹਨਾਂ ਦੇ ਸੈੱਟ ਤੇ ਮੈਂ ਆਇਆ ਅੱਜ ਤੇ ਮੈਨੂੰ ਬਹੁਤ ਵਧੀਆ ਲੱਗਾ ਇਹਨਾਂ ਨੇ ਮਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਮਤਲਬ ਸੀਨ 'ਚ ਬਾਕੀ ਅਵਾਰਡ ਦੋਵਾਂ ਨੂੰ ਮਿਲਣਾ ਉਹ ਤਾਂ ਪੱਕੀ ਗੱਲ ਹੈ ਹੋ ਜਨਾ ਪੈਗਾ ਤੱਕ ਗੱਲ ਰਹੀ ਆਮ ਸਾਲਾ ਚੌਥਾ ਪੈਗ ਹਿੱਟ ਕਰ ਜਾ ਉਹ ਗੱਲ ਪੂਰੀ ਜਦੋਂ मंजे जिन्हें जिन्हें तोड़े पेमेंट से कटेगा ਮੈਂ ਮੰਦਰ ਨਹੀਂ ਚੱਕਿਆ ਮੈਂ ਮੰਦਰ मैंने तोड़े पे आया ना जोश आ गया सारे ਚੌਥਾ ਪੈਗ ਹਿੱਟ ਕਰ ਜਾ हाँ जी सुखी जी प्रेस कर दिया कितना लग रहा है देखो जी ये साडे क्रिएटिव डायरेक्टर ने एसोसिएट ने ਉਹ ਛਰੀ ਵਾਲੀ ਜੱਟੀ ਦਾ ਸੁਭਾਅ ਵੀ ਅਥਰਾ ਰੱਖਦੀ ਮਡੀਰ ਜਿਵੇਂ ਚੂਦੀ ਨੰਗਦੇ नो होता है 4 लैख I have 2 lakh होता है लॉन्ग टेल I have no tail ਉਹ ਛਰੀ ਵਾਲੀ ਜੱਟੀ ਦਾ ਸੁਭਾਅ ਵੀ ਅਥਰਾ ਰੱਖਦੀ ਮਡੀਰ ਜਿਵੇਂ ਚੂਦੀ ਨੰਗਦੇ ਉਹ ਜੱਟੀ ਦਾ ਸੁਭਾਅ ਵੀ ਜੱਟਾ ਪੂਰਾ ਅਥਰਾ ਰੱਖਦੀ ਮਡੀਰ ਜਿਵੇਂ ਚੂਦੀ ਨੰਗਦੇ ਛਰੀ ਵਾਲੀ ਜੱਟੀ ਦਾ ਸੁਭਾਅ ਵੀ ਅਥਰਾ ਰੱਖਦੀ ਮਡੀਰ ਜਿਵੇਂ ਚੂਦੀ ਨੰਗਦੇ मेरा मेल निकल मेरी सुनीता धीर चल फिर ओ जा परा हो
ਵੈਨਕੂਵਰ ਦਾ ਸ਼ੂਟ ਹੋ ਰਿਹਾ ਜੀ ਵੈਨਕੂਵਰ ਦਾ ਸ਼ੂਟਿੰਗ रहेगी सी ये देखिए जी गौरव सिंह मेकअप करते हुए डैडी अंदर मम्मी बाहर फिल्म की शूटिंग के दौरान हमारे मोहित साहब डीओपी साहब स्टैनली पार्क कनाडा में टेबल साफ करते हुए ਧਰਤੀ ਕੰਬਣੇ ਅਸੀਂ ਲਾਈਏ ਗੋਰੀਏ ਹੋ ਜਦੋਂ ਉੱਠਦਾ ਤੂਫਾਨ ਮਿੱਤਰਾਂ ਨੂੰ ਪੁੱਛਦਾ ਸਰੀ ਵਾਲੀ ਜੱਟੀ ਦਾ ਸੁਭਾਅ ਵੀ ਅੱਥਰਾ ਅੱਥਰੇ ਜ਼ਮਾਨੇ ਲਿਆ ਪੱਟ ਜੱਟੀਏ ਰੱਖਦੀ ਮਡੀਰ ਜਿੰਮੀ ਚੂਦੀ ਨੋਕ ਤੇ ਕਿੱਥੇ ਸੀ ਕਿਸੇ ਦੇ ਵੱਲ ਅੱਖ ਚੱਕਦਾ ਓਵੇਂ ਮੈਂ ਰੱਖਦੀ ਮਡੀਰ ਜਿੰਮੀ ਚੂਦੀ ਨੋਕ ਤੇ ਉਹ ਚੱਕ ਦੇ ਮੇਰਾ ਵਿਆਹ ਕਿਤੇ ਹੋਰ ਪੱਕੇ ਚੱਕ ਦੇ ਦਿੱਤੇ ਸਾਰਾ ਸਦੀ ਦਾ ਬੈਸਟ ਟਰੈਕਟ ਹੋਣ ਵਾਲਾ ਮੇਰਾ